ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 4 ਫਰਵਰੀ 2026 22 ਮਾਘ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਫਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਜਸਬੀਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਆਪਾਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 4 ਫਰਵਰੀ ਦੇ ਦਿਨ ਸਾਕਾ ਨਕੋਦਰ ਨੂੰ ਵਾਪਰੇ ਹੋਏ 40 ਸਾਲ ਪੂਰੇ ਹੋ ਗਏ ਨੇ ਔਰ ਅੱਜ ਤੋਂ ਠੀਕ 40 ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਕਾਇਮ ਰੱਖਣ ਲਈ 4 ਸਿੱਖ ਨੌਜਵਾਨਾਂ ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਚਲਮਨ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਨੇ ਨਕੋਦਰ ਵਿਖੇ ਸ਼ਹੀਦੀ ਜਾਮ ਪੀਤੇ ਸਨ ਔਰ ਭਾਰਤੀ ਸਟੇਟ ਨੇ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਖਿਲਾਫ ਅਣਐਲਾਨੀਆਂ ਜੰਗ ਵਿੱਢੀ ਹੋਈ ਹੈ ਔਰ ਇਹਨਾਂ 40 ਸਾਲਾਂ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਪੂਰੀ ਤਰ੍ਹਾਂ ਜਿਹੜੀ ਨਹੀਂ ਜਾਰੀ ਕੀਤੀ ਗਈ ਔਰ ਸਾਕਾ ਨਕੋਦਰ ਦੇ ਇਹਨਾਂ 4 ਸ਼ਹੀਦਾਂ ਦੀ ਯਾਦ ਵਿੱਚ ਦੁਨੀਆ ਭਰ ਵਿੱਚ ਸਮਾਗਮ ਹੋ ਰਹੇ ਨੇ ਔਰ ਬਹੁਤ ਸਾਰੀਆਂ ਅਮਰੀਕਾ, ਕੈਨੇਡਾ ਦੀਆਂ ਸਟੇਟਾਂ ਵੱਲੋਂ ਇਸ ਪ੍ਰਤੀ ਜਿਹੜਾ ਪ੍ਰੋਕਲੇਮੇਸ਼ਨ ਵੀ ਜਾਰੀ ਕੀਤੀਆਂ ਗਈਆਂ ਨੇ। ਸੋ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੇ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਜਸਬੀਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਉਹਨਾਂ ਵੀਰਾਂ ਚੋਂ ਨੇ ਜਿਨ੍ਹਾਂ ਨੇ ਆਪਣੇ ਆਪ ਕਾਲ ਕਰਕੇ ਆਪਣੀਆਂ ਸੇਵਾਵਾਂ ਫਾਈਨੈਂਸ਼ੀਅਲ ਦਿੱਤੀਆਂ। ਉਹਨਾਂ ਬਾਰੇ ਕੋਈ ਹੋਰ ਬਹੁਤੀ ਜਾਣਕਾਰੀ ਤਾਂ ਮੇਰੇ ਕੋਲ ਨਹੀਂ ਹੈ। ਐਡਮਾਇਰਰ ਨੇ, ਪਿਆਰ ਕਰਦੇ ਨੇ ਪੰਥ ਨੂੰ, ਟੀਵੀ 84 ਦੇ ਕੰਮ ਦੀ ਸ਼ਲਾਘਾ ਕਰਦੇ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਕੱਲ੍ਹ ਕਿਸੇ ਕਾਰਨ ਕਰਕੇ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਔਰ ਵੈਸੇ ਵੀ ਕਿਉਂਕਿ 40 ਸਾਲਾ ਖਾਲਿਸਤਾਨ ਦੇ ਸਰਬੱਤ ਖਾਲਸਾ 26 ਜਨਵਰੀ 1986 ਦੇ ਸਮਾਗਮ ਵੀ ਚੱਲ ਰਹੇ ਨੇ ਔਰ ਬਰੈਂਪਟਨ 'ਚ ਜਿਹੜੀ ਇੱਕ ਵੱਡੀ ਪੰਥਕ ਕਾਨਫਰੰਸ ਇਸ ਸੰਬੰਧੀ ਹੋਈ ਅਹਿਮੀਅਤ ਵਾਲੀ ਸੀ ਉਸ ਨੂੰ ਹੀ ਕੱਲ੍ਹ ਦੇ ਸਲੋਟ ਦੇ ਵਿੱਚ ਲਾਇਆ ਗਿਆ ਔਰ ਇਸੇ ਤਰ੍ਹਾਂ ਜਿਵੇਂ ਅੱਜ ਦਾ ਪ੍ਰੋਗਰਾਮ ਅਸੀਂ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਔਰ ਠੀਕ 40 ਸਾਲ ਪਹਿਲਾਂ ਔਰ ਇਹ ਵੀ ਕਿਉਂਕਿ ਕੁਝ ਮੁਕਾਮ ਬੇਸ਼ੱਕ ਹਿਸਟਰੀ ਦਾ ਹਰ ਪਲ ਜੇ ਅਸੀਂ ਪਿਛਲੇ ਲਗਭਗ 4.5 ਦਹਾਕਿਆਂ ਨੂੰ ਦੇਖੀਏ 13 ਅਪ੍ਰੈਲ 1978 ਨੂੰ ਜੇ ਅਸੀਂ ਇੱਕ ਕਟ ਆਫ ਡੇਟ ਮੰਨ ਕੇ ਤੁਰੀਏ ਜਿਸ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਮੌਕੇ ਸ੍ਰੀ ਅੰਮ੍ਰਿਤਸਰ ਜੀ ਦੇ ਸ਼ਹਿਰ 'ਚ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸ਼ਹੀਦ ਹੋਏ ਸਨ ਔਰ ਲਗਭਗ 3 ਦਰਜਨ ਤੋਂ ਜ਼ਿਆਦਾ ਸਿੰਘ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਔਰ ਇਹ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਔਰ ਗੁਰੂ ਪੰਥ
ਦੋਨੋਂ ਹੀ ਇੰਡੀਅਨ ਆਰਮੀ ਗਨ ਸ਼ਾਟਸ ਦੇ ਥੱਲੇ 1947 ਤੋਂ ਬਾਅਦ ਹੀ ਜਿਹੜੇ ਨੇ ਉਹ ਆ ਜਾਂਦੇ ਨੇ। ਅਨਐਲਾਨੀਆਂ ਜਦੋਂ ਜੰਗ ਦਾ ਸੀ ਲਫ਼ਜ਼ ਕਹਿੰਦੇ ਆ, ਕਿਉਂਕਿ ਅਕਸਰ ਜਦੋਂ ਇੱਕ ਮੁਲਕ ਦੂਸਰੇ ਦੇ ਖਿਲਾਫ ਵਾਰ ਦੇ ਉੱਤੇ ਜਾਂਦਾ ਤੇ ਉਹ ਐਲਾਨ ਕਰਦਾ ਕਿ ਵੀ ਅਸੀਂ ਜਿਹੜਾ ਐਟ ਵਾਰ ਹੈ। ਹੁਣ ਇਹ ਐਟ ਵਾਰ ਤਾਂ ਪਹਿਲੇ ਦਿਨ ਤੋਂ ਹੀ, ਜਦੋਂ 15 ਅਗਸਤ 1947 ਨੂੰ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ, ਤੇ ਉਸ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਜੇ ਕੁਛ ਹਫ਼ਤੇ ਹੀ ਬੀਤੇ ਨੇ ਕਿ 8-9 ਅਕਤੂਬਰ 1947 ਨੂੰ ਪਹਿਲਾ ਜਿਹੜਾ ਸਰਕੂਲਰ ਪੰਜਾਬ ਦੀ ਹਕੂਮਤ ਵੱਲੋਂ ਸੈਂਟਰ 'ਚ ਮਿਸਟਰ ਪਟੇਲ ਜਿਹੜਾ ਹੋਮ ਮਿਨਿਸਟਰ ਹੈ ਉਹਦੇ ਹੁਕਮਾਂ ਥੱਲੇ ਜਾਰੀ ਕੀਤਾ ਜਾਂਦਾ ਹੈ ਕਿ ਔਰ ਇਹ ਡਿਪਟੀ ਕਮਿਸ਼ਨਰਸ ਨੂੰ ਹਦਾਇਤਾਂ ਨੇ, ਪ੍ਰੋਪਰ ਉਹਦਾ ਸਰਕੂਲਰ ਹੈ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਜਦੋਂ ਉਹਨਾਂ ਨੂੰ ਦੀ ਸਸਪੈਂਸ਼ਨ ਨੂੰ ਉਹਨਾਂ ਨੇ ਚੈਲੰਜ ਕੀਤਾ ਸੁਪਰੀਮ ਕੋਰਟ 'ਚ, ਤਾਂ ਉਸ ਦੀ ਉਹਨਾਂ ਨੇ ਓਰੀਜਨਲ ਕਾਪੀ ਜਿਹੜੀ ਉਹਨਾਂ ਨੇ ਉਸ 'ਚੋਂ ਉਹਨਾਂ ਦੇ ਸਰਕਾਰੀ ਰਿਕਾਰਡ 'ਚੋਂ ਲਈ ਸੀ ਉਹ ਵੀ ਲਾਈ ਔਰ ਬਾਅਦ 'ਚ ਫਾਈਲ ਹੀ ਗੁੰਮ ਕਰ ਦਿੱਤੀ ਗਈ। ਪਰ ਉਹਦੇ ਅਲਫਾਜ਼ ਜਿਹੜੇ ਸਰ ਸਾਹਿਬ ਨੇ ਬਾਅਦ ਦੇ ਵਿੱਚ ਆਪਣੀ ਪੁਸਤਕ ਸਾਚੀ ਸਾਖੀ ਰਾਹੀਂ ਦੁਨੀਆ ਤੱਕ ਪਹੁੰਚਾਏ ਇਹ ਸਨ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਇਹ ਖਤਰਾ ਨੇ। ਔਰ ਬਾਕੀ ਪੂਰਾ ਸਰਕੂਲਰ ਸੀ ਕਿ ਡਿਪਟੀ ਕਮਿਸ਼ਨਰਸ ਦੇ ਕੋਲ ਇਹ ਪਾਵਰਸ ਨੇ ਕਿ ਉਹ ਇਹਨਾਂ ਜਿਹੜੇ ਐਂਟੀ ਨੈਸ਼ਨਲ ਔਰ ਐਂਟੀ ਸੋਸ਼ਲ ਔਰ ਕ੍ਰਿਮੀਨਲ ਜਰਾਇਮ ਪੇਸ਼ਾ ਲੋਕ ਨੇ ਇਹਨਾਂ ਦੀਆਂ ਗਤੀਵਿਧੀਆਂ ਨੂੰ ਜਿਹੜਾ ਉਹ ਕੰਟਰੋਲ ਕਰਨ ਦੇ ਲਈ ਜੋ ਵੀ ਉਸ ਦੇ ਲਈ ਤੌਰ ਤਰੀਕੇ ਵਰਤਣੇ ਪੈਂਦੇ ਨੇ ਉਹ ਵਰਤੇ ਜਾਣ। ਅੱਛਾ। ਸੋ ਬਹੁਤ ਵਾਰ ਕਿਉਂਕਿ ਅਸੀਂ ਜਦੋਂ ਸਿੱਖ ਕੌਮ ਦੀ ਪਰਸੀਕਿਊਸ਼ਨ ਦੀ ਗੱਲ ਕਰਦੇ ਹਾਂ ਤਾਂ ਗੱਲ ਤਾਂ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, 1950 ਤੱਕ ਪਹੁੰਚਦੇ ਹਾਂ। ਫਿਰ ਪੰਜਾਬੀ ਸੂਬਾ ਮੋਰਚਾ ਔਰ ਫਾਇਰਿੰਗ, ਪੰਜਾਬ ਦੇ ਪਾਣੀਆਂ ਦੀ ਲੁੱਟ, ਦੂਜਾ ਤੀਜਾ। ਪਰ ਬਹੁਤ ਘੱਟ ਨੂੰ ਇਹ ਪਤਾ ਸੀ ਕਿ ਵੀ ਸਾਈਮਲਟੇਨੀਅਸਲੀ ਏਜੰਸੀਆਂ ਨੇ ਇਸ ਪੀਰੀਅਡ 'ਚ, ਇੰਡੀਅਨ ਏਜੰਸੀਆਂ ਨੇ ਕੈਲਕੂਲੇਟ ਕਰ ਲਿਆ ਹੋਇਆ ਸੀ ਕਿ ਸਿੱਖੀ ਦੇ ਦੋ ਪਿਲਰ ਨੇ, ਗੁਰੂ ਗ੍ਰੰਥ, ਗੁਰੂ ਪੰਥ। ਸੋ ਗੁਰੂ ਪੰਥ ਨੂੰ ਤਾਂ ਕ੍ਰਿਮੀਨਲ ਟ੍ਰਾਈਬ ਐਲਾਨ ਕੇ ਪੋਲੀਟੀਕਲੀ, ਸੋਸ਼ਲੀ, ਇਕਨੋਮਿਕਲੀ ਜਿਹੜੀ ਪਰਸੀਕਿਊਸ਼ਨ ਹੈ ਉਹਦਾ ਦੌਰਾ ਸ਼ੁਰੂ ਹੋ ਗਿਆ ਸੀ। ਲੇਕਿਨ ਨਾਲ ਦੀ ਨਾਲ ਹੀ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕਰਨ ਦੇ ਲਈ ਸਤਿਕਾਰ ਤਾਂ ਘਟਾ ਨਹੀਂ ਸੀ ਸਕਦੇ, ਹੋਰ ਕੋਈ ਉਹਨਾਂ ਦੇ ਕੋਲ ਨਹੀਂ। ਹਾਂ, ਇਹ ਸੀ ਕਿ ਵੀ ਜਿਹੜਾ 10ਵੇਂ ਪਾਤਸ਼ਾਹ ਦਾ ਇਹ ਮੈਂਡੇਟ ਸੀ, ਉਹਨਾਂ ਦਾ ਐਲਾਨਨਾਮਾ ਸੀ, ਆਦੇਸ਼ ਸੀ ਆਪਣੀ ਕੌਮ ਦੇ ਨਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਏਗਾ। ਸ਼ਬਦ ਗੁਰੂ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਹੀ ਪੰਥ ਨੇ ਅਗਵਾਈ ਲੈਣੀ ਹੈ। ਔਰ ਇਸੇ ਲਈ ਏਜੰਸੀਆਂ ਨੇ 1950 ਤੋਂ ਹੀ ਇਹ ਜਿਹੜਾ ਨਕਲੀ ਗੁਰੂ ਡੰਮ ਹੈ, ਜਿਸ ਦੇ ਵਿੱਚ ਅੱਜ ਜਦੋਂ ਅਸੀਂ ਡੇਰਾਵਾਦ ਨੂੰ ਵੀ ਇੱਕ ਵੱਡੇ ਚੈਲੰਜ ਦੇ ਤੌਰ ਤੇ ਦੇਖਦੇ ਹਾਂ ਔਰ ਪੰਜਾਬ 'ਚ ਅਸੀਂ ਆ ਕੇ ਦੇਖਦੇ ਹਾਂ ਕਿ ਭਾਈ ਮਾਝੇ ਦੇ ਵਿੱਚ ਰਾਧਾ ਸਵਾਮੀਆਂ ਨੂੰ ਕਿਵੇਂ ਖੜਾ ਕੀਤਾ ਗਿਆ ਹੈ, ਦੁਆਬੇ ਦੇ ਵਿੱਚ ਲੇਟਲੀ ਰਾਪੁਰ ਬੱਲਾਂ ਵਾਲੇ ਜੇ ਪਾਰਟ ਨੂੰ ਦੇਖੋ ਤੇ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਓਵਰਨਾਈਟ ਨਹੀਂ ਹੋਇਆ, ਲੰਬੇ ਵਕਤ ਤੋਂ ਜਿਹੜੀ ਉਹਨਾਂ ਦੀ ਖੇਡ ਸੀ। ਔਰ ਮਾਲਵੇ ਔਰ ਰਾਜਸਥਾਨ ਨਾਲ ਲੱਗਦੇ ਗੰਗਾਨਗਰ, ਹਨੂਮਾਨਗੜ੍ਹ 'ਚ ਜਾਂ ਹਰਿਆਣੇ ਦੇ ਹਿੱਸਿਆਂ 'ਚ ਸਭ ਤੋਂ ਜ਼ਿਆਦਾ ਜਿਸ ਤਰ੍ਹਾਂ ਹੀ ਉਹਨਾਂ ਨੇ ਸਿੱਖੀ ਦਾ ਹਨਨ ਕੀਤਾ ਉਹ ਡੇਰਾ ਸੌਦਾ ਸਾਹਿਬ ਹੈ, ਕ੍ਰਿਮੀਨਲ ਕਨਵਿਕਟਡ ਮੈਨ। ਸੋ ਇਹ ਕੋਈ ਓਵਰਨਾਈਟ ਨਹੀਂ ਹੋਇਆ, ਇਹ ਲਾਈਨ ਉਦੋਂ ਤੋਂ ਹੀ ਖੜੀ ਹੋ ਗਈ। ਔਰ ਈਵਨ ਦਿੱਲੀ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਇੱਕ ਪਾਸੇ ਤਾਂ ਜਦੋਂ ਮੈਂ MS ਰੰਧਾਵਾ ਦੀ ਆਟੋਬਾਇਓਗ੍ਰਾਫੀ ਨੂੰ ਕੋਟ ਕੀਤਾ ਸੀ ਕਿ ਬਈ ਉਹਨੇ ਨਹਿਰੂ ਨੂੰ ਇਹ ਕਿਹਾ ਕਿ ਭਾਈ ਇਹ ਜਿਹੜੇ ਉਜੜ ਕੇ ਆਏ ਪੰਜਾਬੀ ਨੇ ਲਹਿੰਦੇ ਪੰਜਾਬ ਦੇ, ਜਿਨ੍ਹਾਂ 'ਚ ਹਿੰਦੂ ਸਿੱਖ ਸਾਰੇ ਹੀ ਸ਼ਾਮਲ ਸੀ, ਇਹਨਾਂ ਨੂੰ ਦਿੱਲੀ ਦੇ ਨੇੜੇ ਤੇੜੇ ਵਸਾ ਦਈਏ। ਤੇ ਉਹਨੇ ਕਿਹਾ ਸੀ ਵੀ ਬਿਲਕੁਲ ਨਹੀਂ, ਇਹਨਾਂ ਨੂੰ ਇਹ ਸੋਚਣਾ ਵੀ ਨਹੀਂ, ਇਹਨਾਂ ਨੂੰ ਜਿੰਨੀ ਦੂਰ ਦਿੱਲੀ ਤੋਂ ਰੱਖਿਆ ਜਾ ਸਕਦਾ ਰੱਖੋ। ਲੇਕਿਨ ਉਸੇ ਦਿੱਲੀ ਦੇ ਵਿੱਚ ਕਈ ਸੌ ਏਕੜ ਜ਼ਮੀਨ ਦੇ ਵਿੱਚ ਨਿਰੰਕਾਰੀ ਕਾਲੋਨੀ ਜਿਹੜੀ ਹੈ ਉਹ ਬਣਾਈ ਗਈ। ਔਰ ਫਿਰ ਉਹ ਜਿਹੀ ਕਾਲੋਨੀ ਅੰਮ੍ਰਿਤਸਰ ਦੇ ਵਿੱਚ ਵੀ ਕਿਹਨਾਂ ਨੇ ਜ਼ਮੀਨਾਂ ਦਿੱਤੀਆਂ ਇਹਨਾਂ ਨੂੰ, ਕਿਹਨੇ ਪ੍ਰਮੋਟ ਕੀਤਾ, ਕਿਵੇਂ ਜਿਹੜਾ ਅਸਲੀ ਨਿਰੰਕਾਰੀ ਮੂਵਮੈਂਟ ਸੀ ਜਿਹੜੀ ਰਾਵਲਪਿੰਡੀ ਦੇ ਉਸ ਬੈਲਟ 'ਚੋਂ ਸ਼ੁਰੂ ਹੋਈ ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ ਦਰਬਾਰਾ ਸਿੰਘ ਉਹਨਾਂ ਦੇ ਜਿਨ੍ਹਾਂ ਨੇ ਆਨੰਦ ਕਾਰਜ ਦੀ ਰਸਮ ਵੀ ਪੋਪੂਲਰ ਕੀਤੀ ਸੀ, ਉਹਨਾਂ ਸਾਰਿਆਂ ਨੂੰ ਸਾਈਡ ਲੈ। ਔਰ ਉਸ ਵੇਲੇ
ਉਸ ਦੇ ਜਿਹੜੇ ਮੁਖੀ ਸੀ ਅਸਲੀ ਨਿਰੰਕਾਰੀ ਲਹਿਰ ਦੇ, ਜਿਹੜੇ ਬਾਅਦ 'ਚ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ, ਡਾਕਟਰ ਮਾਨ ਸਿੰਘ ਨਿਰੰਕਾਰੀ, ਉਹਨਾਂ ਦੇ ਸ਼ਾਇਦ ਭਰਾਤਾ ਸੀ ਵੱਡੇ ਹਰੀ ਸਿੰਘ, ਬਾਅਦ 'ਚ ਡਾਕਟਰ ਨਿਰੰਕਾਰੀ ਖੁਦ ਰਹੇ। ਸੋ ਇਹ ਜਿਹੜੇ ਕ੍ਰਿਮੀਨਲ ਕਾਈਂਡ ਆਫ ਜਿਹੜਾ ਅਵਤਾਰ ਸਿੰਘ ਨਾਂ ਦਾ ਬੰਦਾ ਸੀ, ਜਿਸ ਨੂੰ ਉਹਨਾਂ ਨੇ ਜਿਹੜਾ ਉਹ ਸ਼ਰਾਬੀ ਹੋਣ ਕਰਕੇ ਉੱਥੋਂ ਕੱਢਿਆ ਸੀ ਨਿਰੰਕਾਰੀ ਦਰਬਾਰ 'ਚੋਂ, ਰਾਵਲਪਿੰਡੀ 'ਚੋਂ, ਉਹਨੂੰ ਖੜਾ ਕਰਕੇ ਉਹਨਾਂ ਨੇ ਕਿਵੇਂ ਇਸ ਲੈਵਲ ਦੇ ਉੱਤੇ ਬਿਲਡ ਕੀਤਾ। ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਹੁੰਦੇ ਸੀ, ਬਾਹਰ ਆਣਾ ਕਿਵੇਂ ਪੰਜਾਬ ਭਰ 'ਚ ਨਿਰੰਕਾਰੀ ਭਵਨ ਬਣਾਏ ਗਏ, ਔਰ 13 ਅਪ੍ਰੈਲ 1978 ਨੂੰ ਡਾਇਰੈਕਟ ਟਕਰਾਅ, ਔਰ ਜਿਹੜਾ ਅੱਜ ਤੱਕ ਵੀ ਕਿਸੇ ਨਾ ਕਿਸੇ ਬਹਾਨੇ, ਹਾਲਾਂ ਉਹਨੇ ਜੋ ਕੀਤਾ ਉਹਦੀ ਸਜ਼ਾ ਉਹਨੂੰ ਸਿੰਘਾਂ ਨੇ ਦਿੱਤੀ। ਔਰ ਬਾਅਦ ਦੇ ਵਿੱਚ ਦੂਸਰਾ ਜਿਹੜਾ ਹਰਦੇਵ ਸਿੰਘ, ਉਹਦਾ ਮੁੰਡਾ, ਉਹ ਇੱਥੇ ਕੈਨੇਡਾ 'ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਮਰ ਗਿਆ, ਉਹਦੀ ਘਰ ਵਾਲੀ ਹੁਣ ਤਖਤ ਨਸ਼ੀਨ ਹੋਈ ਹੋਈ ਹੈ। ਸੋ ਇਹ ਬੈਕਗਰਾਉਂਡ ਸਮਝਣੀ ਜ਼ਰੂਰੀ ਹੈ। ਸਾਕਾ ਨਕੋਦਰ, ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 4 ਫਰਵਰੀ 1986 ਨੂੰ ਇਹ ਸਾਕਾ ਵਰਤਾਇਆ ਜਾਂਦਾ, ਉਦੋਂ ਅਜੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਨਹੀਂ ਹੋਇਆ। ਜੂਨ 84 ਹੋ ਚੁੱਕਾ ਹੈ, ਲੇਕਿਨ ਇਹ ਜਿਹੜਾ ਅਸੀਂ ਬੇਅਦਬੀਆਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੇ ਆਪਣੇ ਉਸ ਹਮਲੇ ਦਾ ਸ਼ਿਕਾਰ ਬਣਾਇਆ, ਤਾਂ ਇਹ ਸਾਰੇ ਜਿੰਨੇ ਗੁਰੂ ਡੰਮ ਵਾਲੇ ਸੀ, ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ, ਉਹਦੇ ਰਾਹੀਂ ਇਹਨਾਂ ਨੇ ਟਰੈਵਲ ਕਰਨਾ, ਇਹਨਾਂ ਦੀ ਪ੍ਰਮੋਸ਼ਨ, ਔਰ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਇੱਕ ਸਟੇਜ ਦੇ ਉੱਤੇ ਕਿਵੇਂ IAS ਲੈਵਲ ਦੇ ਉਹ ਨਿਰੰਜਨ ਸਿੰਘ ਹੋਏ, ਦੂਜੇ ਹੋਣ, ਉਹਨਾਂ ਨੇ, ਕਿਉਂਕਿ ਨਿਰੰਕਾਰੀ ਜਿਹੜਾ ਕਲਟ ਸੀ ਇਹ ਡੇ ਕਲੱਬਾਂ ਵਾਂਗ ਸੀ, ਇਹ ਆਸ਼ੀ ਦੇ ਉੱਤੇ ਜਿਹੜਾ ਉਹ ਪੂਰਾ ਖੜਾ ਕੀਤਾ ਗਿਆ ਸੀ, ਔਰ ਵੱਡੇ ਵੱਡੇ ਬਿਊਰੋਕਰੈਟ ਇਹਦਾ ਹਿੱਸਾ ਬਣਾਏ ਗਏ ਸੀ, ਔਰ ਇਹਨਾਂ ਦਾ ਪ੍ਰਭਾਵ ਵੀ ਇਸ ਕਦਰ ਫੈਲਿਆ। ਔਰ ਇਸੇ ਲਈ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਫਿਰ ਅੰਮ੍ਰਿਤਸਰ ਜ਼ਿਲ੍ਹੇ 'ਚ ਇਹਨਾਂ ਨੂੰ ਚੈਲੰਜ ਕੀਤਾ, ਜਿਹੜਾ 13 ਅਪ੍ਰੈਲ 1978 ਨੂੰ ਫਿਰ ਇਸ ਹੱਦ ਤੱਕ ਉਹਨਾਂ ਦੀ ਦਿਲਵਦੀ ਹੋਈ। ਕਿਉਂਕਿ ਜਦੋਂ ਅਸੀਂ ਇਸ ਪਿਛੋਕੜ ਨੂੰ ਸਮਝਾਂਗੇ ਕਿ ਬਈ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਸ ਲੈਵਲ ਤੇ ਅੱਜ 2015 ਤੋਂ ਬਾਅਦ ਅਸੀਂ ਇਹਨਾਂ 11 ਸਾਲਾਂ 'ਚ ਦੇਖਦੇ ਹਾਂ ਕਿੰਨੀਆਂ ਘਟਨਾਵਾਂ ਬੇਅਦਬੀ ਦੀਆਂ ਹੋਈਆਂ ਨੇ। ਹੁਣ ਸਾਕਾ ਨਕੋਦਰ ਦਾ ਲੁਬੇ ਲਬਾਬ ਜਿਹੜਾ ਇਹੀ ਸੀ ਕਿ ਭਾਈ ਉਦੋਂ ਬਰਨਾਲੇ ਦੀ ਸਰਕਾਰ ਪੰਜਾਬ ਦੇ ਵਿੱਚ, ਇਸ ਸਾਰੀ ਰੇਂਜ ਦੇ ਵਿੱਚ ਕਿਤੇ ਇਜ਼ਹਾਰ ਆਲਮ ਹੈ, ਕਿਤੇ ਜਸਕੀਰਤ ਸਿੰਘ ਹੈ, ਕਿਤੇ ਸੁਮੇਧ ਸੈਣੀ ਹੈ, ਕਿਤੇ ਕੋਈ ਹੋਰ ਹੈ, ਕੋਈ ਕਿਸ ਲੈਵਲ ਤੇ ਹੈ, ਕੋਈ ਅੱਪਰ ਕੋਈ ਲੋਅਰ, ਲੇਕਿਨ ਸਬਕ ਸਿਖਾਉਣ ਦੀ ਲਾਈਨ ਸੀ ਕਿ ਇਹ ਕੀਤਾ ਜਾਏ। ਔਰ ਇਹ ਨਕੋਦਰ ਜਿਹੜਾ ਜਲੰਧਰ ਦੇ ਤੋਂ ਬਾਅਦ ਜੇ ਕਹਿਣਾ ਹੋਏ ਕਿ ਫਿਰਕੂ ਆਰੀਆ ਸਮਾਜੀਆਂ ਦਾ ਜਿਹੜਾ ਨਕੋਦਰ ਦਾ ਇਨਰ ਸਿਟੀ ਹੈ, ਉਹ ਗੜ੍ਹ ਸੀ। ਔਰ ਗੁਰੂ ਅਰਜਨ ਸਾਹਿਬ ਦੀ ਯਾਦ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਦੇਖਦੇ ਹਾਂ ਵੀ ਇਹ ਜਿਹੜਾ ਘਟਨਾਕ੍ਰਮ ਦੀ ਸ਼ੁਰੂਆਤ, ਹਾਲਾਂ ਮੇਰੇ ਕੋਲ ਬ੍ਰੇਕਡਾਊਨ ਹੈ ਪੂਰਾ ਡੇ ਵਾਈਜ਼, ਪਰ ਮੈਂ ਟਾਈਮ ਨੂੰ ਦੇਖਦੇ ਹਾਂ, ਉਹਦੇ ਤੇ ਡੀਟੇਲ 'ਚ ਨਹੀਂ ਜਾਵਾਂਗਾ। 2 ਫਰਵਰੀ ਨੂੰ ਜਿਹੜਾ ਇਹ ਸਵੇਰੇ 9:30 ਵਜੇ ਗੁਰੂ ਨਾਨਕਪੁਰਾ ਜਿਹੜਾ ਮਹੱਲਾ ਹੈ, ਉਸ ਦੇ ਵਿੱਚ ਜਿਹੜਾ ਅੰਦਰ ਜਿਹੜੀ ਗ੍ਰੰਥੀ ਸਿੰਘ ਕਿਤੇ ਬਾਹਰ ਗਏ ਹੋਏ ਨੇ ਆਨੰਦਕਾਰ, ਉਹਨਾਂ ਦੀ ਸਿੰਘਣੀ ਇਹ ਦੇਖਦੀ ਹੈ ਕਿ ਜਿੱਥੇ ਮਹਾਰਾਜ ਦਾ ਪਲੰਘ ਹੈ ਜਾਂ ਸਰੂਪ ਨੇ, ਉੱਥੇ ਅੱਗ ਲੱਗੀ ਹੈ। ਔਰ ਇਹ ਜਿਹੜੀ ਅੱਗ ਗੁਰਦੁਆਰੇ ਦੀ ਮੁੱਖ ਇਮਾਰਤ ਦੇ ਪੱਛਮ ਵੱਲ ਸਥਿਤ ਇੱਕ ਛੋਟੇ ਕਮਰੇ 'ਚ ਲੱਗੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਰੱਖੀਆਂ ਸੀ। ਉਹਨਾਂ ਨੇ ਗ੍ਰੰਥੀ ਦੀ ਪਤਨੀ ਨੇ ਰੌਲਾ ਪਾਇਆ, ਮਹੱਲੇ ਦੇ ਲੋਕ ਇਕੱਠੇ ਹੋਏ, ਅੱਗ ਬੁਝਾ ਦਿੱਤੀ ਗਈ। ਉਸ ਵੇਲੇ ਗ੍ਰੰਥੀ ਮੌਜੂਦ ਨਹੀਂ ਸਨ, ਔਰ ਉਸ ਦੇ ਵਿੱਚ ਕਿੰਨੀਆਂ ਬੀੜਾਂ ਸੜੀਆਂ, ਕਿੰਨਾ ਨੁਕਸਾਨ ਹੋਇਆ, ਉਸ ਦਾ ਪੀੜਾ ਸਾਹਿਬ ਔਰ ਰੁਮਾਲੇ ਹੱਥ ਪਜੱਦੇ ਸੜੇ। ਔਰ ਇਹ ਸਾਰਾ ਜਿਹੜਾ ਹੁਣ ਜਿਉਂ ਹੀ ਇਸ ਦੀ ਖਬਰ ਪਹੁੰਚੀ, ਕਿਉਂਕਿ ਉਦੋਂ ਪੂਰਾ ਫਿਰਕੂ ਮਾਹੌਲ ਸੀ, ਔਰ ਜਿਹੜੇ ਜਲੰਧਰ ਦੇ ਖਤਰਨਾਕ ਕਿਸਮ ਦੇ ਜਨਸੰਗੀ ਜਿਹੜੇ ਨੇ ਉਹ ਨਕੋਦਰ 'ਚ ਵੀ ਆ ਕੇ, ਸ਼ਿਵ ਸੈਨਾ ਦੀ ਬ੍ਰਾਂਚ ਨਕੋਦਰ ਦੇ ਵਿੱਚ ਵੀ ਬੜੀ ਮਜ਼ਬੂਤ ਸੀ ਸ਼ਹਿਰਾਂ ਦੇ ਵਿੱਚ, ਕਿਉਂਕਿ ਆਲੇ ਦੁਆਲੇ ਦੇ ਪਿੰਡ ਭਾਵੇਂ ਸਿੱਖਾਂ ਦੀ ਆਬਾਦੀ ਸੀ, ਪਰ ਸ਼ਹਿਰ ਜਿਹੜੇ ਵਾਰਡ ਸਿਟੀਜ਼ ਨੇ ਜਾਂ ਇਨਰ ਸਿਟੀਜ਼ ਨੇ, ਉਹਦੇ 'ਚ ਹਮੇਸ਼ਾ ਉਹ ਬਟਾਲਾ ਹੋਏ, ਜਲੰਧਰ ਹੋਏ, ਲੁਧਿਆਣਾ ਹੋਏ, ਪਟਿਆਲਾ ਹੋਏ, ਨਕੋਦਰ ਹੋਏ, ਇਹ ਹਿੰਦੂ ਮੈਜੋਰਿਟੀ ਏਰੀਆ ਹੀ ਰਹੇ ਨੇ। ਔਰ 2 ਫਰਵਰੀ ਦੀ ਇਸ ਘਟਨਾ ਤੋਂ ਬਾਅਦ ਜਿਹੜਾ ਮਹੱਲੇ ਦੇ ਲੋਕਾਂ ਨੇ, ਉਹਨਾਂ ਨੇ ਫੈਸਲਾ ਕੀਤਾ ਜੀ ਅਸੀਂ ਸ਼ਹਿਰ ਦੇ ਵਿੱਚ ਰੋਸ ਜਲੂਸ ਕੱਢਣਾ, ਔਰ ਨਾਲ ਦੀ ਨਾਲ ਅਗਲੇ ਦਿਨ ਹੜਤਾਲ ਦਾ ਸੱਦਾ ਵੀ ਦਿੱਤਾ ਗਿਆ। ਔਰ ਇਹ ਜਲੂਸ ਜਿਹੜਾ 3:30 ਵਜੇ ਸ਼ੁਰੂ ਹੋਇਆ ਤਾਂ 5 ਵਜੇ ਖ਼ਤਮ ਹੋ ਗਿਆ, ਔਰ ਇਹ ਪੁਰਅਮਨ ਸੀ, ਕੋਈ ਭੜਕਾਊ ਨਾਅਰੇ ਨਹੀਂ ਸੀ, ਕੋਈ ਕੁਛ ਨਹੀਂ ਸੀ। ਹੁਣ ਜਿਉਂ ਹੀ ਇਹ ਖਬਰ ਕਿ ਭਾਈ ਇਹ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ, ਆਲੇ ਦੁਆਲੇ ਦੇ ਪਿੰਡਾਂ 'ਚ ਪਹੁੰਚੀ, ਤੇ ਅਗਲੇ ਦਿਨ ਜਿਹੜਾ ਸ਼ਹਿਰ 'ਚ ਮੁਕੰਮਲ ਹੜਤਾਲ ਹੋਈ।
ਔਰ ਇਹ ਜਿਹੜਾ ਸੰਗਤ ਨੇ ਫਿਰ ਫੈਸਲਾ ਕੀਤਾ ਕਿ ਭਾਈ ਅਸੀਂ ਜਾ ਕੇ ਜਿਹੜਾ ਉਹ ਪੁਲਿਸ ਸਟੇਸ਼ਨ ਦਾ ਘਿਰਾਓ ਵੀ ਕਰਨਾ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਸਜ਼ਾ ਫੜੋ। ਔਰ ਉਸ ਵੇਲੇ ਕੁਲਦੀਪ ਸਿੰਘ ਵਡਾਲਾ ਦੂਜੇ ਤੀਜੇ ਲੀਡਰ ਵੀ ਉਸ ਦਾ ਹਿੱਸਾ ਬਣੇ। ਪਰ ਇਸ ਵੇਲੇ ਇੱਕ ਬੜਾ ਖਤਰਨਾਕ ਕਿਸਮ ਦਾ ਹਿੰਦੂ ਜਿਹੜਾ ਅੱਤਵਾਦੀ ਰਮਾਨਾਥ ਜਲੋਟਾ ਉਹ 3 ਫਰਵਰੀ ਨੂੰ ਨਕੋਦਰ ਪਹੁੰਚ ਗਿਆ ਔਰ ਉਸ ਨੇ ਬਹੁਤ ਸਾਰੇ ਸ਼ਿਵ ਸੈਨਿਕਾਂ ਦਾ ਇਕੱਠ ਕਰਕੇ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਮਾਹੌਲ ਸਿਰਜਣਾ, ਨਾਅਰੇਬਾਜ਼ੀ, ਭੜਕਾਊ ਬਿਆਨਬਾਜ਼ੀ ਸ਼ੁਰੂ ਕੀਤੀ। ਔਰ ਇਸ ਪੀਰੀਅਡ ਦੇ ਵਿੱਚ ਸੰਗਤਾਂ ਚਲੀਆਂ ਗਈਆਂ ਪਰ ਉਹਨਾਂ ਨੇ ਐਲਾਨ ਕੀਤਾ ਕਿ ਭਾਈ ਅਸੀਂ 4 ਫਰਵਰੀ ਨੂੰ ਸੰਗਤੀ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਆਵਾਂਗੇ। ਮਹਾਰਾਜ ਦੀਆਂ ਜਿਹੜੀਆਂ ਅਗਨ ਭੇਟ ਹੋਈਆਂ ਬੀੜਾਂ ਔਰ ਦੂਸਰਾ ਸਟੱਫ ਹੈ ਉਹਨਾਂ ਨੂੰ ਅਸੀਂ ਜਿਹੜਾ ਉਹ ਜਲੂਸ ਦੀ ਸ਼ਕਲ 'ਚ ਲਿਜਾ ਕੇ ਜਿਹੜਾ ਉਹ ਉਹਨਾਂ ਨੂੰ ਜਲ ਪ੍ਰਵਾਹ ਜਾਂ ਜੋ ਵੀ ਉਹਨਾਂ ਦਾ ਪਲਾਨ ਹੋਏਗਾ ਉਹ ਕੀਤਾ ਜਾਏਗਾ। ਪਰ ਸ਼ਹਿਰੀ ਐਡਮਿਨਿਸਟ੍ਰੇਸ਼ਨ ਕਿਉਂਕਿ ਇਹ ਇੱਕ ਫੈਸਲਾ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੋਇਆ ਸੀ ਕਿ ਵੀ ਸਿੱਖਾਂ ਨੂੰ ਸਬਕ ਸਿਖਾਉਣਾ ਔਰ ਬਰਨਾਲਾ ਤਾਂ ਇੱਕ ਕਮਜ਼ੋਰ ਮੁੱਖ ਮੰਤਰੀ ਜਾਂ ਇਉਂ ਕਹੀਏ ਕਿ ਇੱਕ ਪਪੜ ਦੇ ਤੌਰ ਤੇ ਸੀ ਔਰ ਇਜ਼ਹਾਰ ਆਲਮ ਵਰਗੇ ਲੋਕ ਔਰ ਇਹ ਸਾਰੇ ਜਿਹੜੇ ਨੇ ਅੱਗੇ ਲਾਏ ਹੋਏ ਸੀ ਔਰ ਉਹਨਾਂ ਨੇ ਜਿਹੜਾ ਅਗਲੇ ਦਿਨ ਕਰਫਿਊ ਲਾ ਦਿੱਤਾ। ਲੇਕਿਨ ਪਿੰਡਾਂ 'ਚੋਂ ਸੰਗਤ ਪਹੁੰਚ ਚੁੱਕੀ ਸੀ ਬਹੁਤ ਸਾਰਿਆਂ ਤੱਕ ਕਿ ਪ੍ਰੋਪਰਲੀ ਅਨਾਉਂਸ ਵੀ ਨਹੀਂ ਕੀਤਾ ਗਿਆ ਕਿ ਭਾਈ ਇਹ ਜਿਹੜਾ ਕਰਫਿਊ ਲੱਗਿਆ ਜਾਂ ਲੋਕਾਂ ਤੱਕ ਕੋਈ ਪਹੁੰਚ ਨਹੀਂ ਹੋਈ। ਪਰ ਕਟਿੰਗ ਦਾ ਸਟੋਰੀ ਸ਼ਾਰਟ ਜਦੋਂ ਬਾਹਰ ਉਹਨਾਂ ਨੇ ਨਾਕੇ ਲਾ ਕੇ ਸੰਗਤ ਨੂੰ ਰੋਕਿਆ, ਸੰਗਤ ਨੇ ਕਿਹਾ ਵੀ ਕੋਈ ਨਹੀਂ, ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੀ ਸਿਰਫ 5 ਸਿੰਘਾਂ ਨੂੰ ਜਾਣ ਦਿੱਤਾ ਜਾਏ, ਅਸੀਂ ਜਾ ਕੇ ਜਿਹੜਾ ਉਹਨਾਂ ਦੀ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ ਔਰ ਉਹਨਾਂ ਨੂੰ ਜਿਹੜਾ ਉਹ ਇਹ ਸਾਰੇ ਦਾ ਕਲੋਜ਼ਰ ਕਰਨਾ ਚਾਹੁੰਦੇ। ਅੱਛਾ। ਲੇਕਿਨ ਔਰ ਬਹੁਤ ਸਾਰੀ ਸੰਗਤ ਨੇ ਜਦੋਂ ਬਿਲਕੁਲ ਉਹਨਾਂ ਨੇ CRP ਔਰ ਪੁਲਿਸ ਔਰ ਦੂਜੀ ਤੀਜੀ ਲਾ ਦਿੱਤੀ ਫਿਰ ਸੰਗਤ ਨੇ ਅਰਦਾਸਾ ਸੋਧ ਕੇ ਕਿ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਬੇਅਦਬੀ ਤਾਂ ਨਹੀਂ ਸਹਾਰ ਸਕਦੇ। ਉਹਨਾਂ ਨੇ 5 ਸਿੰਘ 5 ਨੌਜਵਾਨ ਜਿਹੜੇ ਨੇ 5 ਪਿਆਰਿਆਂ ਦੇ ਰੂਪ ਦੇ ਵਿੱਚ ਕਿ ਵੀ ਇਹ ਅਗਵਾਈ ਕਰਨਗੇ ਇਵੇਂ ਔਰ ਮਗਰ ਸੰਗਤ। ਪਰ ਜਿਉਂ ਹੀ ਉਹ ਅੱਗੇ ਵਧੇ ਗੋਲੀਆਂ ਦੀ ਬਛਾੜ ਔਰ ਉਸ ਦੇ ਵਿੱਚ ਜਿਹੜੇ ਨੇ ਜਦੋਂ ਤੱਕ ਔਰ ਬਿਲਕੁਲ ਡੈਲੀਬਰੇਟ ਸੀ ਈਵਨ ਜਿਵੇਂ ਭਾਈ ਹਰਮਿੰਦਰ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੁੰਦੀ ਹੋਈ ਇੱਕ ਜ਼ਖਮੀ ਉਹ ਆਰੇ ਦੇ ਵਿੱਚ ਜਾ ਕੇ ਲੁਕੇ ਔਰ ਪੁਲਿਸ ਨੇ ਉੱਥੋਂ ਧੂ ਕੇ ਕਿਉਂਕਿ ਬਹੁਤ ਅੱਛੇ ਬੁਲਾ ਰਹੇ ਸੀ ਉਹਨਾਂ ਦੇ ਮੂੰਹ 'ਚ ਗੋਲੀ ਮਾਰੀ ਕਿ ਬਈ ਤੂੰ ਇਹ ਨਾ ਇਸ ਮੂੰਹ ਦੇ ਨਾਲ ਹੀ ਲੈਕਚਰ ਕਰਦਾ। ਔਰ ਇਸ ਸਾਰੇ 'ਚ ਜਿਹੜਾ ਉਹ 4 ਜਿਹੜੇ ਨੌਜਵਾਨ ਬਹੁਤ ਸਾਰੇ ਉਹਨਾਂ 'ਚੋਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਹੀ ਸੰਬੰਧਿਤ ਸਨ। ਪਹਿਲੇ ਸ਼ਹੀਦ ਭਾਈ ਰਵਿੰਦਰ ਸਿੰਘ ਜਿਹੜੇ ਸਪੁੱਤਰ ਸਰ ਬਲਦੇਵ ਸਿੰਘ ਪਿੰਡ ਲਿਤਰਾ ਜ਼ਿਲ੍ਹਾ ਜਲੰਧਰ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ ਤੇ ਗਿਆਨੀ ਹਰਚੰਦ ਸਿੰਘ ਮੋਹਾਲੋਂ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ ਉਹ ਉਹਨਾਂ ਦੇ ਦਾਦਾ ਜੀ ਸਨ। ਫਿਰ ਸ਼ਹੀਦ ਭਾਈ ਹਰਮਿੰਦਰ ਸਿੰਘ ਇਹ ਪ੍ਰਧਾਨ ਸਨ ਖਾਲਸਾ ਕਾਲਜ ਜਲੰਧਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਸ਼ਾਮ 84 ਨਾਲ ਪਿੰਡ ਚੁੱਲੂਪੁਰ ਉਹਨਾਂ ਦਾ ਪਿੰਡ ਹੈ। ਸ਼ਹੀਦ ਭਾਈ ਬਲਤੀਰ ਸਿੰਘ ਫੌਜੀ ਇਹ ਪਿੰਡ ਰਾਮਗੜ੍ਹ ਜ਼ਿਲ੍ਹਾ ਕਪੂਰਥਲਾ ਔਰ ਇਹ ਇੰਡੀਅਨ ਆਰਮੀ ਦੀ ਜੌਬ ਛੱਡ ਕੇ ਜੂਨ 84 ਤੋਂ ਬਾਅਦ ਆ ਗਏ ਸੀ ਆਪਣੇ ਪਿੰਡ ਰਹਿਣ ਲੱਗ ਗਏ ਸੀ ਔਰ ਇਹ ਖਾਲਸਾ ਕਾਲਜ ਦੇ ਵਿੱਚ MA ਕਰ ਰਹੇ ਸੀ ਤੇ ਇਹ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ। ਸ਼ਹੀਦ ਭਾਈ ਝਲਮਨ ਸਿੰਘ ਪਿੰਡ ਰਾਜੇਵਾਲ ਗੋਰਸੀਆਂ ਨੇੜੇ ਨੂਰ ਮਹਿਲ ਜ਼ਿਲ੍ਹਾ ਜਲੰਧਰ ਤੇ ਭਾਈ ਸਾਹਿਬ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸੀ। ਸੋ ਇਹ ਚਾਰੋਂ ਹੀ ਜਿਹੜੇ ਨੌਜਵਾਨ ਨੇ ਔਰ ਫੌਜੀ ਵੀਰ ਹੈ ਇਹ ਸਟੂਡੈਂਟ ਵੀ ਨੇ ਔਰ ਫੈਡਰੇਸ਼ਨ ਦੇ ਐਕਟਿਵਿਸਟ ਵੀ ਨੇ। ਇਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਔਰ ਬੜੇ ਬਰੂਟਲ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਜਾਂਦਾ ਡੈਲੀਬਰੇਟ ਔਰ ਸਰਕਾਰ ਬਰਨਾਲੇ ਦੀ ਹੈ ਐਲਾਨ ਵੀ ਹੁੰਦਾ ਹੈ ਕਮਿਸ਼ਨ ਬਣਦਾ ਔਰ ਜਿਵੇਂ ਇਹਨਾਂ ਦੇ ਭਾਈ ਰਵਿੰਦਰ ਸਿੰਘ ਲਿਤੜਾ ਦੇ ਪਿਤਾ ਜੀ ਉਹਨਾਂ ਨੇ ਇਹਨਾਂ 4 ਆਪਣੇ ਪੁੱਤਰ ਸਮੇਤ ਸਿੰਘਾਂ ਦੇ ਕਿਵੇਂ ਉਹਨਾਂ ਨੇ ਸੰਸਕਾਰ ਕਰਵਾਇਆ ਕਿਵੇਂ ਉਹ ਟੈਸਟੀਮਨੀ ਨੇ ਔਰ ਜੇ ਕਹਿਣਾ ਹੋਏ ਵੀ ਇਨਸਾਫ ਦੇ ਲਈ ਖਲੋਣਾ 40 ਸਾਲਾਂ ਤੋਂ ਉਹ ਲਗਾਤਾਰਤਾ ਦੇ ਨਾਲ ਜਿਹੜਾ ਇਸ ਦੇ ਲਈ ਜੂਝ ਰਹੇ ਨੇ ਇਨਸਾਫ ਲੈਣ ਦੇ ਲਈ। ਕਮਿਸ਼ਨ ਬਣਿਆ ਜੱਦਾ ਰਣਜੀਤ ਸਿੰਘ ਕਮਿਸ਼ਨ ਉਹਦੀ ਰਿਪੋਰਟ ਫਿਰ ਇਹ ਆਇਆ ਕਿ ਜਦੋਂ ਤੱਕ ਸੁਖਪਾਲ ਸਿੰਘ ਖਹਿਰਾ ਜਾਂ ਦੂਜਿਆਂ ਨੇ ਮੰਗ ਕੀਤੀ ਉਹਦਾ ਇੱਕ ਹਿੱਸਾ ਹੀ ਰਿਪੋਰਟ ਦਾ ਗਾਇਬ ਕਰ ਦਿੱਤਾ ਹੈ ਔਰ ਇੰਨੇ ਵਰੇ ਬੀਤਣ ਬਾਅਦ ਵੀ ਜਿਹੜਾ ਉਹ ਦੋਸ਼ੀ ਦਾ ਪਤਾ ਨਹੀਂ ਕੌਣ ਨੇ ਰਿਪੋਰਟ ਰਾਹੀਂ ਵੀ ਹੈ ਉਹਨੂੰ ਕਿਵੇਂ ਕਿੰਨੀਆਂ ਸਕਸੈਸਿਵ ਹਕੂਮਤਾਂ ਇਹਨਾਂ 40 ਸਾਲਾਂ 'ਚ ਆਈਆਂ। ਲੇਕਿਨ ਜਿਵੇਂ ਅਸੀਂ ਇਹ ਸਮਝਦੇ ਹਾਂ ਵੀ 13 ਅਪ੍ਰੈਲ 1978 ਇੱਕ ਟਰਨਿੰਗ ਪੁਆਇੰਟ ਸੀ
ਜਿਸ ਨੇ ਦੁਨੀਆ ਭਰ ਦੇ ਵਿੱਚ ਬੇਸ਼ੱਕ 13 ਸਿੰਘ ਸ਼ਹੀਦ ਹੋਏ, ਲੇਕਿਨ ਇੰਡੀਅਨ ਸਟੇਟ ਜਿਵੇਂ ਉਹਨਾਂ ਦੇ ਮਗਰ ਖਲੋ ਗਈ ਨਿਰੰਕਾਰੀਆਂ ਦੇ, ਕਿਵੇਂ ਜਿਹੜੀਆਂ ਨਰਕਧਾਰੀਆਂ ਦੀਆਂ ਕਿਤਾਬਾਂ ਬੈਨ ਕਰਨ ਦੀ ਮੰਗ ਸੀ, ਅਵਤਾਰ ਬਾਣੀ, ਯੁਗ ਪੁਰਸ਼, ਉਹਨੂੰ ਵੀ ਠੁਕਰਾਇਆ ਗਿਆ। ਔਰ ਇਨਸਾਫ ਦੇ ਨਾਂ ਥੱਲੇ ਜਦੋਂ ਕਿਹਾ ਗਿਆ ਤੇ ਮੁਰਾਰਜੀ ਦੇਸਾਈ ਤੋਂ ਲੈ ਕੇ ਥੱਲੇ ਤੱਕ ਬਿਆਨਬਾਜ਼ੀ ਇਹ ਸੀ ਕਿ ਉੱਥੇ ਲੈਣ ਕੀ ਗਏ ਸੀ। ਹੁਣ ਇਸ ਸਭ ਦੇ ਬਿਲਕੁਲ ਉਲਟ ਜਦੋਂ ਅਸੀਂ ਸਾਕਾ ਨਕੋਦਰ ਦੇ ਇਹਨਾਂ 4 ਸ਼ਹੀਦ ਸਿੰਘਾਂ ਦਾ ਜ਼ਿਕਰ ਕਰਦੇ ਹਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਹੋਈਆਂ ਸ਼ਹੀਦੀਆਂ ਨੇ, ਪਰ ਸਟੇਟ ਦਾ ਇੰਟੈਂਟ ਜਿਹੜਾ ਹੈ ਉਹ ਉਸੇ ਲਾਈਨ ਦੇ ਉੱਤੇ ਹੀ ਹੈ। ਔਰ ਇਹ ਮੈਂ ਸਮਝਦਾ ਵੀ ਉਹਨਾਂ ਦੇ ਪਿਤਾ ਭਾਈ ਰਵਿੰਦਰ ਸਿੰਘ ਔਰ ਉਹਨਾਂ ਦੇ ਭਰਾਤਾ ਡਾਕਟਰ ਹਰਿੰਦਰ ਸਿੰਘ ਜਿਹੜੇ ਸਟੈਨਫੋਰਡ ਯੂਨੀਵਰਸਿਟੀ 'ਚ ਨੇ, ਇਹ ਉਹਨਾਂ ਨੇ ਜਿਹੜਾ ਇਸ ਨੂੰ, ਜਿਹਨੂੰ ਇਹ ਕਹੋ ਕਿ ਇੱਕ ਕਰੂਸੇਡ ਵਾਂਗ ਲਿਆ ਕਿ ਇਸ ਨੂੰ ਸਟੇਟ ਨੂੰ ਨੰਗਾ ਕਰਨਾ ਹੈ। ਇਨਸਾਫ ਦੀ ਗੱਲ ਜਿਹੜੀ ਆ ਉਹਨਾਂ ਨੇ ਤੋਰੀ ਰੱਖੀ ਹੈ। ਔਰ ਜਿੱਥੇ ਇਹਨਾਂ 4 ਸਿੰਘਾਂ ਦੀਆਂ ਤਸਵੀਰਾਂ ਅੱਜ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸੁਭਾਏਮਾਨ ਨੇ, ਜਿਹੜਾ ਸਿੱਖ ਮਿਊਜ਼ੀਅਮ ਹੈ, ਸੈਂਟਰਲ ਸਿੱਖ ਮਿਊਜ਼ੀਅਮ, ਉਸ ਦੇ ਵਿੱਚ ਵੀ ਨੇ। ਉੱਥੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਜਿਹੜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਬੁੰਗਾ, ਉਸ ਦੇ ਵਿੱਚ ਵੀ 4 ਫਰਵਰੀ ਨੂੰ ਭੋਗ ਪਾਏ ਜਾਂਦੇ ਨੇ। ਉੱਥੇ ਅੱਜ ਭੋਗ ਪਏ ਨੇ। ਔਰ ਇਸ ਵਰੇ ਦੇ ਵਿੱਚ ਕਿਉਂਕਿ 40ਵੀਂ ਐਨੀਵਰਸਰੀ ਹੋਣ ਦੇ ਨਾਤੇ, ਮਾਰਟੀਡਮ ਐਨੀਵਰਸਰੀ, ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਉਲੀਕੇ ਗਏ ਨੇ। ਔਰ ਇਸ ਦੇ ਵਿੱਚ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਂਦੇ ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਦੇ ਵਿਖੇ ਵੀ ਇਹਨਾਂ ਸਿੰਘਾਂ ਦੀ ਯਾਦ ਨੂੰ ਹੀ ਸਮਰਪਿਤ ਸਮਾਗਮ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਭੋਗ ਹੋਏਗਾ। ਔਰ ਡਾਕਟਰ ਹਰਿੰਦਰ ਸਿੰਘ ਸ਼ਮੂਲੀਅਤ ਕਰਨਗੇ। ਮੈਂ ਵੀ ਉਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਆਂਗਾ। ਔਰ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਲੀਕੇ ਨੇ ਉਹਨਾਂ ਦੇ ਵਿੱਚ, ਜਿਵੇਂ ਅੱਜ ਹੀ ਸਾਨੂੰ ਈਵਨ ਇਹਨਾਂ ਨੇ ਭਾਈ ਜੱਸਾ ਸਿੰਘ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ, ਉਹਨਾਂ ਨੇ ਪਿਛਲਾ ਦੀਵਾਨ ਜਿਹੜਾ ਬੁੱਧਵਾਰ ਦਾ ਸੀ ਉਹ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸੀ। ਔਰ ਜਿਹੜੇ ਪ੍ਰੋਗਰਾਮ 40ਵੇਂ ਮਾਰਟੀਡਮ ਡੇ ਦੇ ਤੌਰ ਦੇ ਉੱਤੇ ਹੋਏ, ਜਕਾਰਾ ਵੱਲੋਂ ਸਿੱਖੋਲਰਸ ਕਾਨਫਰੰਸ 31 ਜਨਵਰੀ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਹੋਈ, ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ। 1 ਫਰਵਰੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ 'ਚ ਬਲੱਡ ਡਰਾਈਵ ਹੋਇਆ। ਔਰ 2 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਗਏ ਨੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਜਿਵੇਂ ਮੈਂ ਦੱਸਿਆ, ਅੰਮ੍ਰਿਤਸਰ। ਔਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 3 ਫਰਵਰੀ ਨੂੰ ਸਟੈਨੀਸਲਾਸ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਮੋਡੈਸਟੋ ਵੱਲੋਂ ਜਿਹੜੀ ਹੈ ਇਹਨਾਂ ਸਾਕਾ ਨਕੋਦਰ ਦੇ ਇਹਨਾਂ 4 ਸ਼ਹੀਦਾਂ ਦੀ ਯਾਦ 'ਚ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 3 ਫਰਵਰੀ ਨੂੰ ਮੈਂਟੀਕਾ ਜਿਹੜੀ ਸਿਟੀ ਕੌਂਸਲ ਵੱਲੋਂ ਜਾਰੀ ਕੀਤੀ ਗਈ। ਅਖੰਡ ਪਾਠ ਭੋਗ ਜਿਹੜੇ ਨੇ ਉਹ 4 ਤਰੀਕ ਨੂੰ ਅੱਜ ਉੱਥੇ ਪੈ ਚੁੱਕੇ ਹੋਣਗੇ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ਬੁੰਗਾ ਅਕਾਲ ਤਖਤ ਦੇ ਪਿੱਛੇ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ ਨਾਰਵਿਚ ਸਿਟੀ ਕੌਂਸਲ ਕਨੈਕਟੀਕਟ, ਜਿੱਥੇ ਹੁਣ ਸਵਰਨਜੀਤ ਸਿੰਘ ਮੇਅਰ ਬਣੇ ਨੇ, ਉਹਨਾਂ ਦੀ ਸਿਟੀ ਹੈ, ਉਹਨਾਂ ਨੇ ਅੱਜ ਜਾਰੀ ਕੀਤੀ ਹੈ ਪ੍ਰੋਕਲਾਮੇਸ਼ਨ। ਔਰ ਇਸੇ ਤਰ੍ਹਾਂ 6 ਫਰਵਰੀ ਨੂੰ ਜਿਹੜਾ ਹੈ ਉਹ ਮੈਂ ਜਿਵੇਂ ਦੱਸਿਆ ਹੀ ਹੈ ਗੁਰਦੁਆਰਾ ਰਿਚਮੰਡ ਹਿੱਲ ਅਖੰਡ ਪਾਠ ਸਾਹਿਬ ਹੈ, 8 ਫਰਵਰੀ ਨੂੰ ਭੋਗ ਹੈ। ਔਰ ਸਹਿਜ ਪਾਠ ਦੇ ਨਾਲ ਕਮੈਂਸਮੈਂਟ 9 ਫਰਵਰੀ ਨੂੰ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਕੈਲੀਫੋਰਨੀਆ। ਫਿਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 10 ਫੈਬਰਵਰੀ ਨੂੰ ਸੈਨ ਵਾਕਿਨ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਸਟਾਕਟਨ ਦੇ ਵਿਖੇ ਹੈ। ਔਰ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ 10 ਫਰਵਰੀ ਨੂੰ ਯੂਨੀਅਨ ਸਿਟੀ ਕੌਂਸਲ ਨੇ ਕਰਨੀ ਹੈ। ਫਿਰ 13 ਤਰੀਕ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਅਖੰਡ ਪਾਠ ਸਾਹਿਬ 15 ਨੂੰ ਭੋਗ ਹੋਏਗਾ। ਔਰ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਕੈਲੀਫੋਰਨੀਆ 22 ਫਰਵਰੀ ਨੂੰ ਹੋਏਗਾ। ਔਰ ਇਸੇ ਤਰ੍ਹਾਂ 8 ਮਾਰਚ ਨੂੰ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਔਰ ਇਹ ਉਹਨਾਂ ਦੀ ਯਾਦ ਸਿੰਘਾਂ ਦੀ ਗੁਰਦੁਆਰਾ ਸਾਹਿਬ ਸਟਾਕਟਨ। ਸੋ ਇਹ ਬੜੀ ਡੀਟੇਲਡ ਹੈ। ਔਰ ਇਸ ਦੇ ਨਾਲ ਹੀ ਅੱਜ ਸਾਨੂੰ ਕੈਨੇਡਾ ਤੋਂ ਵੀ 2 ਪ੍ਰੋਕਲਾਮੇਸ਼ਨ ਜਿਹੜੀਆਂ ਸਾਡੇ ਬਿਊਰੋ ਚੀਫ ਭਾਈ ਮਨਵੀਰ ਸਿੰਘ ਨੇ ਵੀ ਭੇਜੀਆਂ ਹੈ, ਭਾਈ ਡਾਕਟਰ ਹਰਿੰਦਰ ਸਿੰਘ ਉਹਨਾਂ ਨੇ ਵੀ ਭੇਜੀਆਂ। ਇੱਕ ਮੇਅਰ ਸਿਟੀ ਆਫ ਐਡਮਿੰਟਨ ਦੇ ਵੱਲੋਂ ਜਾਰੀ ਪ੍ਰੋਕਲਾਮੇਸ਼ਨ ਹੈ, ਐਡਮਿੰਟਨ ਐਲਬਰਟਾ ਸਟੇਟ 'ਚ ਹੈ ਕੈਨੇਡਾ ਦੀ। ਔਰ ਦੂਸਰੀ ਸਾਕਾ ਨਕੋਦਰ ਡੇ ਪ੍ਰੋਕਲਾਮੇਸ਼ਨ ਜਿਹੜੀ ਹੈ ਮਿਸਟਰ ਮੇਅਰ ਪੈਟਰਿਕ ਬਰਾਊਨ ਵੱਲੋਂ ਸਿਟੀ ਆਫ ਬਰੈਂਪਟਨ ਹੈ। ਸੋ ਅਸੀਂ ਵੀ ਔਰ ਇਸ ਦੇ ਨਾਲ ਹੀ ਅੱਜ ਇੱਕ ਵੱਡਾ ਜਿਹੜਾ ਇਹਨਾਂ 4
ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਇਨਸਾਫ ਯਾਤਰਾ ਇਹ ਪੰਜਾਬ ਦੇ ਵਿੱਚ ਜਿਹੜਾ ਸ਼ੇਰਪੁਰ ਚੌਂਕ ਕਪੂਰਥਲਾ ਬਾਈਪਾਸ ਤੋਂ ਆਰੰਭ ਹੋ ਕੇ ਦੁਪਹਿਰੇ 1 ਵਜੇ ਗੁਰਦੁਆਰਾ ਗੁਰੂ ਅਰਜਨ ਸਾਹਿਬ ਮੁਹੱਲਾ ਨਾਨਕਪੁਰਾ ਨਕੋਦਰ ਤੱਕ ਇਹ ਮਾਰਚ ਹੈ। ਆਲਰੇਡੀ ਇਹ ਅਕੰਪਲਿਸ਼ ਹੋ ਚੁੱਕਾ ਹੋਏਗਾ। ਉੱਥੋਂ ਸ਼ੁਰੂ ਕਰਕੇ ਸ਼ੇਰਪੁਰ ਚੌਂਕ ਕਪੂਰਥਲਾ ਬਾਈਪਾਸ ਤੋਂ ਜਿਸ ਗੁਰਦੁਆਰਾ ਸਾਹਿਬ 'ਚ ਇਹ ਬੇਅਦਬੀ ਹੋਈ, ਅਗਨ ਭੇਟ ਕੀਤੀਆਂ ਗਈਆਂ, ਸ਼ਿਵ ਸੈਨਾ ਨੇ ਉਹਦੇ 'ਚ ਲੀਡ ਰੋਲ ਲਿਆ, ਉਸ ਮੁਕਾਮ ਤੱਕ ਇਹ ਯਾਤਰਾ ਹੋਏਗੀ। ਔਰ ਇਸ ਦੇ ਉੱਤੇ ਈਵਨ ਟ੍ਰਿਬਿਊਨ ਨੇ ਵੀ ਜਿਹੜਾ ਕੱਲ ਦੀ ਟ੍ਰਿਬਿਊਨ ਦੀ ਸਟੋਰੀ ਸੀ, 40 years ਆਫਟਰ ਸਾਕਾ ਨਕੋਦਰ ਵਿਕਟਮਸ ਫਾਦਰ ਮੇਕਸ ਫਾਈਨਲ ਅਪੀਲ ਫਾਰ ਜਸਟਿਸ। ਸਰ ਬਲਦੇਵ ਸਿੰਘ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਟ੍ਰਿਬਿਊਨ ਦੇ ਰਿਪੋਰਟਰ ਨੇ, ਔਰ ਉਹਦੇ 'ਚ ਟੂਵਰਡਸ ਦਾ ਐਂਡ ਉਹਨਾਂ ਨੇ ਇਹੀ ਕਿਹਾ ਕਿ ਭਾਈ 4 ਸਾਡੀਆਂ ਕੋਰ ਡਿਮਾਂਡਸ ਨੇ, ਜਿਹੜਾ ਉਹਨਾਂ ਨੇ ਲੈਟਰ ਵੀ ਉਹਨੂੰ ਭਗਵੰਤ ਮਾਨ ਨੂੰ ਵੀ ਲਿਖਿਆ ਕਿ ਭਾਈ ਤੁਸੀਂ ਖਾ ਗਏ ਹੋ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਇਨਕੁਆਇਰੀ ਰਿਪੋਰਟ ਵੀ ਪਾਰਟ 2 ਜਿਹੜਾ ਕਈ ਵਾਰੀ ਇਹ ਇਸ਼ੂ ਪੰਜਾਬ ਵਿਧਾਨ ਸਭਾ ਦੇ ਫਲੋਰ ਤੇ ਚੁੱਕਿਆ ਗਿਆ, ਔਰ ਜਿਹੜੀਆਂ 4 ਮੰਗਾਂ ਕੀਤੀਆਂ ਗਈਆਂ ਨੇ ਕੋਰ ਡਿਮਾਂਡ ਜੇ ਟ੍ਰਿਬਿਊਨ ਨੇ ਰਿਪੋਰਟ ਕੀਤਾ ਹੈ ਕਿ ਵੀ ਇਹ ਜਿਹੜਾ ਕੇਸ ਹੈ CBI ਨੂੰ ਫॉर ਐਨ ਇੰਡੀਪੈਂਡੈਂਟ ਟਾਈਮ ਬਾਉਂਡ ਇਨਕੁਆਇਰੀ, ਹਾਲਾਂ ਨਿਕਲਣਾ ਕੀ ਹੈ, ਹੁਣ ਤਾਂ ਬਹੁਤ ਸਾਰੀ ਐਵੀਡੈਂਸ, ਇਜ਼ਹਾਰ ਆਲਮ ਵੀ ਮਰ ਗਿਆ, ਹੋਰ ਵੀ ਕੋਈ ਮਰ ਗਏ, ਪਰ ਉਹਨਾਂ ਦਾ ਇਹ ਹੈ ਕਿ ਭਾਈ ਟਰੂਥ ਐਟਲੀਸਟ ਦੁਨੀਆ ਦੇ ਸਾਹਮਣੇ ਆਏ। ਔਰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਜਿਹੜੀ ਇਹ ਸਾਰੇ ਸਾਕੇ ਦੇ ਉੱਤੇ ਆਪਣੀ ਇਨਵੈਸਟੀਗੇਟਿਵ ਰਿਪੋਰਟ ਦਿੱਤੀ, ਉਸ ਨੂੰ ਜਿਹੜਾ ਹੈ ਉਹ ਉਹਨੂੰ ਔਰ ਇਸ ਰਿਪੋਰਟ ਨੂੰ ਵੀ, ਕਿਉਂਕਿ ਜਦੋਂ ਕਮਿਸ਼ਨ ਬਣਦਾ ਸਰਕਾਰ ਦਾ ਸੈਕੰਡ ਉਹਦਾ ਹਿੱਸਾ ਹੁੰਦਾ ਹੈ ਐਕਸ਼ਨ ਟੇਕਨ, ਜੋ ਉਸ ਰਿਪੋਰਟ ਤੋਂ ਬਾਅਦ ਕੀ ਹੈ, ਔਰ ਜਿਹੜੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਹੈ ਪਲੱਸ ਐਕਸ਼ਨ ਟੇਕਨ ਰਿਪੋਰਟ ਜਿਹੜੀ ਹੈ ਇਸ ਨੂੰ ਟੇਬਲ ਦੇ ਉੱਤੇ ਰੱਖਿਆ ਜਾਏ। ਔਰ ਇਹ ਇੱਕ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕ੍ਰੈਡੀਬਲ ਹਾਈ ਲੈਵਲ SIT ਬਣਾਈ ਜਾਏ, ਜਿਹੜੀ ਕਿ ਦੱਸੇ ਕਿ ਜਿਹੜਾ ਪਾਰਟ 2 ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਦਾ ਕਿਵੇਂ ਗਾਇਬ ਕੀਤਾ ਗਿਆ ਔਰ ਉਹਦੇ ਲਈ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏ। ਹਾਲਾਂ ਇਹਨਾਂ 'ਚੋਂ ਵੀ ਨਿਕਲਣਾ ਕੁਛ ਨਹੀਂ ਹੈ, ਪਰ ਘੱਟੋ ਘੱਟ ਜਿਵੇਂ ਸਿੰਗਲ ਹੈਂਡਡਲੀ ਸਰ ਬਲਦੇਵ ਸਿੰਘ ਹੋਰਾਂ ਨੇ ਇਸ ਕੇਸ ਨੂੰ ਲੜਿਆ, ਔਰ ਜਿਵੇਂ ਹਾਲਾਂ ਇਹ ਬਹੁਤ ਸਾਰਾ ਫਰਜ਼ ਤਾਂ ਕੌਮੀ ਸੀ, ਪਰ ਕਿਉਂਕਿ ਪਰਿਵਾਰ ਕੌਮ ਨੂੰ ਸਮਰਪਿਤ ਹੈ, ਔਰ ਅੱਜ ਜਿਹੜੀ ਸਾਕਾ ਨਕੋਦਰ ਦੀ ਗੂੰਜ ਹੈ ਉਹ ਅਕਾਲ ਤਖਤ ਤੋਂ ਲੈ ਕੇ ਕਨੈਟੀਕਟ ਤੱਕ, ਵਾਸ਼ਿੰਗਟਨ DC ਤੱਕ, ਐਡਮਿੰਟਨ ਤੱਕ, ਸਟਾਕਟਨ ਤੱਕ, ਸੋ ਦੁਨੀਆ ਦਾ ਕੋਈ ਹਿੱਸਾ ਐਸਾ ਨਹੀਂ, ਔਰ ਬਹੁਤ ਸਾਰੀਆਂ ਥਾਵਾਂ 'ਤੇ ਜਿਵੇਂ ਮੈਂ ਕਿਹਾ ਇਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਵੀ ਸੁਭਾਇਮਾਨ ਨੇ, ਔਰ ਇਹ ਦੱਸਣ ਲਈ ਹੈ ਕਿ ਭਾਈ ਇਹ ਕੋਈ ਅੱਤਵਾਦ ਜਾਂ ਦੂਸਰੇ ਦੇ ਨਾਂ ਥੱਲੇ ਜਿਵੇਂ ਇਹਨਾਂ ਨੇ ਨੈਰੇਟਿਵ ਸਿਰਜਿਆ, ਇਹ ਸਾਡੇ ਯੋਧੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਲਈ, ਗੁਰੂ ਗ੍ਰੰਥ ਗੁਰੂ ਪੰਥ ਦੇ ਲਈ ਜਿਹੜਾ ਜੂਝੇ ਨੇ, ਔਰ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਇਹਨਾਂ ਸੂਰਬੀਰ ਯੋਧਿਆਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ। ਸੋ ਕੋਟ ਪ੍ਰਣਾਮ ਹੈ ਨਾ ਆਪਣੇ ਸਿੱਖ ਕੌਮ ਦੇ ਸ਼ਹੀਦਾਂ ਨੂੰ। ਸੋ ਇੱਥੇ ਲੈਣੇ ਬ੍ਰੇਕ ਆ ਵਿਊਅਰਸ, ਤੋਂ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ,
ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਸੋਸ਼ਲ ਰਾਹੀਂ ਭਾਰਤ ਨਾਲ ਡੀਲ ਹੋਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਹੁਣ ਭਾਰਤ ਰੂਸ ਤੋਂ ਤੇਲ ਬਿਲਕੁਲ ਨਹੀਂ ਖਰੀਦੇਗਾ ਅਤੇ 500 ਬਿਲੀਅਨ ਡਾਲਰ ਦੀ ਜਿਹੜੀ ਅਮਰੀਕਾ ਵਿੱਚ ਇਨਵੈਸਟਮੈਂਟ ਕਰੇਗਾ। ਸੋ ਭਾਰਤੀ ਲੀਡਰਾਂ ਵੱਲੋਂ ਇਸ ਨੂੰ ਵੱਡੀ ਕਾਮਯਾਬੀ ਦੱਸਣ ਦਾ ਝੂਠ ਜਿਹੜਾ ਬਾਰ-ਬਾਰ ਬੋਲਿਆ ਜਾ ਰਿਹਾ ਹੈ ਔਰ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਵੱਲੋਂ ਟਰੰਪ ਵੱਲੋਂ ਦਿੱਤੇ ਬਿਆਨੀਆਂ ਨੂੰ ਦੁਹਰਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? 20ਵੀਂ ਸਦੀ ਦੇ ਵੱਡੇ ਸਿੱਖ ਫਿਲਾਸਫਰ ਸਰ ਕਪੂਰ ਸਿੰਘ, ਉਹਨਾਂ ਦੀ ਜ਼ਬਾਨੀ ਮੈਂ ਇਹ ਵਾਕਿਆ ਸੁਣਿਆ। ਉਹ ਅਕਸਰ ਬਿਆਨਦੇ ਸੀ ਕਿ ਵੀ ਕਿਵੇਂ ਬ੍ਰਾਹਮਣਵਾਦੀਆਂ ਨੇ ਸ਼ੰਕਰਾ ਦੇ ਜ਼ਮਾਨੇ 'ਚ, ਜਿਹਨੂੰ ਬਾਅਦ ਦੇ ਵਿੱਚ ਸ਼ੰਕਰਾ ਆਚਾਰੀਆ ਕਿਹਾ ਗਿਆ, ਗ੍ਰੇਟ ਟੀਚਰ, ਕਿਵੇਂ ਬੁੱਧ ਧਰਮ ਦਾ ਸ਼ਾਸਤਰ ਤੇ ਸ਼ਸਤਰ, ਇਹਨਾਂ ਦੋ ਹਥਿਆਰਾਂ ਦੀ ਵਰਤੋਂ ਕਰਕੇ ਕਿਵੇਂ ਬੁੱਧ ਧਰਮ ਦਾ ਖਾਤਮਾ ਕੀਤਾ ਗਿਆ। ਹੁਣ ਸ਼ਾਸਤਰ ਜਦੋਂ ਲਫ਼ਜ਼ ਅਸੀਂ ਕਹਿੰਦੇ ਹਾਂ ਤੇ ਇਹਨੂੰ ਸ਼ਾਸਤਰਾਰਥ ਨਾਲ ਜੋੜਿਆ ਜਾਂਦਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਡਿਬੇਟ ਹੁੰਦੀ ਸੀ ਕਿ ਵੀ ਜਿਹੜੇ ਵੀ ਦੋ ਵਿਊ ਪੁਆਇੰਟ ਵਾਲੇ ਸਕਾਲਰ ਨੇ ਉਹ ਪਬਲਿਕ ਡਿਬੇਟ ਕਰਦੇ ਸੀ ਕਿ ਵੀ ਤੁਸੀਂ ਇੱਕ ਸਵਾਲ ਪੁੱਛਿਆ ਜਾਂਦਾ ਹੈ, ਉਹ ਉਹਦਾ ਜਵਾਬ ਦਿੰਦਾ ਹੈ, ਉਹਦਾ ਦਿੰਦਾ ਹੈ। ਲੋਕ ਜਿਹੜੇ ਨੇ ਉਹ ਦੇਖ ਰਹੇ ਨੇ ਔਰ ਇਵੈਂਚੁਅਲੀ ਜਿਹੜਾ ਜਿਹਦੀ ਦਲੀਲ ਦੇ ਸਾਹਮਣੇ, ਕਿਉਂਕਿ ਉਹ ਇੱਕ ਇਮਾਨਦਾਰ ਤਰੀਕਾ ਸੀ ਕਿ ਵੀ ਤੁਸੀਂ ਹੁਣ ਜਿਵੇਂ ਇੱਥੇ ਕੋਰਟ ਰੂਮਸ ਦੇ ਵਿੱਚ ਵਕੀਲਾਂ ਦੀ ਗਵਾਹੀਆਂ, ਉਹ ਤਾਂ ਜਾਂ ਵਕੀਲਾਂ ਦੀ ਜਿਹੜੀ ਵਜ਼ਾਹਤ ਹੈ ਜਾਂ ਵਕਾਲਤ ਹੈ, ਉਹ ਵੀ ਕਾਨੂੰਨ ਦੇ ਦਾਇਰੇ 'ਚ ਹੁੰਦੀ ਹੈ ਵੀ ਇਹ ਸਾਬਤ ਕਰਨ ਦੇ ਲਈ ਵੀ ਕਿਹੜੀ ਗੱਲ ਗੈਰ ਕਾਨੂੰਨੀ ਹੋਈ ਹੈ, ਕਿਹੜੀ ਕਾਨੂੰਨੀ ਹੋਈ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹਦੇ 'ਚ ਕਿਹਦੀ ਕਾਬਲੀਅਤ ਹੈ ਜਾਂ ਕਿੱਥੇ ਝੂਠ ਚੱਲਿਆ ਜਾਂ ਨਹੀਂ ਚੱਲਿਆ। ਲੇਕਿਨ ਜਿਹੜੇ ਵੀ ਸਜ਼ਾਵਾਂ ਹੁੰਦੀਆਂ ਨੇ ਜਾਂ ਅਦਾਲਤਾਂ ਨੇ, ਉਹ ਤਾਂ ਬੇਸਿਕਲੀ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਹੀ ਹੁੰਦੀ ਹੈ ਕਿਸੇ ਵੀ ਜੁਰਮ ਦੀ ਸਜ਼ਾ ਦੇਣ ਦੇ ਲਈ। ਸੋ ਇਹ ਧਾਰਮਿਕ ਸ਼ਾਸਤਰਾਰਥ ਸੀ ਧਰਮਾਂ ਦੀ ਦੁਨੀਆ ਦੇ ਵਿੱਚ। ਫਿਰ ਇਹ ਹੁੰਦਾ ਸੀ ਵੀ ਜਿਹਦੇ ਸਾਹਮਣੇ ਡਿਫੀਟ ਹੋ ਗਿਆ, ਜਿਹਦਾ ਆਰਗੂਮੈਂਟ ਕਮਜ਼ੋਰ ਹੈ, ਜਿਸ ਦੀ ਦਲੀਲ ਦੇ ਸਾਹਮਣੇ ਦੂਜੀ ਦਲੀਲ ਨਹੀਂ ਟਿਕੀ, ਉਹ ਆਪਣੀ ਹਾਰ ਮੰਨ ਲੈਂਦਾ ਸੀ ਔਰ ਉਹਦੇ ਮਤ ਨੂੰ ਫਿਰ ਉਹ ਸਵੀਕਾਰ ਕਰ ਲੈਂਦਾ ਸੀ। ਔਰ ਬਹੁਤ ਵਾਰ ਆਪਣੀਆਂ ਕਿਤਾਬਾਂ ਜਾਂ ਆਪਣੇ ਜੋ ਵੀ ਸ਼ਾਸਤਰ ਜਾਂ ਧਰਮ ਗ੍ਰੰਥ ਜਾਂ ਜੋ ਜਿਹਦਾ ਉਹ ਪਹਿਲਾਂ ਫਾਲੋਅਰ ਸੀ, ਉਹਨੂੰ ਵੀ ਦੂਜੇ ਦੇ ਹਵਾਲੇ ਕਰ ਦਿੰਦਾ ਸੀ। ਹੁਣ ਸ਼ੰਕਰਾ ਔਰ ਇਹ ਅੱਜ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਵੀ ਈਵਨ ਜਿਹੜੀ ਸੋ ਕਾਲਡ ਟ੍ਰੇਡ ਡੀਲ ਹੋਈ, ਅਜੇ ਤੱਕ ਉਹਦਾ ਕੋਈ ਜਿਹੜੀ ਹੈ ਉਹ ਡੀਟੇਲ ਵੀ ਸਾਹਮਣੇ ਨਹੀਂ ਹੈ, ਕੋਈ ਦਸਤਖਤ ਵੀ ਨਹੀਂ ਹੋਏ, ਦੂਜੇ ਨਹੀਂ। ਸਾਨੂੰ ਸਭ ਤੋਂ ਪਹਿਲਾਂ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਹੀ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਦੀ ਲਿਖਤ ਤੋਂ ਪਤਾ ਲੱਗਾ ਔਰ ਉਸ ਤੋਂ ਬਾਅਦ ਮੋਦੀ ਨੇ ਵੀ ਬੜੀਆਂ ਵਧਾਈਆਂ, 1 ਬਿਲੀਅਨ 400 ਮਿਲੀਅਨ ਲੋਕਾਂ ਵੱਲੋਂ ਸ਼ੁਕਰੀਆ ਅਦਾ ਕੀਤਾ ਕਿ ਵਰਲਡ ਪੀਸ ਲਈ ਤੁਸੀਂ ਬਹੁਤ ਹੋ, ਕੀ ਹੋ। ਹੁਣ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਉਸ ਟਰੂਥ ਸੋਸ਼ਲ ਦੇ ਵਿੱਚ ਲਿਖੀ, ਅਸੀਂ ਪਰਸੋਂ ਦੇ ਆਪਣੇ ਪ੍ਰੋਗਰਾਮ ਜਿਹੜਾ ਸਾਡਾ ਲੀਡ ਸੈਗਮੈਂਟ ਸੀ ਉਹਦੇ 'ਚ ਅਸੀਂ ਇਹ ਦੱਸਿਆ ਕਿ ਵੀ ਘਬਰਾਇਆ ਹੋਇਆ ਮੋਦੀ, ਨਰਵਸ ਮੋਦੀ, ਇੱਕ ਪਾਸੇ ਐਪਸਟਾਈਨ ਫਾਈਲ ਦੇ ਵਿੱਚੋਂ 7-8 ਈਮੇਲਾਂ ਨਿਕਲਦੀਆਂ ਨੇ ਕਿ ਕਿਵੇਂ ਉਹ ਮਿਲਿਆ ਹੀ ਜਾ ਕੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਐਪਸਟਾਈਨ ਦੇ ਕਹਿਣ ਤੋਂ ਬਾਅਦ, ਔਰ ਉਹਨਾਂ ਦਾ ਹਰਦੀਪ ਪੁਰੀ ਉਹ ਕਿਵੇਂ ਇਨ ਟੱਚ ਸੀ, ਉਹਦੀ ਕੀ ਕਮਿਊਨੀਕੇਸ਼ਨ ਸੀ। ਸੋ ਇੱਕ ਪਾਸੇ ਇਹ ਘਬਰਾਹਟ ਪੂਰੀ ਤਰ੍ਹਾਂ ਔਰ ਹੋਰ ਉਹਨਾਂ ਦਾ ਕੀ ਨਿਕਲਣਾ। ਸੋ ਉਸ ਸਾਰੇ ਜਦੋਂ ਤੁਸੀਂ ਟਾਈਮ ਫਰੇਮ ਦੇਖਦੇ ਹੋ ਉਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਇਹ ਮੋਦੀ ਦਾ ਕੰਪਲੀਟ ਸਰੈਂਡਰ ਹੈ ਔਰ ਅਮਰੀਕਾ ਨੇ ਬਿਲਕੁਲ ਠੀਕ ਟਾਈਮਿੰਗ ਦੇ ਨਾਲ ਔਰ ਟਰੰਪ ਨੇ ਬੜੇ ਫਖਰ ਨਾਲ ਆਪਣੇ ਉਸ ਟਵੀਟ 'ਚ ਕਿਹਾ ਕਿ ਵੀ ਭਾਰਤ ਨੇ ਇਹ ਇਕਰਾਰ ਕੀਤਾ ਵੀ ਕੋਈ ਰਸ਼ੀਅਨ ਆਇਲ ਨਹੀਂ ਖਰੀਦੇਗਾ। ਅਸੀਂ 25% ਤੋਂ ਘਟਾ ਕੇ ਉਹਨਾਂ ਦੀ ਟੈਰਿਫ 18% ਕਰ ਰਹੇ ਹਾਂ ਔਰ ਇਹ ਜਿਹੜਾ ਹੈ ਨਾ ਉਹ ਰਸ਼ੀਅਨ ਆਇਲ ਲਏਗਾ
ਅਮਰੀਕਨ ਆਇਲ ਲਏਗਾ ਜਾਂ ਵੈਨਜ਼ੂਏਲਾ ਦਾ ਆਇਲ, ਜ਼ਾਹਰ ਹੈ ਵੈਨਜ਼ੂਏਲਾ ਦੇ ਉੱਤੇ ਵੀ ਅਮਰੀਕਾ ਦਾ ਕੰਟਰੋਲ ਹੈ ਤੇ ਅਸੀਂ 18% ਕਰ ਰਹੇ ਹਾਂ, ਔਰ ਇੰਡੀਆ ਜਿਹੜੀ ਹੈ ਅਮਰੀਕਨ ਪ੍ਰੋਡਕਟਸ ਦੇ ਉੱਤੇ 0% ਟੈਰਿਫ ਹੋਏਗੀ। ਔਰ ਇਹ ਜਿਹੜਾ ਬੜੀ ਵੱਡੇ ਆ ਜਿਹੜਾ ਮਾਈ ਫਰੈਂਡ ਮੋਦੀ ਇਹ ਉਹ ਬਾਕੀ ਤਾਂ ਬਟਰਿੰਗ ਸੀ, ਪਰ ਉਸ ਦਾ ਤੱਤ ਸਾਰੇ ਸੀ ਔਰ ਨਾਲ ਇਹ ਸੀ ਕਿ ਇਹ ਵੀ ਇਕਰਾਰ ਹੋਇਆ ਕਿ ਇੰਡੀਆ $500 ਬਿਲੀਅਨ ਅਮਰੀਕਾ ਦੇ ਵਿੱਚ ਇਨਵੈਸਟ ਕਰੇਗਾ। ਹੁਣ ਆਮ ਬੰਦੇ ਨੂੰ ਵੀ ਸਮਝ ਆਉਂਦੀ ਸੀ ਵੀ ਔਰ ਉਹਨੂੰ ਜੇ ਮੋਦੀ ਸ਼ੁਕਰੀਆ ਕਰ ਰਿਹਾ ਔਰ ਦੂਜਾ ਕਰ ਰਿਹਾ ਦਾ ਮਤਲਬ ਹੈ ਵੀ ਜੋ ਟਰੰਪ ਨੇ ਕਿਹਾ ਉਹ ਠੀਕ ਹੈ। ਹੁਣ ਜਿਹੜੇ ਐਕਸਪਰਟ ਜਾਂ ਐਨਾਲਿਸਟ ਨੇ ਉਹ ਕਹਿੰਦੇ ਨੇ ਵੀ $42 ਬਿਲੀਅਨ ਦਾ ਹੁਣ ਦੇ ਇਸ ਡੀਲ ਤੋਂ ਪਹਿਲਾਂ ਜੋ ਪਿਛਲੇ ਸਾਲਾਂ 'ਚ ਰਿਹਾ ਇੰਡੀਆ ਨੂੰ ਜਿਹੜਾ ਉਹ ਇੰਡੀਆ ਦੇ ਹੱਕ 'ਚ ਸੀ ਕਿ ਐਕਸਟਰਾ $42 ਬਿਲੀਅਨ ਦੀ ਟ੍ਰੇਡ ਉਹ ਕਰਦਾ ਅਮਰੀਕਾ ਨਾਲ। ਉਹਨਾਂ ਨੇ ਕਿਹਾ ਵੀ ਜੇ $500 ਬਿਲੀਅਨ ਇੰਡੀਆ ਨੇ ਇਨਵੈਸਟ ਕਰਨਾ ਹੈ ਅਮਰੀਕਾ 'ਚ ਤੇ 40 ਨੂੰ ਤੁਸੀਂ ਜਿਹੜਾ ਉਹ 15 ਨਾਲ ਜਰਬ ਦਿਓ ਤੇ ਫਿਰ ਜਾ ਕੇ ਉਹਨਾਂ ਪੀਰੀਅਡ ਬਣਦਾ ਕਿ ਵੀ ਉਹਨਾਂ ਦਾ ਫਾਇਦਾ ਨਹੀਂ ਸੀ ਜਿੰਨਾ ਕਿ ਇੰਨਾ ਕੁ ਇਨਵੈਸਟ ਕਰਨ ਦਾ। ਤੇ ਜੇ ਆਇਲ ਰਸ਼ੀਆ ਤੋਂ ਨਹੀਂ ਲੈਣਾ ਜਿਹੜਾ ਚੀਪਰ ਸੀ, ਸਬਸਿਡਾਈਜ਼ ਸੀ, ਤੇ ਉਹਨਾਂ ਦੀ ਇਕਨੋਮੀ ਇੰਡੀਆ ਦੀ ਕਿੱਥੇ ਜਾਏਗੀ। ਔਰ ਜਿਵੇਂ ਸੈਲੀਬ੍ਰੇਟ ਕੀਤਾ ਟਰੰਪ ਨੇ ਕਿ ਭਾਈ ਹੁਣ ਖੁੱਲ ਗਿਆ ਅਮਰੀਕਨ ਚੀਜ਼ਾਂ ਤੇ 0 ਟੈਰਿਫ ਹੋਏਗਾ ਕਿ ਵੀ ਇਹ ਤਾਂ ਕੰਪਲੀਟ ਸਰੈਂਡਰ ਹੈ। ਲੇਕਿਨ ਜਿਵੇਂ ਮੈਂ ਉਹ ਧਾਰਮਿਕ ਸ਼ਾਸਤਰਾਰਥ ਦੀ ਗੱਲ ਕੀਤੀ ਔਰ ਸਰ ਕਪੂਰ ਸਿੰਘ ਹੋਰਾਂ ਨੇ ਬਿਆਨਿਆ ਕਿ ਵੀ ਨਾਲ ਦੀ ਨਾਲ ਉਹਦੇ ਜਿਹੜੀ ਹੈ ਇੱਕ ਪੂਰੀ ਫੌਜ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੇ ਵੀ ਦਿੱਤੀ ਸੀ ਸ਼ੰਕਰਾਂ ਨੂੰ, ਨਾਲ ਦੀ ਨਾਲ ਬੋਧੀਆਂ ਦਾ ਘਾਣ ਵੀ, ਹਜ਼ਾਰਾਂ ਨੂੰ ਮਾਰਨਾ, ਉਹਨਾਂ ਦੀਆਂ ਮੋਨੈਸਟਰੀਜ਼, ਮੱਠ, ਸਤੂਪੇ, ਉਹਨਾਂ ਦੇ ਉੱਤੇ ਕਬਜ਼ੇ। ਪਰ ਜਦੋਂ ਉਹ ਲੰਕਾ ਆਇਆ ਔਰ ਉਹਦੇ 'ਚ ਡਿਬੇਟ ਹੋਈ, ਬੌਧੀ ਭਿਕਸ਼ੂ ਉਹਨਾਂ ਦੇ ਆਏ ਵੱਡੇ ਵੱਡੇ ਔਰ ਦੂਜੇ, ਤੇ ਉਹਨਾਂ ਨੇ ਜਦੋਂ ਡਿਬੇਟ ਹੋਈ ਤੇ ਸ਼ੰਕਰਾ ਜਿਹੜਾ ਉਹ ਨਿਰੁੱਤਰ ਹੋ ਗਿਆ। ਸ਼ੰਕਰਾਚਾਰੀ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਲੇਕਿਨ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਕਿ ਵੀ ਇੱਥੇ ਉਹਨਾਂ ਦੇ ਬਹੁਤ ਵੱਡੇ ਸਕਾਲਰ ਬੈਠੇ ਨੇ ਬੋਧੀਆਂ ਦੇ, ਕਾਠਮੰਡੂ 'ਚ, ਨੇਪਾਲ ਦੇ ਵਿੱਚ ਵੀ ਔਰ ਇਹ ਲੰਕਾ 'ਚ ਵੀ। ਇੱਥੇ ਉਹਨਾਂ ਨੇ ਪਹਿਲਾਂ ਹੀ ਆਪਣੀ ਵੱਡੀ ਭੀੜ ਇਕੱਠੀ ਕੀਤੀ ਹੋਈ ਸੀ। ਜਿਉਂ ਹੀ ਸ਼ੰਕਰਾ ਜਿਹੜਾ ਲਾਜਵਾਬ ਹੋਇਆ, ਨਿਰੁੱਤਰ ਹੋਇਆ, ਤੇ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਜੀ ਆਚਾਰੀਆ ਜੀ ਜੀਤ ਗਏ, ਆਚਾਰੀਆ ਜੀ ਜੀਤ ਗਏ, ਹੁੜਦਮ ਮਚਾਤਾ, ਦੂਸਰਾ ਕਰਤਾ। ਉਹ ਜਿਹੜੀ ਦੂਸਰੀ ਸੇਨਰ ਆਵਾਜ਼ ਸੀ ਉਹਨੂੰ ਸਾਇਲੈਂਟ ਕਰਤਾ। ਹਾਲਾਂਕਿ ਉੱਥੋਂ ਵਾਪਸ ਮੁੜ ਆਇਆ, ਉੱਥੋਂ ਉਹਨੂੰ ਮੁੜਨਾ ਪਿਆ ਵਾਪਸ, ਇਸ ਲਈ ਸ੍ਰੀਲੰਕਾ ਦੇ ਵਿੱਚ ਬੁੱਧ ਧਰਮ ਬਚ ਗਿਆ। ਹੁਣ ਸਰ ਕਪੂਰ ਸਿੰਘ ਹੋਰਾਂ ਦੀ ਇੰਟਰਪ੍ਰੀਟੇਸ਼ਨ ਹੈ। ਸੋ ਮੈਂ ਇਹ ਦੇਖਦਾ ਹਾਂ ਕਿ ਵੀ ਇਹੀ ਪਾਰਟ ਅਸੀਂ ਤਾਂ ਪਹਿਲੇ ਦਿਨ ਸਾਡੇ ਸਾਹਮਣੇ ਤਾਂ ਕਮਿੰਗ ਫਰੋਮ ਦਾ ਹਾਰਸ ਮਾਊਥ ਕਿ ਡੋਨਲਡ ਟਰੰਪ ਦਾ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਇਸ ਤੋਂ ਤਾਂ ਵੱਡਾ ਕੋਈ ਸਬੂਤ ਨਹੀਂ ਹੈ। ਜਾਂ ਉਹਨੂੰ ਡਿਨਾਈ ਕਰਦੇ ਕਿ ਨਹੀਂ 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 ਅਸੀਂ 500 ਬਿਲੀਅਨ ਦਾ ਨਹੀਂ ਖਰੀਦਣਾ ਹੈ, ਅਸੀਂ 0% ਨਹੀਂ ਅਮਰੀਕਾ ਤੇ ਵੀ ਲਾਵਾਂਗੇ, ਜੇ 18% ਲਾਉਂਦੇ ਨੇ ਨਹੀਂ ਨਹੀਂ ਅਸੀਂ ਰੂਸ ਤੋਂ ਵੀ ਜਿਹੜਾ ਆਇਲ ਖਰੀਦਾਂਗੇ, ਕੋਈ ਜਵਾਬ ਨਹੀਂ। ਪਰ ਤੁਸੀਂ ਇਹਨਾਂ ਦਾ ਸਟਾਈਲ ਦੇਖੋ ਕਿ ਵੀ ਉੱਥੇ ਸਾਰਿਆਂ ਨੇ ਸਣੇ ਉਹਦੀ ਕੈਬਨਿਟ ਦੇ ਉਹਨਾਂ ਦੇ ਰੌਲਾ ਪਾਤਾ, ਮੋਦੀ ਜੀ ਜੀਤ ਕੇ ਹੋ ਗਈ ਟ੍ਰੇਡ ਡੀਲ, ਵਧਾਈਆਂ। ਇਤਿਹਾਸਕ ਹਿਸਟੋਰੀਕਲ ਮੈਂ ਘੱਟੋ ਘੱਟ 10 ਸਟੋਰੀਜ਼ ਕੱਢੀਆਂ ਨੇ ਜਿਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਕਿਵੇਂ ਯੂਨੀਅਨ ਮਿਨਿਸਟਰਸ ਹੇਲ ਹਿਸਟੋਰਿਕ ਇੰਡੀਆ US ਟ੍ਰੇਡ ਡੀਲ, ਕਾਂਗਰਸ ਸੇਜ਼ ਪ੍ਰਾਈਮ ਮਿਨਿਸਟਰ ਹੈਜ਼ ਕੈਪੀਟੂਲੇਟਡ ਫਾਈਨਲੀ। ਉਹਨਾਂ ਦੀ ਧਿਰ ਕਹਿ ਰਹੀ ਹੈ ਜੀ ਜਿੱਤ ਗਏ, ਦੇਖੋ ਮੋਦੀ ਜੀ ਨੇ ਡੀਲ ਕਰ ਲਈ। ਕਾਂਗਰਸ ਕਹਿ ਰਹੀ ਹੈ ਵੀ ਇਹ ਮੋਦੀ ਨੂੰ ਫਸਾ ਲਿਆ, ਉਹਨਾਂ ਨੇ ਸਰੈਂਡਰ ਕਰਾਇਆ। ਇੰਡੀਅਨ ਅਮਰੀਕਨ ਇੰਡਸਟਰੀ ਬਾਡੀਜ਼ ਐਂਡ ਲੀਡਰਸ ਲਾਰਡ ਇੰਡੀਆ US ਟੈਰਿਫ ਡੀਲ। ਉਹਨਾਂ ਨੇ ਜਿਹੜੇ ਹੁਣ ਉਹਨਾਂ ਦੇ ਇੰਡਸਟਰੀਅਲ ਸਾਰੇ ਉਹਨਾਂ ਦੇ ਬੰਦੇ ਨੇ, ਉਹ ਬਹੁਤ ਤਾਰੀਫ ਕਰ ਰਹੇ ਨੇ ਜੀ, ਬਹੁਤ ਵੱਡੀ ਡੀਲ ਅਸੀਂ ਕਰ ਲਈ। ਫਿਰ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਇਹ ਵੀ ਕਹਿਣਾ ਸ਼ੁਰੂ ਕਰਤਾ ਇੰਪੋਰਟਸ ਕੈਨ ਨੈਵਰ ਬੀ ਫੁੱਲੀ ਐਲੀਮੀਨੇਟਡ ਡਿਫੈਂਸ ਸੈਕਟਰੀ, ਕਿ ਜੀ ਇੰਪੋਰਟਸ ਰਹਿਣਗੀਆਂ ਪਰ ਡੀਲ ਹੋ ਗਈ, ਅਸੀਂ ਜਿੱਤ ਗਏ। ਫਿਰ ਜੈ ਸ਼ੰਕਰ ਰੂਬੀਓ ਵੈਲਕਮ ਟ੍ਰੇਡ ਡੀਲ, ਡਿਸਕਸ ਕ੍ਰਿਟੀਕਲ ਮਿਨਰਲਸ। ਅਗਲੇ ਦਿਨ ਮਿਨਰਲਸ ਦੇ ਮੁੱਦੇ ਤੇ ਵਾਸ਼ਿੰਗਟਨ ਦੇ ਵਿੱਚ ਜਿਹੜੀ ਹੈ ਉਹ ਇੱਕ ਕਨਕਲੇਵ ਸੱਦੀ ਹੋਈ ਸੀ ਰੂਬੀਓ ਨੇ, ਸੈਕਟਰੀ ਆਫ ਸਟੇਟ ਨੇ। ਜੈ ਸ਼ੰਕਰ ਪਹੁੰਚ ਗਿਆ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ ਜੀ ਡੀਲ ਹੋ ਗਈ। ਔਰ ਨਾਲ ਦੀ ਨਾਲ ਉਹ ਪਿਊਸ਼ ਗੋਇਲ ਪਾਰਲੀਮੈਂਟ 'ਚ ਕਹਿ ਰਿਹਾ ਐਗਰੀਕਲਚਰਲ ਡੇਅਰੀ ਸੈਕਟਰਸ ਪ੍ਰੋਟੈਕਟਡ ਇਨ ਇੰਡੀਆ US ਟ੍ਰੇਡ ਡੀਲ, ਕਿ ਅਸੀਂ ਪ੍ਰੋਟੈਕਟ ਕੀਤੇ। ਹਾਲਾਂ ਮੈਂ ਉਹ ਜਿਹੜਾ ਵਾਈਟ ਹਾਊਸ ਦੀ ਸਪੋਕਸਪਰਸਨ ਹੈ ਉਹਨੇ ਪਿਛਲੇ ਕੱਲ ਜੋ ਕਿਹਾ ਉਹ ਬਿਲਕੁਲ ਜੋ ਟਰੰਪ ਨੇ ਕਿਹਾ ਆਪਣੇ ਉਹਦੀ ਤਰਜ਼ ਦੇ ਉੱਤੇ ਹੀ ਹੈ। ਉਹਦੇ ਥੱਲੇ ਤਾਂ ਐਗਰੀਕਲਚਰ ਸੈਕਟਰ ਵੀ ਖੋਲ ਦਿੱਤਾ ਉਹਨਾਂ ਨੇ। ਫਿਰ ਉਹਨਾਂ ਨੇ ਆਪੋਜੀਸ਼ਨ MPs ਇਨ ਰਾਜ ਸਭਾ ਕੁਐਸਚਨ ਸੈਂਟਰ ਓਵਰ ਇੰਡੀਆ US ਟ੍ਰੇਡ ਡੀਲ।
ਖੜਗੇ ਵਾਰਨ ਸੈਂਟਰ ਆਫ ਮੈਸਿਵ ਫਾਰਮ ਪ੍ਰੋਟੈਸਟ ਅਗੇਂਸਟ US ਟ੍ਰੇਡ ਡੀਲ। ਉਹਨਾਂ ਨੇ ਕਿਹਾ ਤੁਸੀਂ ਧੋਖਾ ਕਿਸਾਨਾਂ ਨਾਲ ਕੀਤਾ ਹੈ ਔਰ ਬਹੁਤ ਵੱਡੇ ਜਿਹੜੇ ਨੇ ਇਹ ਹੋਣਗੇ ਇਸ ਦੇ ਉੱਤੇ ਪ੍ਰੋਟੈਸਟ ਔਰ ਦੂਸਰੇ, ਔਰ ਬਹੁਤ ਸਾਰੀਆਂ ਸਟੋਰੀਜ਼ ਨੇ। ਇਹ ਜਿਹੜੇ ਨੇ ਉਹ ਪਿਊਸ਼ ਗੋਇਲ ਕਹਿ ਰਿਹਾ ਵੀ ਅਸੀਂ ਪ੍ਰੋਟੈਕਟ ਕੀਤਾ, ਹਾਲਾਂਕਿ ਹਕੀਕਤ ਇਹ ਹੈ ਕਿ ਟੋਟਲ ਸਰੈਂਡਰ ਇਹਨਾਂ ਦਾ ਹੈ। ਹੁਣ ਇਸ ਦੀ ਫੋਲੋਅਪ ਇਹ ਸੀ ਕਿਉਂਕਿ ਟਰੰਪ ਨੇ ਤਾਂ ਆਪਣਾ ਦੇ ਦਿੱਤਾ ਵੀ ਕੀ ਹੋਇਆ। ਹੁਣ ਇਹਨਾਂ ਦਾ ਹੀ ਮੀਡੀਆ PTI, ਇੰਡੀਆ ਦੀ ਪ੍ਰੈਸ ਟਰਸਟ ਆਫ ਇੰਡੀਆ, ਹੈਡਲਾਈਨ ਹੈ ਇੰਡੀਆ ਕਮਿਟਡ ਟੂ ਨੋ ਲੋਂਗਰ ਪਰਚੇਜ਼ਿੰਗ ਰਸ਼ੀਅਨ ਆਇਲ, $500 billion of investment into US White House. White House the press secretary Caroline Leavitt said Prime Minister Modi committed to $500 billion of investments into United States, including for transportation, for energy and for agriculture products as well. ਵੀ $500 billion ਇੰਡੀਆ ਇਨਵੈਸਟ ਕਰੇਗਾ ਇਹਨਾਂ ਸੈਕਟਰਸ ਦੇ ਵਿੱਚ। ਔਰ ਉਹਦੀ ਜਿਹੜੀ ਐਗਜ਼ੈਕਟ ਕੋਟ ਅਨਕੋਟ ਹੈ, ਉਹਨਾਂ ਨੇ ਕਿਹਾ ਕਿ ਵੀ ਜੀ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਡੀਲ ਇੰਡੀਆ ਨਾਲ, ਇੱਕ ਹੋਰ ਡੀਲ ਸਾਈਨ ਕੀਤੀ ਹੈ ਜਿਹੜੀ ਓਬਵੀਅਸਲੀ ਵਿਦ ਇੰਡੀਆ। ਮੋਦੀ ਦੇ ਨਾਲ ਉਹਨਾਂ ਦੀ ਫੋਨ ਦੇ ਉੱਤੇ ਗੱਲਬਾਤ ਹੋਈ, ਬਹੁਤ ਚੰਗੀ ਰਿਲੇਸ਼ਨਸ਼ਿਪ ਹੈ ਟਰੰਪ ਔਰ ਮੋਦੀ ਦੀ। ਔਰ ਇੰਡੀਆ ਨੇ ਕਮਿਟ ਕੀਤਾ ਕਿ ਬਿਲਕੁਲ ਉਹ ਰਸ਼ੀਅਨ ਆਇਲ ਅੱਗੇ ਤੋਂ ਨਹੀਂ ਬਾਏ ਕਰੇਗਾ, ਯੂਨਾਈਟਿਡ ਸਟੇਟਸ ਤੋਂ ਕਰੇਗਾ ਜਾਂ ਵੈਨਜ਼ੂਏਲਾ ਤੋਂ ਕਰੇਗਾ, ਔਰ ਇਹ ਅਮਰੀਕਾ ਨੂੰ ਫਾਇਦਾ ਹੋਏਗਾ, ਅਮਰੀਕਨ ਲੋਕਾਂ ਨੂੰ ਫਾਇਦਾ ਹੋਏਗਾ। ਫਿਰ ਉਹਨਾਂ ਨੇ ਕਿਹਾ ਵੀ ਮੋਦੀ ਨੇ $500 billion ਦੀ ਇਨਵੈਸਟਮੈਂਟ ਯੂਨਾਈਟਿਡ ਸਟੇਟਸ ਕਰਨੀ ਕਮਿਟ ਕੀਤੀ ਹੈ, ਜਿਹੜੀ ਫਾਰ ਟਰਾਂਸਪੋਰਟੇਸ਼ਨ, ਫਾਰ ਐਨਰਜੀ, ਐਗਰੀਕਲਚਰ ਪ੍ਰੋਡਕਟਸ ਹੈ। ਔਰ ਫਿਰ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਮਿਸਟਰ ਲੀਏਵਿਟ, ਜਿਹੜਾ ਇੰਡੀਆ US ਟ੍ਰੇਡ ਡੀਲ ਹੋਈ ਹੈ ਉਸ ਦੇ ਉੱਤੇ ਕਮੈਂਟ ਕਰਦੇ ਆ ਮਿਸਟਰ ਲੈਵਿਟ ਨੇ ਕਿਹਾ ਕਿ ਦੋਨਾਂ ਨੇਤਾਵਾਂ ਦੀ ਬੜੀ ਆਪਸੀ ਚੰਗੀ ਗੁਫ਼ਤਗੂ ਹੋਈ, ਗ੍ਰੇਟ ਕਾਲ ਹੋਈ। ਵੈਨ ਇਟ ਕਮਸ ਟੂ ਪ੍ਰਾਈਮ ਮਿਨਿਸਟਰ ਮੋਦੀ, ਟਰੰਪ ਜਿਹੜੇ ਨੇ ਉਹ ਬਹੁਤ ਇੰਜੋਏ ਕਰਦੇ ਨੇ ਉਸ ਰਿਲੇਸ਼ਨਸ਼ਿਪ ਨੂੰ। ਔਰ ਉਹਨਾਂ ਨੇ ਜਿਹੜੀ ਹੈ ਇੰਡੀਆ ਦੇ ਨਾਲ ਜੋ ਡੀਲ ਕੀਤੀ ਹੈ ਉਹਦੇ ਵਿੱਚ ਬਿਲਕੁਲ ਰਸ਼ੀਅਨ ਆਇਲ ਇੰਡੀਆ ਨਹੀਂ ਬਾਏ ਕਰੇਗਾ, ਔਰ ਅਮਰੀਕਨ ਜਿਹੜਾ ਉਹ 0% ਟੈਰਿਫ ਹੋਏਗੀ ਅਮਰੀਕਨ ਪ੍ਰੋਡਕਟਸ 'ਤੇ, $500 billion ਇਨਵੈਸਟ ਕਰੇਗਾ। ਹੁਣ ਇਹਦੇ ਨਾਲ ਹੋਰ ਡੀਟੇਲ ਇਸ ਦੇ ਉੱਤੇ ਹੈ। ਦੂਸਰਾ ਜਿਹੜੇ ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਹੈ US ਦਾ, ਉਹਨਾਂ ਦੀ ਇਹ ਵੀ ਇਹਨਾਂ ਦੀ PTI ਦੀ ਖਬਰ ਹੈ, ਇੰਡੀਆ ਵਿਲ ਲੋਅਰ ਟੈਰਿਫਸ ਔਨ ਵਾਈਡ ਐਰੇ ਆਫ ਅਮਰੀਕਨ ਇੰਡਸਟਰੀਅਲ ਐਗਰੀ ਗੁਡਸ ਟੂ 0%। US ਟ੍ਰੇਡ ਰਿਪਰੈਜ਼ੈਂਟੇਟਿਵ, ਇਹ ਟਰੰਪ ਦੀ ਉਸ ਟਰੂਥ ਸੋਸ਼ਲ ਤੋਂ ਬਾਅਦ ਹੈ, ਪਿਛਲੇ ਕੱਲ੍ਹ ਦੀਆਂ 2 ਦਿਨਾਂ ਦੀਆਂ ਡਿਵੈਲਪਮੈਂਟਸ ਨੇ। US described this as a big win. US ਕਹਿ ਰਹੇ ਅਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ, while noting that India will continue to control certain key areas that enjoy protection. ਹੁਣ ਇਹਦੇ 'ਚ ਜਿਹੜਾ US said India will lower tariffs on a vast array of American industrial and agriculture goods such as fruits, vegetables to 0%. ਹੁਣ ਅਮਰੀਕਾ ਦੇ ਫਰੂਟ ਖਾਣਗੇ ਇੰਡੀਆ ਵਾਲੇ, ਐਗਰੀਕਲਚਰ ਦਾ ਕੀ ਹਾਲ ਹੋਏਗਾ ਉਹ ਬਾਅਦ 'ਚ ਨਜ਼ਰ ਆਏਗਾ। ਔਰ ਉਹਨਾਂ ਨੇ ਅਮਰੀਕਾ ਨੇ ਕਿਹਾ ਇਹਨਾਂ ਦੇ ਟ੍ਰੇਡ ਰਿਪਰੈਜ਼ੈਂਟੇਟਿਵ ਨੇ, ਦਿਸ ਇਜ਼ ਇਟ, the time has come and now we have the deal. We will finish papering it, but we know the specifics. We know the details. It is a very exciting opportunity. ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਕਹਿ ਰਿਹਾ। ਫਿਰ ਉਹਨਾਂ ਨੇ ਕਿਹਾ ਵੀ US will continue to maintain some level of tariffs against India, 18%, because we have this giant trade deficit with them, but they have also agreed to reduce their tariffs for us on a variety of agriculture products, ਮੈਨੂਫੈਕਚਰਿੰਗ ਗੁੱਡਸ, ਕੈਮੀਕਲਸ, ਮੈਡੀਕਲ ਡਿਵਾਈਸਿਸ। ਫਿਰ ਉਹਦੀ ਡਿਟੇਲ ਦਿੰਦੇ ਆ ਡੀਲ ਦੇ, ਉਹਨੇ ਕਿਹਾ ਕਿ ਇੰਡੀਆ ਰਾਈਟ ਨਾਓ ਔਨ ਇੰਡਸਟਰੀਅਲ ਗੁੱਡ ਦੈਟ ਐਵਰੇਜ ਟੈਰਿਫ ਇਜ਼ ਅਬਾਊਟ 13.5%। ਉਹ ਜਿਹੜੀ ਹੈ ਹਰ ਇੰਡੀਆ ਜਿਹੜਾ ਉਸ ਦੇ ਉੱਤੇ ਅਸੀਂ ਜਿਹੜਾ ਇਹ ਸਾਰੀਆਂ ਚੀਜ਼ਾਂ ਵੀ ਵਿਲ ਕੰਟੀਨਿਊ ਟੂ ਵਰਕ ਔਨ ਐਕਸੈਸ, ਬਟ ਫॉर ਅ ਵੈਰਾਈਟੀ ਆਫ ਥਿੰਗਸ, ਟਰੀ ਨਟਸ, ਵਾਈਨ, ਸਪਿਰਿਟਸ, ਫਰੂਟਸ, ਵੈਜੀਟੇਬਲਸ ਐਟਸੈਟਰਾ, ਦੇ ਆਰ ਗੋਇੰਗ ਡਾਊਨ ਟੂ 0। ਵੀ ਇੰਡੀਆ ਉਹਦੇ ਤੇ 0 ਟੈਰਿਫ ਲਾਇਆ, ਕੋਈ ਨਹੀਂ ਹੋਏਗਾ, ਸਾਰੀਆਂ ਚੀਜ਼ਾਂ ਜਾਣਗੀਆਂ। ਔਰ ਇੰਡੀਆ ਜਿਹੜਾ ਉਹ ਬਿਲਕੁਲ ਉਸ ਨੂੰ ਤਾਕੇ ਕੋਨੇ ਨਾਲ ਲਾ ਦਿੱਤਾ। ਔਰ ਉਹਨਾਂ ਦਾ ਟ੍ਰੇਡ ਰਿਪਰੈਜ਼ੈਂਟੇਟਿਵ ਕਹਿ ਰਿਹਾ ਕਿ ਵੀ ਨੋ ਅਮਰੀਕਨ ਗੁੱਡਸ ਆਰ ਸੇਫ, ਵੀ ਨੋ ਦੇ ਆਰ ਇਫੈਕਟਿਵ, we have effective regulation in the US, sometimes too effective. So we have an agreement with them on a process for recognizing certain US standards. They obviously have their own political considerations and they have their own processes for accepting those standards, but that is a key portion
of this trade agreement that should open up this market of over 1 billion people to US goods. ਕਿ 1 ਬਿਲੀਅਨ ਤੋਂ ਜ਼ਿਆਦਾ ਦੀ ਆਬਾਦੀ ਦਾ ਮੁਲਕ ਜਿਹੜਾ ਹੈ ਉਹ ਹੁਣ ਅਮਰੀਕਨ ਚੀਜ਼ਾਂ ਲਈ ਖੁੱਲ੍ਹੇਗਾ। ਉਹ ਐਗਰੀਕਲਚਰ 'ਚ ਵੀ ਹੋਣੀਆਂ ਨੇ, ਡੇਅਰੀ 'ਚ ਵੀ ਹੋਣੀਆਂ, ਤੇ ਇੰਡੀਅਨ ਚੀਜ਼ਾਂ ਜਿਹੜੀਆਂ ਆਉਣਗੀਆਂ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਮਰੀਕਨ ਸਟੈਂਡਰਡ ਸਾਡੇ ਬੜੇ ਅੱਪ ਨੇ, ਉਹਦੇ 'ਚੋਂ ਕੁਆਲੀਫਾਈ ਕਰਨਾ ਜ਼ਰੂਰੀ ਹੈ। ਪਰ ਇਹ ਜਿਹੜਾ ਅਮਰੀਕਾ ਦੇ ਲਈ ਇਹ ਬਾਜ਼ਾਰ ਖੋਲ੍ਹ ਦਿੱਤੇ ਨੇ। ਹੁਣ ਇੱਕ ਪਾਸੇ ਤਾਂ ਇਹ ਹੈ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਰਸ਼ੀਆ ਦਾ ਸਪੋਕਸਮੈਨ ਕ੍ਰੈਮਲਿਨ, ਉਹਨਾਂ ਦਾ ਜਿਹੜਾ ਕੈਪੀਟਲ ਹੈ, ਉਹ Russia has not received any message from India about stopping oil purchases. Kremlin spokesman ਰਸ਼ੀਆ ਨੇ ਡੰਡਾ ਚੁੱਕ ਲਿਆ ਕਿ ਬਈ ਤੁਸੀਂ ਕਹਿ ਆਏ ਹੋ ਕਿ ਵੀ ਰਸ਼ੀਅਨ ਆਇਲ ਨਹੀਂ ਖਰੀਦਣਾ, ਕਹਿੰਦੇ ਸਾਨੂੰ ਤਾਂ ਅਜੇ ਤੱਕ ਦੱਸਿਆ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਘੇਰ ਕੇ ਜਿਹੜਾ ਗੋਡੇ ਹੀ ਨਹੀਂ ਲਵਾਏ ਹੈ, ਨੱਕ ਰਗੜਾਇਆ, ਔਰ ਇਹ ਬਹੁਤ ਘਾਟੇ ਦਾ ਸੌਦਾ ਹੈ। ਪਰ ਜਿਵੇਂ ਉਹ ਸ਼ੰਕਰਾ ਜਿਹੜਾ ਡਿਫੀਟ ਹੋਇਆ ਤੇ ਉਹਦੇ ਚੇਲਿਆਂ ਤੋਂ ਜਿਹੜਾ ਉਹ ਰੌਲਾ ਪਵਾਤਾ ਵੀ ਜੀਤ ਗਏ ਆਚਾਰੀਆ ਜੀ, ਜੀਤ ਗਏ। ਸੋ ਇਹਨਾਂ ਨੂੰ ਲੱਗਦਾ ਬੇਵਕੂਫ ਲੋਕ ਨੇ। 43 ਲੱਖ ਜੇ ਮਰ ਗਿਆ ਕੋਵਿਡ-19 ਦੇ ਨਾਲ, ਤੇ ਉਹਦੇ ਤੇ ਕੋਈ ਅਕਾਊਂਟੇਬਿਲਟੀ, ਆਂਸਰੇਬਿਲਟੀ ਨਹੀਂ ਹੋਈ। ਨੋਟਬੰਦੀ ਹੋਈ, ਲੋਕਾਂ ਦੇ ਲੋਕ ਕਿੰਨੇ ਬੇਕਾਰ ਹੋਏ, ਅੱਜ ਅਨਇੰਪਲੋਇਮੈਂਟ ਕਿਸ ਲੈਵਲ ਤੇ ਹੈ। ਉਹਨਾਂ ਨੂੰ ਲੱਗਦਾ ਵੀ ਇੱਥੇ ਕੋਈ ਫਰਕ ਨਹੀਂ ਪੈਂਦਾ, ਢੋਲ ਵਜਾਈ ਜਾਓ, ਉੱਚੀ ਉੱਚੀ ਬੁਲਾ, ਜਿਵੇਂ ਸੋ ਕਾਲਡ ਆਪਰੇਸ਼ਨ ਸੰਦੂਰ ਕਿੰਨੇ ਮਹੀਨੇ ਕਹੀ ਜਾਂਦੇ ਨੇ ਜੀ ਅਸੀਂ ਜਿੱਤ ਗਏ, ਅਸੀਂ ਜਿੱਤ ਗਏ, ਅਸੀਂ ਬੜਾ ਪ੍ਰੀਸੀਜ਼ਨ ਨਾਲ ਅਟੈਕ ਕੀਤਾ, ਸਾਡੇ ਪਾਇਲਟਾਂ ਨੇ ਇਹ ਕਰਤਾ, ਸਾਡੇ ਡਰੋਨਸ ਨੇ ਇਹ ਕਰਤਾ। ਸੋ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਜਿਹੜਾ ਜੇ ਜਿਸ ਕਿਸਮ ਦਾ ਐਗਰੀਕਲਚਰ ਸੈਕਟਰ 'ਚੋਂ ਆ ਰਿਹਾ, ਅਲਟੀਮੇਟਲੀ ਇਹ ਲੜਾਈ ਉੱਥੇ ਵੀ ਅਗੇਨ ਸਿੱਖ ਕਿਸਾਨਾਂ ਦੇ ਗਾਲੇ ਇਹਨਾਂ ਨੇ ਪਾ ਦੇਣੀ ਹੈ। ਉਹਨਾਂ ਨੇ ਵਿਰੋਧ 'ਚ ਨਿਕਲ ਆਉਣਾ, ਬਾਕੀਆਂ ਨੇ ਜਿਹੜਾ ਉਹ ਭੰਗ ਪੀ ਕੇ ਸੁੱਤੇ ਹੋਣਾ ਜਿਵੇਂ ਉਹ ਕਰਦੇ ਹੀ ਨੇ। ਲੇਕਿਨ ਇਹ ਗੱਲ ਅਗੇਨ ਸ਼ੋ ਕਰਦੀ ਹੈ ਕਿ ਜਿਹੜੀ ਟਰੂਥ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ, ਟਰੰਪ ਨੇ ਕਲੀਅਰ ਕੀਤਾ, ਉਹ ਵਧਾਈਆਂ ਦੇ ਰਿਹਾ ਹੈ, ਉਹਨਾਂ ਦੀ ਵਾਈਟ ਹਾਊਸ ਉਹਨੂੰ ਕਲੀਅਰ ਕਰ ਰਿਹਾ, ਟ੍ਰੇਡ ਰਿਪਰੈਜ਼ੈਂਟੇਟਿਵ ਕਲੀਅਰ ਕਰ ਰਿਹਾ, ਐਗਰੀਕਲਚਰ ਸੈਕਟਰੀ ਕਰ ਰਿਹਾ, ਪਰ ਉਹ ਉੱਥੇ ਢੋਲ ਵਜਾ ਕੇ ਕਹਿ ਰਹੇ ਨੇ ਵੀ ਜਿੱਤ ਗਏ, ਜਿੱਤ ਗਏ, ਬਹੁਤ ਜ਼ਬਰਦਸਤ ਡੀਲ ਕਰਤੀ ਮੋਦੀ ਨੇ, ਇਤਿਹਾਸਕ ਡੀਲ ਕਰਤੀ, ਹਿਸਟੋਰੀਕਲ ਸਰੈਂਡਰ ਦੇ ਤੌਰ ਦੇ ਉੱਤੇ ਇਹ ਡੀਲ ਜਾਣੀ ਜਾਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ।
ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਅਮਰੀਕਾ ਨੇ ਭਾਰਤ ਨੂੰ ਦਬਾ ਕੇ ਮਨਮਰਜ਼ੀ ਦੀ ਟ੍ਰੇਡ ਡੀਲ ਮਨਵਾ ਲਈ ਹੈ ਤੇ ਦੂਸਰੇ ਪਾਸੇ ਭਾਰਤ ਨੂੰ ਚੀਨ ਦਾ ਹਥੌੜਾ ਵੀ ਦਿਖਾਇਆ ਜਾ ਰਿਹਾ ਹੈ। ਔਰ ਅਮਰੀਕਾ ਦੇ ਸਾਬਕਾ ਇੰਟੈਲੀਜੈਂਸ ਆਫਿਸ ਮਿਨਿਸਟਰ ਗ੍ਰੇਡ ਨਿਊਸ਼ੇਮ ਨੇ ਭਾਰਤੀ ਨਿਊਜ਼ ਏਜੰਸੀ NI ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਵੇਂ ਸਭ ਦੀਆਂ ਨਜ਼ਰਾਂ ਤਾਈਵਾਨ ਤੇ ਲੱਗੀਆਂ ਹੋਈਆਂ ਨੇ ਕਿ ਚੀਨ ਉਸ ਨੂੰ ਹੜਪ ਸਕਦਾ, ਪਰ ਚੀਨ ਇੱਕ ਡਿਸਪੈਸ਼ਨ ਦੇ ਤੌਰ ਤੇ ਤਾਈਵਾਨ ਦੀ ਥਾਂ ਭਾਰਤ ਦੇ ਹਮਲਾ ਕਰਕੇ ਉਸ ਦਾ ਇਲਾਕਾ ਯਾਨੀ ਕਿ ਅਰੁਣਾਚਲ ਪ੍ਰਦੇਸ਼ ਵੀ ਲੈ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹੁੰਦਾ ਇਹ ਹੈ ਸਾਡੇ ਪੰਜਾਬੀ 'ਚ ਬੜੇ ਅਮੀਰ ਅਖਾਣ ਨੇ ਤੇ ਇੱਕ ਅਖਾਣ ਹੈ ਕਿ ਦੋ ਘਰਾਂ ਦਾ ਪ੍ਰਾਹੁਣਾ ਅਕਸਰ ਭੁੱਖਾ ਰਹਿੰਦਾ ਹੈ। ਅੱਛਾ। ਕਿਉਂਕਿ ਇੱਕ ਵਾਲੇ ਸਮਝਦੇ ਨੇ ਕਿ ਭਾਈ ਉੱਥੋਂ ਖਾ ਆਇਆ ਹੋਣਾ, ਦੂਜੇ ਸਮਝਦਾ ਵੀ ਉੱਥੇ ਖਾਣਾ ਉਹਨੇ ਤੇ ਅਲਟੀਮੇਟਲੀ ਭੁੱਖਾ ਹੀ ਸੌਂਏਗਾ। ਸੋ ਹੁਣ ਜਾਂ ਇੱਕ ਇਹ ਹੈ ਕਿ ਭਾਈ ਜਿਹੜਾ ਦੋ ਪੀੜ੍ਹੀਆਂ ਤੇ ਪੈਰ ਰੱਖੇ ਉਹ ਡੁੱਬਦਾ ਹੀ ਹੈ, ਕਿਉਂਕਿ ਇਹਦੇ 'ਚ ਵੀ ਜ਼ਾਹਰ ਹੈ ਕਿ ਭਾਈ ਤੁਸੀਂ ਜਦੋਂ ਨਿਸ਼ਚਿਤ ਹੀ ਨਹੀਂ ਹੋ ਤੁਸੀਂ ਕੀ ਕਰਨਾ ਤੇ ਬੇੜੀਆਂ ਦੋਵਾਂ ਨੇ ਡਾਇਰੈਕਸ਼ਨ ਜਦੋਂ ਬਦਲਣੀ ਹੈ ਤੇ ਤੁਸੀਂ ਜਿਹੜਾ ਸਿਰ ਭਰਨਾ ਉਹਦੇ ਵਿੱਚ ਹੋਣਾ ਪਾਣੀ ਦੇ। ਹੁਣ ਭਾਰਤ ਨੇ ਆਪਣੇ ਵੱਲੋਂ ਤਾਂ ਇੱਕ ਜ਼ਮਾਨੇ 'ਚ ਤਾਂ ਚਲੋ ਸਮਝ ਆਉਂਦਾ ਸੀ ਜਦੋਂ ਟੂ ਪੋਲਰ ਦੇ ਥੱਲੇ ਸੋਵੀਅਤ ਯੂਨੀਅਨ ਔਰ ਅਮਰੀਕਾ ਟੂ ਪੋਲਰ ਵਰਲਡ 'ਚ ਭਾਰਤ ਨੌਨ ਅਲਾਈਨਮੈਂਟ ਦਾ ਝੰਡਾ ਚੁੱਕ ਕੇ ਸੀ ਕਿ ਜੀ ਨਹੀਂ ਅਸੀਂ ਇੱਧਰ ਵੀ ਅਲਾਈਨ ਨਹੀਂ ਉੱਧਰ ਵੀ ਨਹੀਂ। ਹਾਲਾਂ ਮਲਾਈ ਦੋਵੇਂ ਪਾਸਿਓਂ ਹੀ ਖਾ ਰਹੇ ਸੀ, ਸੋਵੀਅਤ ਯੂਨੀਅਨ ਦੇ ਨਾਲ ਵੀ ਦੂਜੇ ਵੀ, ਲੇਕਿਨ ਆਪਣੇ ਆਪ ਨੂੰ ਨੌਨ ਅਲਾਈਨਮੈਂਟ ਬਟ ਬੜੀ ਫਾਈਨ ਸਕਿਲਡ ਨੌਨ ਅਲਾਈਨਮੈਂਟ ਸੀ ਉਸ ਜ਼ਮਾਨੇ 'ਚ। ਆਲਮੋਸਟ ਕਈ ਵਾਰੀ 125 ਤੋਂ 130 ਮੁਲਕ ਵੀ ਜਿਹੜੇ ਨੇ ਨੌਨ ਅਲਾਈਨਮੈਂਟ ਦੀ ਮੂਵਮੈਂਟ ਦਾ ਹਿੱਸਾ ਰਹੇ ਔਰ ਪ੍ਰੋਕਸੀ ਵਾਰਸ ਵੀ ਉਸ ਪੀਰੀਅਡ 'ਚ ਚੱਲ ਹੀ ਰਹੀਆਂ ਸੀ। ਸੋਵੀਅਤ ਯੂਨੀਅਨ ਆਪਣੀ ਥਾਂ, ਅਮਰੀਕਾ ਆਪਣੀ ਥਾਂ। ਪਰ ਜਿਉਂ ਹੀ 1990 ਤੋਂ ਬਾਅਦ ਚੀਨ ਇੱਕ ਵੱਡੀ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ 'ਤੇ ਉਹਦੀ ਐਮਰਜੈਂਸ ਹੋਈ, ਅਮਰੀਕਾ ਨੂੰ ਜਿਹੜਾ ਇਹ ਲੱਗਾ ਕਿ ਵੀ ਹਾਲਾਂ ਅਮਰੀਕਾ ਦਾ ਹੀ ਬਹੁਤ ਵੱਡਾ ਰੋਲ ਸੀ ਚੀਨ ਨੂੰ ਮੇਨ ਸਟ੍ਰੀਮ 'ਚ ਲਿਆਉਣਾ, UN ਸਿਕਿਉਰਿਟੀ ਕੌਂਸਲ ਦੀ ਵੀਟੋ ਪਾਵਰ ਦੇਣਾ, ਰਾਬਤੇ ਕਾਇਮ ਕਰਨੇ। ਹੈਨਰੀ ਕਿਸਿੰਜਰ ਉਸ ਜ਼ਮਾਨੇ ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਦੇ ਜ਼ਮਾਨੇ 'ਚ ਔਰ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ ਚੀਨ ਦਾ ਦਰਵਾਜ਼ਾ ਖੋਲ੍ਹਿਆ, ਲੇਕਿਨ ਉਹਨਾਂ ਨੂੰ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਸੀ ਜਾਂ ਚੀਨ ਨੇ ਆਪਣੇ ਢੰਗ ਦੇ ਨਾਲ ਉਹਨਾਂ ਦੀ ਇੱਕ ਡਿਸਿਪਲਿਨਡ ਸੁਸਾਇਟੀ ਹੈ, ਭਾਵੇਂ ਅਥੋਰੀਟੇਰੀਅਨ ਹੈ, ਕਮਿਊਨਿਸਟ ਇੱਕੋ ਹੀ ਪਾਰਟੀ ਹੈ ਔਰ ਉਹ ਸਾਰੇ 'ਚ, ਪਰ ਉਹਨਾਂ ਦੇ ਆਪਣੇ ਕੁਛ ਜਿਹੜਾ ਕਲਚਰ ਦਾ ਹਿੱਸਾ ਹੈ ਜਿਸ ਚੀਜ਼ ਦੇ ਪਿੱਛੇ ਉਹ ਪੈਂਦੇ ਨੇ। ਔਰ ਉਹਨਾਂ ਦੇ ਸਾਹਮਣੇ ਚਾਈਨੀਜ਼ ਜਿਸ ਨੂੰ ਅਸੀਂ ਜਿਹੜਾ ਲੂਜ਼ ਫੇਸ ਲਫ਼ਜ਼ ਜਦੋਂ ਇਸਤੇਮਾਲ ਕਰਦੇ ਹਾਂ ਇਹ ਵੀ ਉਹਨਾਂ 'ਚੋਂ ਹੀ ਆਇਆ ਹੋਇਆ ਲੂਜ਼ ਫੇਸ। ਚੀਨ ਔਰ ਜਾਪਾਨ ਦੇ ਕਲਚਰ 'ਚ ਵੀ ਹੈ। ਔਰ ਜਾਪਾਨੀ ਤਾਂ ਜੇ ਉਹਨਾਂ ਦਾ ਕਿਤੇ ਲੂਜ਼ ਫੇਸ ਹੋਏ ਜਾਂ ਉਹਨਾਂ ਨੂੰ ਉਹ ਤਾਂ ਹਰਾਕਰੀ ਕਰ ਲੈਂਦੇ ਨੇ, ਉਹ ਆਪਣਾ ਸੁਸਾਈਡ ਕਰ ਲੈਂਦੇ ਨੇ, ਮਾਰ ਲੈਂਦੇ ਨੇ ਆਪਣੇ ਆਪ ਨੂੰ, ਮੂੰਹ ਨਹੀਂ ਦਿਖਾਉਂਦੇ। ਅਤੇ ਚੀਨ ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਤੌਰ ਦੇ ਉੱਤੇ ਇਹ ਜਿਹੜੀ ਜਿਹਨੂੰ ਉਹ ਸੈਂਚੁਰੀ ਆਫ ਹਿਊਮੀਲੇਸ਼ਨ ਕਹਿੰਦੇ ਨੇ ਵੀ 19ਵੀਂ ਸਦੀ ਦੇ ਅੱਧ ਤੋਂ ਲੈ ਕੇ 20ਵੀਂ ਸਦੀ ਦੇ ਅੱਧ ਤੱਕ ਜਿਵੇਂ 100 ਸਾਲ ਚੀਨ ਨੂੰ ਹਿਊਮੀਲੇਟ ਕੀਤਾ ਸਾਰੀਆਂ ਯੂਰਪੀਅਨ ਪਾਵਰਸ। ਉਹਨੇ ਚੀਨ ਨੂੰ ਜਿਹੜਾ ਉਹ ਬਣਾਇਆ ਹੋਇਆ ਸੀ, ਵੰਡ ਕੇ ਟੁਕੜੇ ਟੁਕੜੇ ਕੀਤਾ ਹੋਇਆ ਸੀ ਉਹਨਾਂ ਨੂੰ। ਔਰ ਜਦੋਂ ਚਾਈਨਾ ਨੇ ਰਜਿਸਟ ਕੀਤਾ ਪਹਿਲੀ ਵਾਰ, ਜਦੋਂ ਬ੍ਰਿਟਿਸ਼ ਇੰਪੀਰੀਅਲਿਜ਼ਮ ਉਹਨਾਂ ਵੱਲ ਵਧਣਾ ਸ਼ੁਰੂ ਹੋਇਆ ਤੇ ਇਹਨਾਂ ਨੇ ਓਪੀਅਮ ਸਮਗਲਿੰਗ ਕਰਵਾਈ। ਕਲਕੱਤਾ ਰਾਜਧਾਨੀ ਸੀ, ਉੱਥੇ ਰਾਹੀਂ ਵੀ ਅਫੀਮੀ ਬਣਾਓ। ਜਦੋਂ ਉਹਨਾਂ ਨੇ ਰਜਿਸਟ ਕੀਤਾ ਤੇ ਓਪੀਅਮ ਵਾਰ ਟਵਾਈਸ, ਔਰ ਨਤੀਜੇ ਦੇ ਤੌਰ ਤੇ ਫਾਈਨਲੀ ਉਹਨਾਂ ਨੂੰ ਜਿਹੜੀਆਂ ਟ੍ਰੀਟੀਜ਼ ਦੇ ਉੱਤੇ ਦਸਤਖਤ ਕਰਾਏ ਗਏ ਉਹਨਾਂ ਦੇ ਐਂਪਰਰਸ ਤੋਂ, ਉਹ ਟੋਟਲ ਸਰੈਂਡਰ ਵਾਂਗ ਹੀ ਸੀ ਉਹਨਾਂ ਦੇ ਲਈ। ਸੋ ਉਸ ਹਿਊਮੀਲੀਏਸ਼ਨ 'ਚੋਂ ਫਿਰ ਉਹਨਾਂ ਨੂੰ ਇਹਨਾਂ ਨੇ ਯੈਲੋ ਪੈਰਲ ਕਹਿਣਾ ਸ਼ੁਰੂ ਕਰ ਦਿੱਤਾ ਹੈ। ਯੈਲੋ ਪੈਰਲ ਕਿਉਂਕਿ ਪੀਲੀ ਉਹਨਾਂ ਦੀ ਸਕਿਨ ਹੁੰਦੀ ਹੈ, ਯੈਲੋ ਰੇਸ ਹੈ। ਔਰ ਇਹ ਉਹਨਾਂ ਦਾ ਇਹ ਸੀ ਕਿ ਵੀ ਇਹ ਅਫੀਮ ਖਾ ਕੇ ਸੁੱਤੇ ਰਹਿਣ ਉਦੋਂ ਤੱਕ ਹੀ ਠੀਕ ਹੈ, ਜਦੋਂ ਇਹ ਉੱਠ ਪਏ ਇਹਨਾਂ ਨੇ ਫਿਰ ਕਿਸੇ ਨੂੰ ਨਹੀਂ ਸੌਣ ਦੇਣਾ। ਔਰ ਇਸ ਗੱਲ ਨੂੰ ਜਦੋਂ ਚੀਨ ਦੇ ਵਿੱਚ ਮਾਓ ਜ਼ੇ ਤੁੰਗ ਔਰ ਚੌ ਐਨ ਲਾਈ ਔਰ ਇੱਕ ਲੰਬੀ ਸਟਰਗਲ ਤੋਂ ਬਾਅਦ ਉਹਨਾਂ ਨੇ ਜਿਹੜੀ ਹੈ ਉਹ ਬਾਹਰਲੇ ਜਿਹੜੇ ਕੋਲੋਨਾਈਜ਼ ਕਰਨ ਵਾਲੇ ਸੀ ਉੱਥੋਂ ਕੱਢੇ, ਜਾਪਾਨ ਨੂੰ ਵੀ ਕੱਢਿਆ, ਬਾਹਰਲੇ ਇਨਫਲੂਐਂਸ ਵੀ ਔਰ ਦੂਜੇ ਵੀ।
ਔਰ ਫਿਰ ਜਿਵੇਂ ਉਹਨਾਂ ਨੇ ਆਪਣੀ ਸੁਸਾਇਟੀ ਨੂੰ ਬਿਲਟ ਕੀਤਾ ਔਰ ਕਿਸ ਲੈਵਲ ਤੱਕ ਅੱਜ ਚਲੇ ਗਏ ਕਿ ਜੇ ਅਮਰੀਕਾ ਦੀ ਜਿਹੜੀ ਹੈ ਇਕੋਨਮੀ 29 ਟ੍ਰਿਲੀਅਨ ਡਾਲਰ ਹੈ ਤੇ ਚਾਈਨਾ 23-24 ਟ੍ਰਿਲੀਅਨ ਡਾਲਰ ਦੇ ਨੇੜੇ ਹੈ। ਅੱਜ ਜੇ ਹੁਣ 50 ਮੁਲਕਾਂ ਦਾ ਇੱਕ ਬਲਾਕ ਬਣਾਉਣ ਦੀ ਗੱਲ ਅਮਰੀਕਾ 'ਚ ਹੋ ਰਹੀ ਹੈ, ਰੇਅਰ ਅਰਥ ਮਿਨਰਲਸ ਦੀ ਗੱਲ, ਉਸ ਦੇ ਉੱਤੇ ਚਾਈਨਾ ਦੀ ਮੋਨੋਪੋਲੀ ਹੈ। ਔਰ ਇੰਨੇ ਵੱਡੇ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਦੀ ਉਸ ਪਾਰਟ ਨੂੰ ਵਧਾਇਆ ਕਿ ਉਹ ਜਦੋਂ ਫਲੱਡ ਕਰਦੇ ਨੇ ਮਾਰਕੀਟ ਦੇ ਵਿੱਚ ਚਾਈਨੀਜ਼ ਪ੍ਰੋਡਕਟ, ਕੋਈ ਵੀ ਉਹਨਾਂ ਦੇ ਸਾਹਮਣੇ ਖਲੋ ਹੀ ਨਹੀਂ ਸਕਦਾ, ਉਹਨਾਂ ਤੋਂ ਚੀਪਰ ਕੋਈ ਹੈ ਨਹੀਂ। ਔਰ ਇਹੀ ਕਾਰਨ ਹੈ ਵੀ ਪਿਛਲੇ ਸਾਲ 'ਚ ਚੀਨ ਨੂੰ ਭਾਰਤ ਜੋ ਮਰਜ਼ੀ ਬੁਰਾ ਭਲਾ ਕਹੀ ਜਾਏ, ਪਿਛਲੇ ਇੱਕ ਸਾਲ 'ਚ 146 ਬਿਲੀਅਨ ਡਾਲਰ ਦੀ ਟ੍ਰੇਡ ਹੋਈ ਹੈ ਦੋਨਾਂ ਦੇ ਵਿੱਚ। ਜ਼ਾਹਰ ਹੈ ਚਾਈਨਾ ਦੀ ਐਡਵਾਂਟੇਜ ਹੈ ਕਿਉਂਕਿ ਚਾਈਨੀਜ਼ ਮੇਡ ਪ੍ਰੋਡਕਟ ਭਾਰਤ ਦੀ ਮਾਰਕੀਟ ਬਥੇਰਾ ਇਹਨਾਂ ਨੇ ਪਹਿਲਾਂ ਹੋਇਆ ਜੀ, ਛੋਟੀ ਛੋਟੀ ਆਂਖੋਂ ਵਾਲੇ ਗਣੇਸ਼ ਜੀ ਵੀ ਆ ਗਏ, ਫਲਾਣਾ ਵੀ ਹੋ ਗਿਆ। ਤੁਹਾਡੇ ਤਾਂ ਭਗਵਾਨ ਹੀ ਮੇਡ ਇਨ ਚਾਈਨਾ ਨੇ। ਸੋ ਜੇ ਭਗਵਾਨ ਮੇਡ ਇਨ ਚਾਈਨਾ ਨੇ, ਉਹਨਾਂ ਨੇ ਚਾਈਨਾ ਦੀ ਬੱਲੇ ਬੱਲੇ ਕਰਨੀ ਹੈ ਤਾਂ ਤੁਹਾਨੂੰ ਕਿੱਥੋਂ ਦੇਣਗੇ ਉਹ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਜਦੋਂ ਬਾਈ 90s ਐਂਡ ਤੱਕ ਇਹ ਦੇਖਿਆ ਕਿ ਵੀ ਇਹ ਗੱਲ ਤਾਂ ਹੋਰ ਪਾਸੇ ਜਾ ਰਹੀ ਹੈ, ਇਹ ਪਾਲਿਸੀ ਸੀ ਜਦੋਂ ਪਾਕਿਸਤਾਨ ਨਾਲੋਂ ਡੀਹਾਈਫਨੇਟ ਕੀਤਾ, ਇੰਡੀਆ ਨੂੰ ਐਜ਼ ਏ ਬੁੱਲ ਵਾਕ ਅਗੇਂਸਟ ਚਾਈਨਾ ਡਿਵੈਲਪ ਕਰਨ ਦੀ ਗੱਲ ਹੋਈ। ਔਰ ਇਹ ਪਾਲਿਸੀ 25 ਸਾਲ ਚੱਲੀ। ਈਵਨ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਟਰਮ ਵੇਲੇ ਵੀ ਟੂ ਦਾ ਅਦਰ ਪਾਰਟ ਜਾ ਕੇ ਕੁਆਡ ਵਰਗਾ ਕੰਬੀਨੇਸ਼ਨ ਬਣਾ ਕੇ ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਜਿਹੜਾ ਹੈ ਉਸ ਨੂੰ ਅਮਰੀਕਾ ਨੇ ਜਿਹੜਾ ਉੱਥੇ ਪੈਸੀਫਿਕ ਓਸ਼ਨ ਦੇ ਵਿੱਚ ਆਪਣਾ ਗਾਰਡ ਬਣਾ ਲਿਆ ਕਿ ਭਾਈ ਇਹ ਕੁਆਡ ਨੂੰ ਠੀਕ ਰਸ਼ੀਆ ਦੇ ਪੁੱਤੇ ਨੇ ਕਿਹਾ ਸੀ ਕਿ ਏਸ਼ੀਆ ਦੀ ਨੈਟੋ ਹੈ ਚੀਨ ਨੂੰ ਘੇਰਨ ਦੇ ਲਈ। ਪਰ ਸੈਕੰਡ ਟਰਮ 2 ਟਰੰਪ ਦੇ ਸ਼ੁਰੂ ਹੁੰਦਿਆਂ ਇਹ ਸਾਰਾ ਜਿਹੜਾ ਬਦਲ ਗਿਆ। ਔਰ ਉਹਦੇ ਬਦਲਣ ਦੇ ਕੀ ਰੀਜ਼ਨ ਨੇ? ਜ਼ਾਹਰ ਹੈ ਜਦੋਂ ਅਸੈਸ ਕੀਤਾ ਇੰਡੀਆ ਤਾਂ ਕੋਈ ਡਿਲੀਵਰ ਨਹੀਂ ਕਰ ਪਾਇਆ, ਉਹਨਾਂ ਨੇ ਦੇਖਿਆ ਕਿ ਵੀ ਗਲਵਾਨ ਵੈਲੀ 'ਚ ਜੋ ਹੋਇਆ ਹੁਣ ਜਿਹੜੀ ਨਰਵਾਣੇ ਦੀ ਕਿਤਾਬ ਨੂੰ ਲੈ ਕੇ ਜਿਸ ਕਿਤਾਬ ਨੂੰ ਛਪਣੇ ਨਹੀਂ ਦਿੱਤਾ 2 ਸਾਲ ਤੋਂ, ਔਰ ਕਾਰਵਾਂ ਨੇ ਆਰਟੀਕਲ ਛਾਪਿਆ ਉਹਨੂੰ ਲੈ ਕੇ ਪਾਰਲੀਮੈਂਟ ਦੀ ਕਾਰਵਾਈ 4 ਵਾਰ ਜਿਹੜੀ ਮੁਅੱਤਲ ਹੋਈ ਕੱਲ ਵੀ ਜੀ, ਕਿ ਈਵਨ ਅਪ੍ਰੈਲ ਤੋਂ ਬਾਅਦ ਵੀ ਮਾਰਚ 2020 ਦਾ ਜੋ ਹੋਇਆ, ਜੂਨ ਦੇ ਵਿੱਚ ਗਲਵਾਨ ਹੋਇਆ, ਅਗਸਤ ਦੇ ਵਿੱਚ ਵੀ ਕਿਵੇਂ ਟੈਂਕ ਤੁਰੇ ਆਉਂਦੇ ਨੇ ਉਹਨਾਂ ਦੇ ਔਰ ਦੂਜੇ ਔਰ ਸਾਰੀ ਜਿਹੜੀ ਉਹਨਾਂ ਦਾ ਰਾਜਨਾਥ, ਐਸ ਜੈਸ਼ੰਕਰ, ਮੋਦੀ ਫੋਨ ਤੱਕ ਨਹੀਂ ਚੁੱਕਦੇ। ਔਰ ਉਹ ਨਰਵਾਣੇ ਜਿਹੜੇ ਜਨਰਲ ਸੀ ਫੁੱਲ ਫਲਾਈਡ ਆਰਮੀ ਦਾ, ਉਹਨੂੰ ਪਤਾ, ਉਹਨੂੰ ਫਿਰ ਬਾਅਦ ਕਹਿੰਦੇ ਕਿ ਜੋ ਆਪਕੋ ਉਚਿਤ ਲੱਗਦਾ ਹੈ ਵਹੀ ਆਪ ਕੀਜੀਏ। ਸੋ ਇਹ ਸਾਰਿਆਂ ਨੂੰ ਅਮਰੀਕਾ ਨੇ ਤਾਂ ਈਵਨ 2020 ਵੇਲੇ ਵੀ ਜਿਹੜਾ ਥਰੂ ਸੈਟੇਲਾਈਟ ਇੰਟੈਲੀਜੈਂਸ ਦਿੱਤੀ ਇੰਡੀਆ ਨੂੰ। ਇਹ ਉਹਨਾਂ ਦੀ ਆਪਣੀ ਪਾਰਲੀਮੈਂਟ ਦੀ ਡਿਸਕਸ਼ਨ 'ਚ ਵੀ ਸਾਹਮਣੇ ਆਇਆ, ਕਾਂਗਰੈਸ਼ਨਲ ਡਿਸਕਸ਼ਨ 'ਚ ਵੀ। ਸੋ ਇਸ ਸਾਰੇ ਦੇ ਚਲਦਿਆਂ ਅਮਰੀਕਾ ਨੇ ਦੇਖ ਲਿਆ ਵੀ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ, ਇੱਥੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਔਰ ਰਹਿੰਦੀ ਕਸਰ ਜਿਹੜੀ ਹੈ ਉਹ 7, 8, 9, 10 ਮਈ ਨੂੰ ਜਿਹੜੀ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਭਾਰਤ ਨੇ ਤਾਂ ਆਪਣੇ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣਾ ਸੀ, ਲੇਕਿਨ ਹੋਇਆ ਇਹ ਕਿ ਭਾਈ ਉਲਟੇ ਬਾਂਸ ਬਰੇਲੀ ਨੂੰ ਇਹਨਾਂ ਦਾ ਜਿਹੜਾ ਉਹ ਜਲੂਸ ਨਿਕਲ ਗਿਆ। ਉਸ ਤੋਂ ਬਾਅਦ ਟਰੰਪ ਨੇ ਵੀ ਦੇਖ ਲਿਆ ਵੀ ਇਹ ਤਾਂ ਬਿਲਕੁਲ ਹੀ ਨਾ 3 'ਚ ਨਾ 13 'ਚ ਇਹ ਕਿਸੇ ਪਾਸੇ ਜੋਗੇ ਵੀ ਨਹੀਂ ਹੈਗੇ, ਇਹਨਾਂ ਤੋਂ ਕੁਛ ਕੱਢਣ ਪਾਉਣ ਨੂੰ ਨਹੀਂ। ਫਿਰ ਉਹਨਾਂ ਨੇ ਆਪਣਾ ਛਾਂਟਾ ਕੱਢ ਲਿਆ ਔਰ ਉਹਦੇ ਥੱਲੇ ਲਿੱਤਰ, ਜਿਉਂ ਲਿੱਤਰ ਮਾਰਦੇ ਮਾਰਦੇ ਫਾਈਨਲੀ ਜਿਹੜੀ ਹੈ ਉਹ ਡੀਲ ਸਾਈਨ ਕਰਵਾ ਲਈ ਆਪਣੀਆਂ ਟਰਮਸ ਦੇ ਉੱਤੇ, ਜਿਹਦਾ ਅਸੀਂ ਜ਼ਿਕਰ ਕੀਤਾ ਹੈ ਕਿ 500 ਬਿਲੀਅਨ ਇੰਡੀਆ ਇਨਵੈਸਟ ਕਰੇਗਾ, 18% ਟੈਰਿਫ ਦੇਗਾ, ਜਿਹੜੀਆਂ ਚੀਜ਼ਾਂ ਆਣੀਆਂ ਨੇ ਅਮਰੀਕਨ ਪ੍ਰੋਡਕਟ ਦੇ ਉੱਤੇ 0% ਟੈਰਿਫ ਹੈ, ਔਰ ਰੂਸ ਤੋਂ ਬਿਲਕੁਲ ਤੇਲ ਨਹੀਂ ਖਰੀਦੇਗਾ ਔਰ ਬੰਦੇ ਦਾ ਪੁੱਤ ਬਣ ਕੇ ਰਹੇਗਾ। ਔਰ ਇਹ ਜਿਹੜਾ ਟ੍ਰੇਡ ਡੀਲ ਦਾ ਲੁਬੇ ਲਬਾਬ ਹੈ। ਪਰ ਹੁਣ ਅਮਰੀਕਾ ਨੂੰ ਇਹ ਵੀ ਹੈ ਕਿ ਵੀ ਭਾਰਤ ਦੇ ਜਿਹੜਾ ਇਸ ਦੇ ਵਿੱਚ ਔਰ ਚਾਈਨਾ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਔਰ ਉਸ ਦੇ ਉੱਤੇ ਬਹੁਤ ਵਧੀਆ ਕਿ ਬਹੁਤ ਅੱਛਾ ਮਾਹੌਲ, ਮੇਰਾ ਬਹੁਤ ਚੰਗਾ ਦੋਸਤ ਹੈ ਸ਼ੀ ਜਿਨਪਿੰਗ, ਸਾਡੇ ਬਹੁਤ ਜਿਹੜਾ ਹੋਇਆ ਔਰ ਮੈਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਅਪ੍ਰੈਲ ਦੇ ਮਹੀਨੇ ਮੇਰੀ ਚੀਨ ਦੀ ਵਿਜ਼ਿਟ ਇਹ ਉਹ। ਸੋ ਇੱਧਰੋਂ ਤਾਂ ਉਹਨਾਂ ਨੇ ਆਪਣੇ ਵੱਲੋਂ ਤਾਂ ਬਿਲਕੁਲ ਲਵੀ ਡਵੀ ਰੱਖਿਆ ਹੈ ਵੀ ਕੋਈ ਹੋਰ ਪਾਰਟ ਨਾ ਹੋਏ। ਲੇਕਿਨ ਕਿਵੇਂ ਇਹਨਾਂ ਦਾ ਸਿਸਟਮ ਵਰਕ ਕਰਦਾ ਅਮਰੀਕਨਾਂ ਦਾ, ਮਿਸਟਰ ਗ੍ਰੈਂਟ ਨਿਊਸ਼ੈਮ, ਇਹ ਐਕਸ US ਮੈਰੀਨ ਹੈ, ਮੈਰੀਨ ਇੰਟੈਲੀਜੈਂਸ ਦਾ, ਆਬਵੀਅਸਲੀ ਹਾਈ ਫਾਈ ਰੈਂਕ ਦਾ ਹੋਏਗਾ। ਹੁਣ ਉਹ ਇੰਟਰਵਿਊ ਦੇ ਰਿਹਾ ਇੰਡੀਆ ਦੀ ਰਾਹ ਦੀਆਂ ਜਿਹੜੀ ਮੀਡੀਆ ਆਊਟਲੈਟ ਹੈ
ANI ਨੂੰ। ਔਰ ANI ਦਾ ਜਿਹੜਾ ਇੰਟਰਵਿਊ ਉਹਦੇ 2 ਹਿੱਸੇ, 2 ਸਟੋਰੀਜ਼ ANI ਨੇ ਕੈਰੀ ਕੀਤੀਆਂ। ਇੱਕ ਤਾਂ ਸਰਜੀਓ ਗੌਰ ਇਜ਼ ਸਿਗਨੀਫਿਕੈਂਟ ਇਨ ਇੰਡੀਆ US ਟਾਈਜ਼, he has direct access to President Trump, says ex-US Marine Intel officer। ਉਹਨੇ ਕਿਹਾ ਜੀ ਦੇਖੋ ਇਹ ਇੰਡੀਆ ਦੇ ਨਾਲ ਟਰੰਪ ਬਹੁਤ ਅੱਛੇ ਰਿਲੇਸ਼ਨਸ਼ਿਪ ਚਾਹੁੰਦਾ ਹੈ। ਸਰਜੀਓ ਗੌਰ ਨੂੰ ਇੰਨਾ ਕੌਨਫੀਡੈਂਸ ਹਾਸਲ ਹੈ ਟਰੰਪ ਦਾ ਕਿ ਉਹਦਾ ਫੋਨ ਟਰੰਪ ਨੇ ਚੁੱਕਣਾ ਹੀ ਚੁੱਕਣਾ ਹੈ, ਔਰ ਉਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿਉਂਕਿ ਇਕੱਲਾ ਉਹ ਐਂਬੈਸਡਰ ਦਿੱਲੀ 'ਚ ਨਹੀਂ ਲਾਇਆ ਹੈ, ਉਹ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਉਸ ਦਾ ਵੀ ਉਹਨੂੰ ਐਨਵੋਏ ਬਣਾਇਆ। ਔਰ ਜ਼ਾਹਰ ਹੈ ਕਿ ਵੀ ਇਹ ਟ੍ਰੇਡ ਡੀਲ ਤੋਂ ਪਹਿਲਾਂ ਟਰੰਪ ਤੋਂ ਦੇ ਨਾਲ ਹੀ ਸਰਜੀਓ ਗੌਰ ਨੇ ਵੀ ਕਰਤਾ ਸੀ ਵੀ ਡੀਲ ਸਾਈਨ ਹੋਣ ਜਾ ਰਹੀ ਹੈ, ਬਹੁਤ ਅਚੀਵਮੈਂਟ। ਸੋ ਇਹਦੇ 'ਚ ਤਾਂ ਉਹਨੇ ਪਹਿਲਾਂ ਇੰਡੀਆ ਨੂੰ ਬੜਾ ਪੰਪ ਕੀਤਾ ਹੈ, ਸਰਜੀਓ ਨੂੰ ਵੀ, ਕਿ ਉਹ ਬਹੁਤ ਚੰਗੇ ਜਿਸ ਲੈਵਲ ਦਾ ਉਹ ਬੰਦਾ ਸੀ ਉਹਨੇ ਪ੍ਰੈਫਰ ਕੀਤਾ ਇੰਡੀਆ 'ਚ ਜਾਣਾ। ਇੰਡੀਆ ਦਾ ਬਹੁਤ ਫਿਕਰ ਉਹਨੂੰ ਬਹੁਤ ਪਸੰਦ ਹੈ ਸਰਜੀਓ ਨੂੰ, ਇਹ ਦੱਸਣ ਦੇ ਲਈ ਕਿ ਭਾਈ ਇਹ ਟਰੰਪ ਦੀਆਂ ਆਈਜ਼ ਐਂਡ ਈਅਰਸ ਨੇ। ਸਰਜੀਓ ਖਬਰਦਾਰ ਕਦੇ ਇਹਦੇ ਨਾਲ ਕੋਈ ਐਸਾ ਸਲੂਕ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਮੈਸੇਜ ਇਹ ਦੇਣਾ। ਹੁਣ ਜਿਹੜੀ ਦੂਸਰੀ ਸਟੋਰੀ ਜਿਹੜੀ ਅਗੇਨ ਇਹ ਵੀ ANI ਦੇ ਨਾਲ ਇੰਟਰਵਿਊ 'ਚ ਹੈ, ਦੂਜੀ ਵੀ ਇਹ ਹੈ, ਵੈਨ ਆਲ ਆਈਜ਼ ਆਰ ਔਨ ਤਾਈਵਾਨ ਚਾਈਨਾ ਕੁਡ ਸਟ੍ਰਾਈਕ ਐਲਸਵੇਅਰ possibly India, says ex-US Marine intelligent officer। ਹੁਣ ਇਹ ਹੈ ਡਰ ਦਿਖਾਣਾ, ਥੋੜਾ ਦਿਖਾਣਾ ਕਿ ਭਾਈ ਤੁਹਾਡੇ ਸਿਰ 'ਚ ਚੀਨ ਦਾ ਥੋੜਾ ਵੀ ਵੱਜ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜਾ ਫੌਜ ਨੂੰ ਦੁਬਾਰਾ ਰੀਸਟਰਕਚਰ ਵੀ ਕਰ ਰਿਹਾ, ਪਿਛਲੇ ਦਿਨਾਂ 'ਚ ਫੌਜ ਦੇ ਮੁਖੀ ਨੂੰ ਵੀ ਹਟਾਤਾ ਚੁੱਪ ਚੁਪੀਤੇ ਚੀਨ ਦੇ ਨੂੰ। ਔਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਦੇਖਣ ਵਾਲਿਆਂ ਨੂੰ ਤਾਂ ਇਹ ਲੱਗਦਾ ਹੈ, ਇਹ ਉਹਨਾਂ ਦਾ ਇੰਟੈਲੀਜੈਂਸ ਆਫਿਸਰ ਕਹਿ ਰਿਹਾ ਅਮਰੀਕਾ ਦਾ, ਕਿ ਚੀਨ ਤਾਈਵਾਨ ਦੇ ਉੱਤੇ ਉਹਦੀ ਘੇਰਾਬੰਦੀ ਕਿਸੇ ਵੇਲੇ ਵੀ ਤਾਈਵਾਨ ਨੂੰ ਦੇ ਉੱਤੇ ਉਹ ਅਟੈਕ ਕਰ ਸਕਦਾ ਜਦੋਂ। ਪਰ ਉਹ ਨਾਲ ਦੀ ਕਹਿ ਰਿਹਾ ਵੀ ਚੀਨ ਦੀ ਜਿਹੜੀ ਪਾਲਿਸੀ ਹੈ, ਉਹਨਾਂ ਦੀ ਕਮਿਊਨਿਸਟ ਪਾਰਟੀ ਹੋਏ, ਉਹਨਾਂ ਦੀ ਉਹ ਹੈ ਡਿਸੈਪਸ਼ਨ ਹੁੰਦਾ ਧੋਖਾ, ਕਿ ਵੀ ਉਹ ਰੌਲਾ ਤਾਂ ਤਾਈਵਾਨ ਦਾ ਜ਼ਿਆਦਾ ਪਾ ਰਹੇ ਨੇ। ਹਾਲਾਂ ਉਹ ਫਿਲੀਪੀਨ ਵੱਲ ਵੀ ਜਾ ਸਕਦੇ ਨੇ, ਜਾਪਾਨ ਵੱਲ ਵੀ ਜਾ ਸਕਦੇ ਨੇ, ਦੂਜੇ ਆਈਲੈਂਡਸ ਵੱਲ ਵੀ, ਪਰ ਮੋਸਟ ਪ੍ਰੋਬੈਬਲੀ ਉਹਨਾਂ ਦੇ ਲਈ ਜਿਹੜਾ ਹੈ ਉਹ ਇੰਡੀਅਨ ਦੀ ਇੰਟੈਲੀਜੈਂਸ ਏਜੰਸੀ ਦੀ ਆਊਟਲੈਟ ਨੂੰ ਇੰਟਰਵਿਊ ਦੇ ਰਿਹਾ। ਉਹਨਾਂ ਨੇ ਕਿਹਾ ਵੀ ਵਾਰੀ ਤੁਹਾਡੀ ਹੋਣੀ ਹੈ, ਕਿਉਂਕਿ ਬਾਹਰਲਿਆਂ ਨੇ ਜਾਂ ਦੂਜਿਆਂ ਨੇ ਤਾਈਵਾਨ ਤੇ ਦੂਜੇ ਤੀਜੇ ਵੱਲ ਹੋਣਾ, ਪਰ ਜਿਹੜਾ ਅਲਟੀਮੇਟਲੀ ਹੈ ਨਿਸ਼ਾਨਾ ਤੁਸੀਂ ਬਣਨਾ। Everything about the PR of Chinese and not just the Chinese communism system is deceptive, and it's part and parcel of how they operate. So while everyone is looking at Taiwan expecting them to do a certain thing at roughly a certain time, the time frame bhi de rahe ne, well I would not be surprised to be surprised कि मैनू मेरी हैरानी होने लई मैनू कोई हैरानी नहीं चाहिए। And India is not a bad place to do that. It could be the Korean Peninsula, southern Japan, Philippines. You can think of a few places, but India has more chances. ਹੁਣ ਇਹ ਕਹਿ ਕੇ ਉਹਨਾਂ ਨੇ ਉਹਨਾਂ ਦੇ ਫੂਕ ਸਰਕਾਤੀ। ਮਤਲਬ ਇਹ ਹੈ ਕਿਉਂਕਿ ਚਾਈਨਾ ਵੱਲ ਗਿਆ, ਹੁਣ ਬ੍ਰਿਕਸ ਦਾ ਇਸ ਸਾਲ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸੀ ਹੈ ਇੰਡੀਆ ਕੋਲ ਹੈ। ਬ੍ਰਿਕਸ ਬਰਾਬਰ ਕਰੰਸੀ ਫਲੋਟ ਕਰਨਾ ਚਾਹੁੰਦਾ, ਬ੍ਰਿਕਸ ਬ੍ਰਾਜ਼ੀਲ, ਰਸ਼ੀਆ ਜਿਹੜਾ, ਔਰ ਇੰਡੀਆ, ਚਾਈਨਾ, ਸਾਊਥ ਅਫਰੀਕਾ ਨੂੰ ਵੈਸੇ ਹੀ ਜਿਹੜਾ ਇਹਨਾਂ ਨੇ ਸ਼ਡਿਊਲ ਕਾਸਟ ਬਣਾ ਦਿੱਤਾ ਹੈ, ਉੱਥੋਂ ਕੋਈ ਅਸਾਈਲਮ ਵਾਲੇ ਗੋਰੇ ਉੱਥੋਂ ਆਉਣ ਵਾਲੇ ਅਸਾਈਲਮ ਲੈ ਸਕਦੇ ਨੇ। ਔਰ ਈਵਨ ਜਿਹੜੀ ਇੱਥੇ ਇੱਕ ਮੀਟ ਹੋਣੀ ਹੈ ਉਹਦੇ 'ਚ ਵੀ ਸਾਊਥ ਅਫਰੀਕਾ ਨੂੰ ਇਨਵਾਈਟ ਨਹੀਂ ਕੀਤਾ। ਸੋ ਇੰਡੀਆ ਨੂੰ ਇਹ ਵਾਰਨਿੰਗ ਹੈ ਕਿ ਵੀ ਖਬਰਦਾਰ ਤੁਸੀਂ ਚਾਈਨਾ ਵੱਲ, ਕਿਉਂਕਿ ਇੰਡੀਆ ਇਵੇਂ ਖੇਡ ਰਿਹਾ ਸੀ ਵਿੱਚ ਵਿਚਾਲੇ ਉਹ ਦੋਗਲੀ ਖੇਡ ਕਿ ਜੀ ਜਿਹੜਾ ਅਸੀਂ ਜੇ ਇੱਧਰ ਨਹੀਂ ਤਾਂ ਫਿਰ ਇੱਧਰ ਚਲੇ ਜਾਵਾਂਗੇ, ਔਰ ਪੈਰਲਲ ਕਰੰਸੀ ਤੇ ਉਹ ਉਹਨਾਂ ਨੇ, ਔਰ ਇਹਨੂੰ ਛਾਪ ਵੀ ਆਪ ਹੀ ਵੱਡੇ ਵੱਡੇ ਕਰਕੇ ਰਹੇ ਨੇ। ਔਰ ਉਹ ਫਿਰ ਯਾਦ ਦਹਾਨੀ ਵੀ ਕਰਵਾ ਰਿਹਾ ਕਿ ਦੇਖੋ ਯੂ ਹੈਡ ਹੈਂਡ ਟੂ ਹੈਂਡ ਕੰਬੈਟ ਵਿਦ ਇੰਡੀਅਨ ਟਰੂਪਸ। Oh, that is true. The Chinese came out on the short end of that, yes, and probably on the much shorter end then was announced, and a war against India, of course. But you hear it, they are not a tested force. उन्होंने कहा जी कि भाई ये भावें कुछ कहते हैं जी चीन की फोर्स टेस्टेड नहीं है, पर तुहानू तां तुसीं तां टेस्ट कीता है। गलवान वैली जो कुछ होया वो तुहानू पता है। और मतलब ये है भी इंडिया नू वार्न करना एक ढंग दे नाल कि हुण जे तुसीं डील कर लईए, और ट्रेड डील दे नाल ही ये शुरू हो गई प्रोसैस, जे ट्रेड डील कर लई है
ਤੇ ਆ ਜਿਹੜਾ ਸਰ ਜੀ ਉਹ ਬਿਠਾਇਆ ਹੋਇਆ ਇਹ ਆਈਜ਼ ਐਂਡ ਈਅਰਸ ਹੈ ਟਰੰਪ ਦੀ, ਇਹਦੀ ਗੱਲ ਸੁਣੋ ਤੇ ਚੀਨ ਵੱਲ ਮੂੰਹ ਨਾ ਕਰਿਓ। ਚੀਨ ਤਾਂ ਜਿਹੜਾ ਉਹਨੇ ਅਰੁਣਾਚਲ ਲੈ ਲੈਣਾ ਜਦੋਂ ਉਹਨੇ ਚਾਹਿਆ। ਲੋਕਾਂ ਨੂੰ ਲੱਗਦਾ ਵੀ ਉਹਨੇ ਤਾਈਵਾਨ ਵੱਲ ਜਾਣਾ, ਪਰ ਉਹ ਇੱਧਰ ਨੂੰ ਆਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੰਬਰ 1 ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਸਿੱਖ ਵਿਚਾਰਧਾਰਾ ਨੂੰ ਕਮਜ਼ੋਰ ਕਰਨ ਲਈ ਅਤੇ 2027 ਵਿੱਚ ਪੰਜਾਬ ਵਿੱਚ ਸੱਤਾ ਹਾਸਲ ਕਰਨ ਲਈ ਮੋਦੀ ਸਰਕਾਰ ਵੱਲੋਂ ਡੇਰਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਹਨਾਂ ਪ੍ਰਮੁੱਖ ਡੇਰਿਆਂ ਵਿੱਚ ਰਾਧਾ ਸਵਾਮੀ, ਸੌਦਾ ਸਾਧ ਅਤੇ ਡੇਰਾ ਬੱਲਾ ਸ਼ਾਮਲ ਹਨ। ਦਲ ਖਾਲਸਾ ਨੇ ਵੀ ਇਸ ਸੰਬੰਧੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਅਸੀਂ ਲਾਸਟ ਸੈਗਮੈਂਟ 'ਚ ਜਿਹੜਾ ਪਰਸੋਂ ਅਸੀਂ ਕੀਤਾ ਸੀ, ਉਹਦੇ 'ਚ ਅਸੀਂ ਡੇਰਾ ਬੱਲਾ ਟੂ ਮਜੀਠੀਆ ਟੂ ਰਾਧਾ ਸਵਾਮੀ ਔਰ ਇਸ ਟੂ ਨਾਭਾ, ਇਸ ਸਾਰੇ ਦੇ ਉੱਤੇ ਬਰੀਫ ਜਿਹੜਾ ਆਪਣੇ ਵਿਚਾਰ ਦਿੱਤੇ ਸੀ ਵੀ ਪੰਜਾਬ ਦੇ ਵਿੱਚ ਚੱਲ ਕੀ ਰਿਹਾ। ਅੱਛਾ, ਜਿਹੜਾ ਆਪਟਿਕਸ ਨੇ ਉਹ ਕੀ ਨੇ, ਬਿਹਾਈਂਡ ਕੀ ਹੈ, ਔਰ ਉਹ ਸਾਡੇ ਸੈਗਮੈਂਟ ਨੂੰ ਕਾਫੀ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਨੂੰ ਲੱਗਿਆ ਕਿ ਬਈ ਇਸ ਕਿਸਮ ਦੀ ਡਿਸਕਸ਼ਨ ਤਾਂ ਲੀਡ ਸੈਗਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਬਹੁਤ ਡੀਟੇਲ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਡੇਂਜਰ ਹੈ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਹੈ, ਜਿਸ ਨੂੰ ਸੋ ਕਾਲਡ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ, ਪਰ ਇਹ ਨਫ਼ਰਤ ਔਰ ਆਪਸ ਦੇ ਵਿੱਚ ਟਕਰਾਅ ਔਰ ਉਸ ਦਾ ਸਿਆਸੀ ਐਡਵਾਂਟੇਜ ਵੀ, ਔਰ ਜਿਹੜੀ ਸਿੱਖ ਵਿਚਾਰਧਾਰਾ ਜਿਹੜੀ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਜੁੜੀ ਹੋਈ, ਜਿਹੜੀ ਅਸਲ ਦੇ ਵਿੱਚ ਜ਼ੁਲਮ ਕਰਨ ਵਾਲੇ ਨੂੰ, ਜ਼ਾਲਮ ਨੂੰ ਵੰਗਾਰਦੀ ਹੈ। ਜੇ ਤੁਸੀਂ ਉਸ ਆਈਡੀਓਲੋਜੀ ਨੂੰ ਵੀਕ ਕਰਦੇ ਹੋ, ਉਸ ਵਿਚਾਰਧਾਰਾ ਨੂੰ ਵੀਕ ਕਰਦੇ ਹੋ, ਮੀਰੀ ਨੂੰ ਪਾਸੇ ਕਰਦੇ ਹੋ ਔਰ ਬਾਕੀ ਸਭ ਰੂਹਾਨੀਅਤ, ਸੰਤ ਸਾਧ, ਇਹ ਉਹ ਉਸ ਦੇ ਥੱਲੇ ਰਹਿਣ ਦਿਓ, ਤੇ ਉਹ ਤਾਂ ਕੋਈ ਜਿਹੜਾ ਉਹ ਚੈਲੰਜ ਨਹੀਂ ਹੈ। ਔਰ ਇਹੀ ਜੇ ਅਸੀਂ ਦੇਖਣਾ ਹੋਏ ਕਿ ਪਿਛਲੀਆਂ ਹਕੂਮਤਾਂ ਵੀ 18ਵੀਂ ਸਦੀ ਦੀ ਮੁਗਲਿਆ ਹਕੂਮਤ ਜਾਂ ਉਸ ਤੋਂ ਵੀ ਪਹਿਲੀ ਸਦੀ ਦੀ, ਉਹਨਾਂ ਨੂੰ ਕੋਈ ਅਦਰਵਾਈਜ਼ ਕਿਸੇ ਸਪਿਰਿਚੁਅਲ ਟ੍ਰੈਡੀਸ਼ਨ ਨਾਲ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਕਦੇ ਵੀ। ਉਹ ਤਾਂ ਖੁਦ ਵੀ ਉਹਨਾਂ ਦਾ ਸੂਫੀਆਂ ਦੇ ਉੱਤੇ, ਦੂਸਰਿਆਂ ਦੇ ਉੱਤੇ ਇਤਕਾਦ ਸੀ, ਔਰ ਇਹੀ ਕਾਰਨ ਹੈ ਕਿ ਵੀ ਹਿੰਦੂਆਂ ਦੇ ਉੱਤੇ ਵੀ ਉਹਨਾਂ ਨੇ ਉਹ ਜਿਹੜਾ ਜਜੀਆ ਜਿਹਨੂੰ ਕਿਹਾ ਜਾਂਦਾ, ਉਹ ਤਾਂ ਜਦੋਂ ਇਹਨਾਂ ਨੇ ਹਰਿਦੁਆਰ ਜਾਂ ਕੁਰੂਕਸ਼ੇਤਰ ਜਾਂ ਤ੍ਰਿਵੇਣੀ ਵੱਡੇ ਇਕੱਠ ਕਰਨੇ ਤੇ ਉਹਨਾਂ ਦੇ ਪ੍ਰਬੰਧ ਦੇ ਲਈ ਮੇਲੇ ਦੀ ਜਿਹੜਾ ਮੇਲਾ ਫੀ ਹੁੰਦੀ ਹੈ ਉਸ ਦੀ ਤਰ੍ਹਾਂ ਹੀ ਸੀ। ਬਾਕੀ ਤਾਂ ਉਹਨਾਂ ਨੇ ਕੋਈ ਉਸ ਕਿਸਮ ਦਾ ਨਹੀਂ ਸੀ ਰੱਖਿਆ ਹੋਇਆ।
ਲੇਕਿਨ ਸਿੱਖ ਵਿਚਾਰਧਾਰਾ ਜਿਸ ਨੇ ਮੀਰੀ ਤੇ ਪੀਰੀ, ਜਿਸ ਰਾਹੀਂ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਕਰਦੇ ਹਾਂ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਜਦੋਂ ਸਿੱਖ ਗੁਰੂ ਨੂੰ ਸੱਚੇ ਪਾਤਸ਼ਾਹ ਦੇ ਤੌਰ ਦੇ ਉੱਤੇ, ਔਰ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਤਖਤ, ਔਰ ਉੱਥੋਂ ਫਿਰ ਜ਼ੁਲਮ ਨੂੰ ਵੰਗਾਰਨਾ, ਉਹ ਮੁਗਲਿਆ ਹੋਏ ਸਲਤਨਤ ਤੋਂ ਅਫਗਾਨ ਧਾੜਵੀ ਹੋਣ, ਉਹ ਬ੍ਰਿਟਿਸ਼ ਕਲੋਨੀਅਲਸ ਹੋਣ, ਜਾਂ ਅੱਜ ਦੇ ਹਿੰਦੂਤਵੀ ਹਾਕਮ ਹੋਣ, ਜਿੰਨੇ ਮੋਰਚੇ ਜਿਹੜੇ ਭਾਵੇਂ ਸ਼ਾਂਤਮਈ ਦਾ ਪ੍ਰਣ ਲੈ ਕੇ 20ਵੀਂ ਸਦੀ 'ਚ ਤੁਰੇ, ਪਰ ਮਰਕਜ਼ ਦਾ ਅਕਾਲ ਤਖਤ ਸੀ ਔਰ ਅਲਟੀਮੇਟਲੀ ਹਕੂਮਤ ਨੂੰ ਝੁਕਣ ਤੇ ਮਜਬੂਰ ਕੀਤਾ। ਪਰ ਇਹ ਇੱਕ ਮਾਈਂਡ ਸੈਟ ਬਣਦਾ ਹੈ ਜਿਹਦੇ ਥੱਲੇ ਤੁਸੀਂ ਜਿਹੜੇ ਇੱਕ ਸਿੱਖ ਦੇ ਮਾਈਂਡ ਸੈਟ ਦੇ ਵਿੱਚ ਜਸਟਿਸ ਹੈ ਔਰ ਉਹਨੂੰ ਜ਼ੁਲਮ ਦੇ ਖਿਲਾਫ ਖਲੋਣ ਦੀ ਜਿਹੜੀ ਹੈ, ਉਹ ਜਿਹੜੀ ਉਹਦੀ ਬੇਸਿਕ ਪ੍ਰੋਗਰਾਮਿੰਗ ਹੈ ਉਹਦੇ ਨਾਲ। ਪਰ ਜੇ ਤੁਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਨਸੈਪਟ ਤੋਂ ਪਾਸੇ ਹੋ ਕੇ ਸਿਰਫ ਇੱਕ ਸੋ ਕਾਲਡ ਅਧਿਆਤਮ ਦੇ ਨਾਂ ਥੱਲੇ, ਉਹ ਵੀ ਟਰੂ ਅਧਿਆਤਮ ਨਹੀਂ ਹੈ, ਉਹ ਵੀ ਪੁੱਟ ਔਨ ਹੈ, ਸੌਦੇਬਾਜ਼ੀ ਹੈ, ਮਾਰਕੀਟਿੰਗ ਹੈ, ਉਹਨੂੰ ਪ੍ਰਮੋਟ ਕਰੋਗੇ ਔਰ ਪੰਜਾਬ ਦੀ ਧਰਤੀ ਤੇ ਕਰੋਗੇ ਤੇ ਨਤੀਜਾ ਕੀ ਹੋਏਗਾ ਕਿ ਸਿੱਖ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਉਹ ਡਿਦਰ ਅਵੇ ਹੋਣਗੇ, ਉਹ ਨਿਕਲਣਗੇ ਆਪਣੇ ਉਸ ਮੇਨ ਸਟ੍ਰੀਮ ਚੋਂ, ਤੇ ਉਹ ਥਾਂ ਥਾਈਂ ਇਸ ਕਿਸਮ ਦੇ ਜਿਹੜੇ ਉਹਨਾਂ ਦੇ ਜਾਲ ਨੇ ਦੁਸ਼ਮਣ ਦੇ, ਉਹਦੇ 'ਚ ਫਸਣਗੇ। ਔਰ ਜੇ ਤੁਸੀਂ ਬੜੀ ਇਤਿਹਾਤ ਨਾਲ ਜਾਂ ਬੜੀ ਮਾਈਨਿਊਟਲੀ ਦੇਖੋ, ਅਸੀਂ ਅੱਜ ਪਹਿਲਾ ਸੈਗਮੈਂਟ ਦੀ ਸ਼ੁਰੂਆਤ 'ਚ ਹੀ ਕਿਹਾ ਕਿ ਬਈ ਗੁਰੂ ਗ੍ਰੰਥ ਗੁਰੂ ਪੰਥ ਦੋਨੋਂ ਹੀ ਜਿਹੜੇ ਨੇ ਉਹ ਇਹਨਾਂ ਦੀਆਂ ਗਨ ਸ਼ਾਟਸ ਦੇ ਥੱਲੇ 15 ਅਗਸਤ 1947 ਤੋਂ ਬਾਅਦ ਹੀ ਆ ਗਏ। ਉਹਨਾਂ ਨੇ ਕੌਮ ਨੂੰ ਕ੍ਰਿਮੀਨਲ ਟ੍ਰਾਈਬਲ ਆਨੇ ਆ, ਜਰਾਇਮ ਪੇਸ਼ਾ ਕਬੀਲਾ, ਔਰ ਜੋ ਕੁਝ ਕਰ ਰਹੇ ਨੇ 47 ਤੋਂ 37 ਸਾਲ ਬਾਅਦ ਉਹਨਾਂ ਨੇ ਜੂਨ 84 ਘੱਲੂਘਾਰਾ, ਨਵੰਬਰ 84 ਘੱਲੂਘਾਰਾ, ਫਿਰ ਜਿਹੜੀ ਓਨ ਗੋਇੰਗ ਕਿਲਿੰਗ ਹੈ, ਹੁਣ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ, ਔਰ 1 ਲੱਖ ਤੋਂ ਜ਼ਿਆਦਾ ਨੌਜਵਾਨ ਪੰਜਾਬ ਦੇ ਵਿੱਚ ਉਹਨਾਂ ਨੇ ਵਾਈਪ ਆਊਟ ਕਰ ਦਿੱਤੇ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ। ਪਰ ਜਿਹੜੀ ਸਾਈਮਲਟੇਨੀਅਸ ਗੁਰੂ ਗ੍ਰੰਥ ਨੂੰ ਵੀਕ ਕਰਨ ਦੀ ਲਾਈਨ ਸੀ, ਉਹ ਵੀ 47 ਤੋਂ ਬਾਅਦ ਹੀ ਸ਼ੁਰੂ ਹੋਈ। ਉਹਦੇ 'ਚੋਂ ਹੀ ਇਹ ਨਿਰੰਕਾਰੀ, ਰਾਧਾ ਸੁਆਮੀ, ਔਰ ਬਾਅਦ ਦੇ ਵਿੱਚ ਆਸ਼ੂਤੋਸ਼ ਤੇ ਪਨਿਆਰਾ ਤੇ ਸੌਦਾ ਸਾਧ, ਔਰ ਹੁਣ ਰਾਪੁਰ ਬੱਲਾ ਖੜਾ ਕਰਤਾ ਬਰਾਬਰ ਅੰਮ੍ਰਿਤ ਬਾਣੀ ਦਾ ਨਾਂ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਤਾਂ ਕਿ ਸਮਾਜ ਦਾ ਇਹ ਪਿਛੜਿਆ ਵਰਗ, ਜਦੋਂ ਹੁਣ ਦੁਆਬੇ ਦੇ ਵਿੱਚ ਦਲਿਤ ਸਟਰੈਂਥ ਦੇ ਪ੍ਰਤੀਕ ਜਿਹਨੇ ਜਾ ਕੇ ਮਾਇਆਵਤੀ ਨੂੰ ਤਾਕਤ ਦਵਾਈ ਯੂਪੀ 'ਚ, ਕਾਂਸ਼ੀ ਰਾਮ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡਾ ਸੰਵਿਧਾਨ ਕੀ ਹੈ ਬਹੁਜਨ ਸਮਾਜ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਡਾ ਸੰਵਿਧਾਨ ਹੈ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਆਪਣਾ ਉਸ ਕਿਸਮ ਦਾ ਜਿਹੜਾ ਸ਼ੁਰੂ ਕਰ ਦਿੰਦੇ ਹੋ, ਔਰ ਉਹ ਸਟੇਟ ਪੈਟਰਨੇਜ ਹੈ, ਕਿਉਂਕਿ ਜਿਹੜੇ ਐਵੇਂ ਨਹੀਂ ਹੈ ਰਾਧਾ ਸੁਆਮੀ ਜਾਂ ਇਹ ਨਿਰੰਕਾਰੀਏ ਜਾਂ ਆਸ਼ੂਤੋਸ਼ੀਏ ਜਾਂ ਦੂਜੇ ਜਿਹੜੇ ਨੇ, ਇਹ ਫੱਲੇ ਫੁੱਲੇ ਸਟੇਟ ਦੀ ਪੈਟਰਨੇਜ। ਔਰ ਹਰ ਸਰਕਾਰ ਨੇ, ਇਹ ਨਹੀਂ ਹੈ ਕਿ ਵੀ ਹੁਣ ਤਾਂ ਉਹ ਖੁੱਲ੍ਹੇਆਮ ਬੇਸ਼ਰਮ ਹੋ ਕੇ ਜਿਹੜੇ ਨੇ ਉਹ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਨੇ। ਕਿੰਨੀ ਵਾਰੀ 1 ਦਰਜਨ ਤੋਂ ਜ਼ਿਆਦਾ ਵਾਰੀ ਉਹ ਕ੍ਰਿਮੀਨਲ ਕਨਵਿਕਟ ਜਿਹੜਾ ਸੌਦਾ ਸਾਧ ਦਾ ਰੇਪਿਸਟ ਔਰ ਮਰਡਰਰ, ਉਹ ਪੈਰੋਲ ਤੇ ਆਇਆ। ਹੁਣ ਤਾਂ ਪ੍ਰੋਟੈਸਟ ਹੋਣੇ ਵੀ ਬੰਦ ਹੋ ਗਿਆ ਇਸ ਦੇ ਉੱਤੇ ਕਿ ਵੀ ਇਹਨਾਂ ਨੇ ਤਾਂ ਕਰਨਾ ਹੀ ਹੈ ਜੀ, ਇਹਨਾਂ ਦਾ ਬੰਦਾ। ਉਹ ਜਦੋਂ ਚੋਣਾਂ ਹੁੰਦੀਆਂ ਨੇ ਜਾਂ ਦੂਜੀਆਂ, ਉਹਨਾਂ ਨੂੰ ਪਤਾ ਹੈ ਵੀ ਉਹਦਾ ਵੋਟ ਬੈਂਕ ਹੈ, ਔਰ ਉਹ ਉਹਨਾਂ ਨੇ ਉਸ ਕਿਸਮ ਦਾ ਬੰਦਾ ਬਿਲਡ ਕੀਤਾ ਜਿਹਨੂੰ ਕਹਿ ਕੇ ਉਹ ਤੁਹਾਡੇ ਜਿਹੜਾ ਉਹ ਮੂੰਹ ਚੜਾਉਂਦੇ ਨੇ। ਹੁਣ ਇਹ ਰਾਪੁਰ ਬੱਲਾਂ ਵਾਲਾ ਨਵਾਂ ਕੰਮ ਹੈ। ਹੁਣ ਜਿਹੜਾ ਡੇਰਾ ਬਿਆਸ ਦੇ ਨਾਂ ਥੱਲੇ ਇੱਕ ਜ਼ਮਾਨੇ ਦੇ ਵਿੱਚ ਇੱਕ ਲਾਈਟਰ ਵੇਨ 'ਚ ਅਕਸਰ ਇਹ ਕਿਹਾ ਜਾਂਦਾ ਸੀ ਕਿ ਜੀ ਇਹ ਨਾਮ ਦੇਣ ਦੀ ਗੱਲ ਕਰਦੇ ਨੇ, ਤੇ ਉਹ ਕਹਿੰਦੇ ਸੀ, ਕਹਿੰਦੇ ਕੀ ਨੇ, ਉਹ ਸਾਡੇ 2 ਮਿੱਤਰ ਆਪਸ 'ਚ ਬੜੇ ਉਸ ਇਲਾਕੇ ਦੇ ਹੀ ਸੀ ਰਹਿਣ ਵਾਲੇ। ਇੱਕ ਨੇ ਕਹਿਣਾ ਵੀ ਉਹ ਕੰਨ ਦੇ ਨੇੜੇ ਮੂੰਹ ਕਰਕੇ ਕਹਿੰਦਾ ਵੀ ਅੰਨਾ ਮੰਨਾ ਕੁਰ, ਤੂੰ ਚੇਲਾ ਤੇ ਮੈਂ ਗੁਰ। ਤੇ ਦੂਸਰਾ ਕਹਿੰਦਾ ਨਹੀਂ ਇਹ ਵੀ ਕਹਿੰਦੇ ਹੋਣਗੇ, ਪਰ ਕਹਿੰਦੇ ਵੀ ਇੱਕ ਨੂੰ ਇਹ ਕਹਿੰਦੇ ਨੇ, ਦੂਜੇ ਨੂੰ ਹੋਰ ਕਹਿੰਦੇ ਨੇ। ਉਹ ਕਹਿੰਦੇ ਹੋਰ ਕੀ ਕਹਿੰਦੇ, ਕਹਿੰਦੇ ਨੇ ਵੋਟ ਕਾਂਗਰਸ ਨੂੰ ਪਾਈ। ਕਹਿੰਦੇ ਕੰਦੇ ਨੇ, ਉਹ ਕਹਿੰਦੇ ਹੁਣ ਉਹ ਕੀ ਦੱਸੇ ਵੀ ਕਿਹੜਾ ਨਾਮ ਦਿੱਤਾ। ਸੋ ਪਰ ਕਹਿਣ ਦਾ ਮਤਲਬ ਇਹ ਹੈ ਵੀ ਉਦੋਂ ਕਿਉਂਕਿ ਕਾਂਗਰਸ ਦੀ ਹਕੂਮਤ ਸੀ ਲੰਬਾ ਵਕਤ ਪੰਜਾਬ 'ਚ ਵੀ ਔਰ ਸੈਂਟਰ 'ਚ ਵੀ, 47 ਤੋਂ ਬਾਅਦ ਦੇ ਖੜੇ ਹਾਲਾਂ ਇਹਨਾਂ ਦਾ। ਜੇ ਤੁਸੀਂ ਪਿਛੋਕੜ ਦੇਖੋ ਤੇ ਉਹ ਦਿਆਲ ਆਗਰੇ ਵਾਲਾ, ਉਹ ਦਿਆਲ ਉਹਦੀ ਘਰ ਵਾਲੀ ਰਾਧਾ ਸੀ, ਉਹਨੇ ਕਹਿਣਾ ਰਾਧਾ, ਉਹਨੇ ਕਹਿਣਾ ਹੇ ਸਵਾਮੀ, ਤੇ ਉਹ ਰਾਧਾ ਸਵਾਮੀ ਬਣ ਗਏ, ਤੰਬਾਕੂ ਪੀਣ ਵਾਲਾ। ਉਹਦੇ 'ਚੋਂ ਇਹ ਜੈਮਲ ਸਿੰਘ ਨਿਕਲਿਆ, ਇੱਧਰ ਆਇਆ। ਜਿਹੜਾ ਓਰੀਜਨਲ ਡੇਰਾ ਬਿਆਸ ਦੀ ਥਾਂ ਹੈ ਉਹਦੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈ। ਫਿਰ ਕਿਵੇਂ ਇਹ ਸਾਰੇ, ਹੁਣ ਤਾਂ ਖੈਰ ਟੱਬਰ ਦਾ ਹੀ ਹੈ। ਅੱਗੋਂ ਹੁਣ ਇਹ ਜਿਹੜਾ ਗੁਰਿੰਦਰ ਢਿੱਲੋਂ ਹੈ, ਇਹਨੇ ਅੱਗੇ ਆਪਣਾ ਕੋਈ ਰਿਸ਼ਤੇਦਾਰ ਬਣਾਇਆ, ਉਹਦੇ ਵੀ
ਦਾੜੀ ਮੁੰਨੀ ਹੋਈ ਆ ਉਹਨੂੰ ਅਜੇ ਰੱਖਿਆ, ਉਹਨੂੰ ਹਜ਼ੂਰ ਕਹਿਣ ਲੱਗ ਗਏ ਨੇ। ਹਜ਼ੂਰ, ਫਿਰ ਹਜ਼ੂਰ ਦਾ ਸਤਿਗੁਰੂ ਬਣੇਗਾ। ਔਰ ਇਹਨਾਂ ਦੀ ਰਿਸ਼ਤੇਦਾਰੀ ਚੋਂ ਰੌਣਕ ਸਿੰਘ ਔਰ ਦੂਜੇ ਰੈਨ ਬੈਕਸੀ ਬਹੁਤ ਵੱਡੇ ਸਕੈਂਡਲ, ਮਿਲੀਅਨਸ ਆਫ। ਸੋ ਏਜੰਸੀਆਂ ਦੇ ਕੋਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਦੀਆਂ ਫਾਈਲਾਂ ਨੇ, ਔਰ ਇਹ ਆਪ ਇਹਨਾਂ ਦੇ ਸਾਰੇ ਉਸ ਕਿਸਮ ਦੇ ਜਿਹੜੇ ਲੋਕ ਨੇ, ਵਿਕਰਮ ਮਜੀਠੀਆ ਨੂੰ ਵੀ ਕਿਵੇਂ ਜਾ ਕੇ ਉੱਥੇ ਮਿਲਿਆ, ਉਹਨੂੰ ਕਹਿੰਦਾ ਜੀ ਉਹ ਬਿਲਕੁਲ ਸਾਫ਼ ਹੈ, ਕਲੀਨ ਹੈ, ਉਹਦੇ 'ਤੇ ਤਾਂ ਕੋਈ ਦੋਸ਼ ਨਹੀਂ ਹੈ ਨਾ, ਉਹ ਬਿਲਕੁਲ ਝੂਠੇ ਨੇ। ਉਹਦੇ 'ਤੇ ਅੱਗੋਂ ਡਿਬੇਟ ਸ਼ੁਰੂ ਹੋ ਗਈ ਵੀ ਕੀ ਕਿਹਾ ਕੀ ਨਹੀਂ ਕਿਹਾ। ਪਰ ਇੱਕ ਗੱਲ ਬੜੀ ਕਲੀਅਰ ਹੈ ਕਿ 3 ਰੀਜਨ ਪੰਜਾਬ ਦੇ, ਜੇ ਕਹਿਣਾ ਹੋਏ ਚੌਥਾ ਛੋਟਾ ਹੈ ਜਿਹਨੂੰ ਅਸੀਂ ਪੁਆਂਧ ਕਹਿੰਦੇ ਹਾਂ ਰੋਪੜ ਦਾ, ਉਹ ਦੋਨੋਂ ਪਾਸੇ ਕਵਰ ਕਰ ਜਾ। ਹੁਣ ਮਾਝੇ ਦੀ ਐਨ ਧੁੰਨੀ ਦੇ ਵਿੱਚ ਬਿਆਸ ਇਹਨਾਂ ਨੂੰ ਰਾਧਾ ਸਵਾਮੀਆਂ ਨੂੰ ਬਿਠਾਇਆ। ਔਰ ਇਹ ਠੀਕ ਹੈ ਵੀ ਸ਼ੁਰੂ ਤੋਂ ਹੀ ਉਹਨਾਂ ਦੀ ਲੀਨਿੰਗ ਤਾਂ ਪ੍ਰੋ ਗਵਰਨਮੈਂਟ ਹੀ ਸੀ, ਸਿਸਟਮ ਉਹਨਾਂ ਨੂੰ ਹਮਾਇਤ ਕਰਦਾ ਸੀ, ਲੇਕਿਨ ਖੁੱਲ੍ਹ ਕੇ ਉਹ ਸਿਆਸਤ ਦੇ ਵਿੱਚ ਨਹੀਂ ਸੀ ਕਮੈਂਟਰੀ ਜਾਂ ਦੂਜੇ ਕਰਦੇ। ਉਹ ਅੰਦਰ ਖਾਤੇ ਆਪਣੇ ਚੇਲਿਆਂ ਬਾਲਕਿਆਂ ਨੂੰ ਦੱਸ ਦਿੰਦੇ ਸੀ ਵੀ ਇਹਨੂੰ ਕਰਨਾ। ਇਹ ਜਿਹੜਾ ਹੁਣ ਵਾਲਾ ਹੈ ਇਹ ਤਾਂ ਹਰ ਥਾਂ ਮੂੰਹ ਚੁੱਕ ਕੇ ਬੈਠਾ ਹੁੰਦਾ। ਉੱਥੇ ਨਾਭੇ ਦੀ ਦਸਤਾਰਬੰਦੀ ਵੇਲੇ ਵੀ ਜਾ ਕੇ ਉੱਥੇ ਪਹੁੰਚ ਗਿਆ, ਉਹ ਜਿਹੜੀ ਉਹ ਬੀਬੀ ਰਾਜਪੂਤ ਰੀਜਨ ਦੀ ਹੈ, ਉਹਨੂੰ ਕਿਹਾ ਜੀ ਕੌਣ VIP कौन आ रहे हैं, कहते सबसे बड़े तो अध्यात्मक राधा डेरा ब्यास वाले आ रहे हैं। ਉਹਨੂੰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਦਸਤਾਰ ਦੇ ਕੇ ਆਇਆ ਦੂਜੇ, ਪਰ ਉਹਦੇ ਲਈ ਸਭ ਤੋਂ ਵੱਡਾ ਉਹੀ ਹੈ। ਉਹ ਫਿਰ ਉਸ ਤੋਂ ਬਾਅਦ ਨਾਮਧਾਰੀਆਂ ਦਾ ਇੱਕ ਕੁਝ ਚੱਲ ਰਿਹਾ ਹੈ ਡਰਾਮਾ ਜਾਂ, ਉਹਦੇ 'ਚ ਵੀ ਜਾ ਕੇ ਬੈਠਾ ਹੋਇਆ। ਫਿਰ ਵਿਕਰਮ ਮਜੀਠੀਆ ਨੂੰ ਵੀ ਉੱਥੇ ਵੀ ਸਿਆਸੀ ਕਮੈਂਟ ਵੀ ਕਰ ਰਿਹਾ ਕਿ ਝੂਠੇ ਕੇਸ ਨੇ। ਸੋ ਮਤਲਬ ਇਹ ਹੈ ਕਿ ਵੀ ਉਸ ਤੋਂ ਪਹਿਲਾਂ ਮੋਦੀ ਲਾਸਟ ਟਾਈਮ ਔਰ ਮੋਹਨ ਭਾਗਵਤ ਆਇਆ ਚੀਚਾ, ਉਹਨੂੰ ਮਿਲਣ ਗਿਆ। ਸੋ ਮਤਲਬ ਇਹ ਹੈ ਕਿ ਆਉਣ ਵਾਲਾ ਜਿਹੜਾ ਇਹਨਾਂ ਦਾ 2027 ਦਾ ਪ੍ਰੋਜੈਕਟ ਹੈ ਉਹਦੇ 'ਚ ਖੁੱਲ੍ਹ ਕੇ ਇਹਨਾਂ ਨੇ ਜਿਹੜਾ ਉਹ ਪਾਰਟਿਸਿਪੇਟ ਕਰਨਾ ਹੈ। ਇਹਦੇ 'ਚ ਵੀ ਕੁਆਇਟ ਪੋਸੀਬਿਲਿਟੀ ਹੈ। ਔਰ ਇੱਧਰੋਂ ਡੇਰਾ ਰਾਧਾ ਸਵਾਮੀ ਨਾਲ ਮੁਲਾਕਾਤ ਹੁੰਦੀ ਹੈ, 1 ਘੰਟੇ ਬਾਅਦ ਸੁਪਰੀਮ ਕੋਰਟ ਵਿਕਰਮ ਮਜੀਠੀਆ ਦੀ ਜ਼ਮਾਨਤ ਕਰ ਦਿੰਦਾ। ਸੋ ਪੋਸੀਬਲੀ ਅਕਾਲੀਆਂ ਦੇ ਨਾਲ ਅਲਾਇੰਸ ਵੀ BJP ਦਾ ਹੋ ਸਕਦਾ। ਲੇਕਿਨ ਕੁੱਲ ਮਿਲਾ ਕੇ ਜਿਹੜਾ ਰਾਪੁਰ ਬੱਲਾਂਵਾਲਾ ਅਸੀਂ ਆਲਰੇਡੀ ਜ਼ਿਕਰ ਕੀਤਾ ਸੀ, ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲਣਾ ਔਰ ਪੈਰੀਂ ਹੱਥ ਲਾਉਣਾ, ਔਰ ਉੱਥੇ ਮਿਸਕੋਟ ਕਰ ਰਿਹਾ ਭਗਤ ਰਵਿਦਾਸ ਜੀ ਦੇ ਸ਼ਬਦ ਨੂੰ, ਬੇਗਮਪੁਰਾ ਸ਼ਹਿਰ ਕੋ ਨਾਉ ਨੂੰ ਪਰ ਸੁਣਾ ਰਿਹਾ ਮੋਦੀ ਸਾਰਿਆਂ ਨੂੰ। ਸੋ ਇਹ ਦੁਆਬੇ ਦੇ ਵਿੱਚ ਜਿੱਥੇ ਇੱਕ ਵੱਡੀ ਪਰਸੈਂਟੇਜ ਦਲਿਤ ਵੋਟਰ ਹੈ ਉਹਨੂੰ ਵੂਹ ਕਰਨਾ। ਸੌਦਾ ਸਾਧ ਮਾਲਵਾ ਔਰ ਰਾਜਸਥਾਨ ਤੱਕ ਮਾਰ ਹੈ ਉਹਦੀ, ਔਰ ਉਹਦੇ 'ਚ ਵੀ ਬਹੁਤ ਵੱਡਾ ਤਬਕਾ ਜਿਹੜਾ ਉਹ ਇਸ ਕਿਸਮ ਦੇ ਹੀ ਕਨਫਿਊਜ਼ਡ ਲੋਕ ਨੇ ਜਿਨ੍ਹਾਂ ਦੇ ਲਈ ਜੇ ਉਹ ਕ੍ਰਿਮੀਨਲ ਹੈ, ਰੇਪਿਸਟ ਹੈ, ਉਹ ਕਹਿੰਦੇ ਨੇ ਉਹ ਪੁਰਾਣੀਆਂ ਦਾ ਉਧਾਰ ਕਰਨ ਜੇਲ੍ਹ ਗਿਆ। ਹੁਣ ਤੁਸੀਂ ਜੇ ਕਿਸੇ ਦਾ ਦਿਮਾਗ ਹੀ ਇਸ ਕਿਸਮ ਦੇ ਵਾਸ਼ ਹੋਣਾ ਨੂੰ ਤੁਸੀਂ ਕੀ ਕਰ ਸਕਦੇ ਹੋ। ਹੁਣ ਇਸ ਸਾਰੇ ਦੇ ਉੱਤੇ ਜੇ ਭਗਵੰਤ ਮਾਨ ਨੇ ਠੀਕ ਕਮੈਂਟ ਕੀਤਾ ਇਸ ਦੇ ਉੱਤੇ, ਡੇਰਾ ਬਿਆਸ ਦੇ ਮਜੀਠੀਆ ਨੂੰ ਕਲੀਨ ਚਿੱਟ ਦੇ ਦੇਣ ਦੇ ਉੱਤੇ, ਉਹਨੇ ਕਿਹਾ ਆਪਣੇ ਐਕਸ ਅਕਾਊਂਟ ਦੇ ਉੱਤੇ, whether it is done tomorrow today, God is the protector of the courts where only the visitors become judges। ਉਹਨੇ ਕਿਹਾ ਕਿ ਵੀ ਜੇ ਜਿਹੜੇ ਮੁਲਾਕਾਤੀ ਨੇ ਉਹ ਜੱਜ ਬਣ ਜਾਣ, ਜਦੋਂ ਕਹਿ ਰਿਹਾ ਨਾ ਝੂਠੇ ਕੇਸ ਨੇ, ਕਹਿੰਦੇ ਫਿਰ ਅਦਾਲਤਾਂ ਦਾ ਵੀ ਰੱਬ ਹੀ ਰੱਖ ਹੈ। ਹੁਣ ਇਹਦੇ ਉੱਤੇ ਇੰਨੀਆਂ ਚੀਕਾਂ ਮਾਰੀਆਂ ਸਾਰਿਆਂ ਨੇ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਾ ਕੇ ਇਹ ਰਾਧਾ ਸਵਾਮੀ ਦਾ ਇਨਫਲੂਐਂਸ ਜਿਹੜਾ ਹੈ ਸਾਰੇ ਹੀ ਕਾਣੇ ਕੀਤੇ ਹੋਏ ਨੇ। ਮਤਲਬ ਇਹ ਹੈ ਵੋਟ ਬੈਂਕ ਵੀ ਹੈ, ਲੇਕਿਨ ਇਸ ਤੋਂ ਇਲਾਵਾ ਵੀ ਇਹ ਸਾਰੇ ਭਾਗੀਦਾਰ ਵੀ ਹੋਣਗੇ, ਸਾਂਝੀਦਾਰ ਵੀ ਹੋਣਗੇ, ਵਪਾਰਾਂ 'ਚ ਕਿਤੇ ਫਸੇ ਹੋਏ ਨੇ। ਹੁਣ ਈਵਨ ਜਿਹੜਾ ਆਪੋਜੀਸ਼ਨ ਦਾ ਲੀਡਰ ਹੈ ਅਸੈਂਬਲੀ 'ਚ ਕਾਂਗਰਸ ਪਾਰਟੀ ਦਾ, ਉਹ ਬਾਜਵਾ, ਉਹਨੇ ਕਿਹਾ ਪੰਜਾਬ CM ਭਗਵੰਤ ਮਾਨ ਫੇਸਿਸ ਫਲੇ ਫਾਰ ਕਮੈਂਟਸ ਔਨ ਡੇਰਾ ਹੈਡ ਗੁਰਿੰਦਰ ਢਿੱਲੋਂ। ਉਹਨੇ ਕਿਹਾ ਕਿ ਵੀ ਜੇ ਵਿਜ਼ਿਟਰ ਜਿਹੜੇ ਨੇ ਉਹੀ ਜੱਜ ਬਣ ਗਏ, ਉਹੀ ਫੈਸਲਾ, ਫਿਰ ਰੱਬ ਹੀ ਰੱਖਿਆ ਅਦਾਲਤਾਂ ਦਾ। ਉਹਦੇ 'ਚੋਂ ਕਹਿ ਰਿਹਾ ਕਿ ਜੀ ਭਗਵੰਤ ਮਾਨ ਨੇ ਗੁਰਿੰਦਰ ਢਿੱਲੋਂ ਦੀ ਬਹੁਤ ਵੱਡਾ ਜਿਹੜਾ ਅਪਮਾਨ ਕਰਤਾ ਹੈ। ਇਹ ਜਿਹੜੇ ਸਪਿਰਿਚੁਅਲ ਲੋਕ ਨੇ ਇਹਨਾਂ ਬਾਰੇ ਕੁਝ ਥੋੜ੍ਹੀ ਕਿਹਾ ਜਾਂਦਾ ਹੈ, ਇਹ ਜਿਹੜਾ ਬਿਲਕੁਲ ਗਲਤ ਹੈ। ਉਹਨੇ ਕਿਹਾ ਕਿ ਆਈ ਵਾਜ਼ ਵੈਰੀ ਸੈਡਨਡ ਟੂ ਰੀਡ ਇਟ ਆਫਟਰ ਦੈਟ ਦ ਡਿਸਕਸ਼ਨ ਟੇਕਿੰਗ ਪਲੇਸ ਔਨ ਸੋਸ਼ਲ ਮੀਡੀਆ ਐਂਡ ਰੀਡਿੰਗ ਦ ਨਿਊਜ਼ ਪਬਲਿਸ਼ਡ ਇਨ ਦ ਨਿਊਜ਼ਪੇਪਰਸ ਟੂਡੇ ਹੈਵ ਹਰਟ ਮਾਈ ਹਾਰਟ ਗ੍ਰੇਟਲੀ। ਮੇਰਾ ਦਿਲ ਕਹਿੰਦਾ ਵਲੂੰਦਰਿਆ ਗਿਆ ਕਿ ਗੁਰਿੰਦਰ ਢਿੱਲੋਂ ਲਈ ਇਹ ਲਫ਼ਜ਼ ਕਿਉਂ ਕਹੇ। ਉਹਨਾਂ ਨੇ ਕਿਹਾ ਬਿਫੋਰ ਸਪੀਕਿੰਗ ਔਨ ਸੱਚ ਏ ਸੈਂਸਿਟਿਵ ਇਸ਼ੂ I would like to bring this to the attention of all the Sangat that this is not our Punjabi heritage, nor is there any such example in history where the Chief Minister of any state has made such a comment about a saint
Punjabis have always respected their gurus, peer prophet, sadhu saints and great men. ਭਲਾ ਤੂੰ ਸਰਟੀਫਿਕੇਟ ਦੇ ਰਿਹਾ ਗੁਰਿੰਦਰ ਢਿੱਲੋਂ ਨੂੰ ਕਿ ਬਈ ਇਹ ਮਹਾਨ ਗੁਰੂਆਂ ਦੇ ਨਾਲ ਮੁਕਾਬਲਾ ਕਰ ਰਹੇ ਕਿ ਇਹਨਾਂ ਬਾਰੇ ਇਹਨਾਂ ਬਾਰੇ ਕਹਿਤਾ ਦੂਜਿਆਂ ਨੇ। ਇਹ ਸਾਰੇ ਮਿਨਿਸਟਰ ਜਿਹੜੇ ਨੇ ਉਹਨਾਂ ਦੇ ਥੱਲੇ ਨਾਂ ਦੇ ਕੇ ਉਹਨੇ ਕਿਹਾ ਜੀ ਇਹ ਜਵਾਬ ਦੇਣ ਕਿ ਇਹ ਉਹਦੇ ਨਿੱਜੀ ਵਿਚਾਰ ਨੇ ਕਿ ਦੂਜੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਅਕਾਲੀਆਂ ਨੇ ਬਹੁਤ ਵੱਡੇ ਪੈਮਾਨੇ ਤੇ ਰਾਧਾ ਸਵਾਮੀਆਂ ਨੂੰ ਬਿਲਡ ਕੀਤਾ ਹੈ, ਤਾਂ ਇਹਨਾਂ ਦੀ ਹਕੂਮਤ ਵੀ ਰਹੀ ਹੈ ਮੋਹਾਲੀ ਦੇ ਵਿੱਚ। ਔਰ ਤੁਸੀਂ ਪੰਜਾਬ ਦੇ ਵਿੱਚ ਕੀ ਥਾਵਾਂ ਦੇ ਉੱਤੇ ਜਿਹੜੀ ਕੈਨਾਲ ਹਾਊਸਿਸ ਨੇ ਦੂਜੇ ਉੱਥੇ ਉਹਨਾਂ ਨੂੰ ਜਿੰਨੇ ਪੰਜਾਬ ਦੇ ਵੱਡੇ ਫੋਕਲ ਪੁਆਇੰਟ ਨੇ ਉਹਦੇ ਥੱਲੇ ਇਹਨਾਂ ਦੇ ਕੋਲ ਜ਼ਮੀਨਾਂ ਨੇ ਔਰ ਥਰੋ ਅਵੇ ਪ੍ਰਾਈਸਿਸ ਦੇ ਉੱਤੇ ਇਹਨਾਂ ਨੂੰ ਦਿੱਤੀਆਂ ਹੋਈਆਂ ਨੇ। ਇਹੀ ਕੰਮ ਰਾਪੁਰ ਬੱਲਾਂ ਦੇ ਵਿੱਚ ਜੇ ਉਹ ਕੇਜਰੀਵਾਲ ਜਿਹੜਾ ਮੋਦੀ ਆ ਕੇ ਇਹ ਕਰ ਗਿਆ ਤੇ ਪੰਜਾਬ ਸਰਕਾਰ ਨੇ ਉਹਦੇ ਨਾਲ ਲੱਗਦੇ ਹੀ ਕਿਤੇ 10 12 15 ਕਿੱਲੇ ਲੈ ਕੇ ਪਤਾ ਨਹੀਂ ਕੀ ਬਣਾਉਣ ਦੇ ਨਾਂ ਥੱਲੇ ਰਾਪੁਰ ਬੱਲਾਂ ਨੂੰ। ਸੋ ਇਸ ਦੇ ਉੱਤੇ ਠੀਕ ਟੇਕ ਲਈ ਦਲ ਖਾਲਸਾ ਦੀ ਸਟੇਟਮੈਂਟ ਜਿਹਨੂੰ ਈਵਨ ਮੀਡੀਆ ਨੇ ਵੀ ਕਵਰ ਕੀਤਾ ਹੈ, ਮੋਦੀ ਗਵਰਨਮੈਂਟ ਪ੍ਰਮੋਟਿੰਗ ਡੇਰਾਜ਼ ਟੂ ਵੀਕਨ ਸਿੱਖ ਆਈਡੀਓਲੋਜੀ। ਦਲ ਖਾਲਸਾ ਉਹਨਾਂ ਨੇ ਕਿਹਾ ਵੀ ਇਹ ਜਦੋਂ ਅਸੀਂ ਮੋਦੀ ਗਵਰਨਮੈਂਟ ਕਹਿੰਦੇ ਏਜੰਸੀਆਂ ਰਾ ਬਿਊਰੋ ਜਿੰਨੇ ਇਹਨਾਂ ਦੇ ਨੇ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਅੰਡਰ ਦਾ ਗਾਈਜ਼ ਆਫ ਪੋਲੀਟਿਕਸ ਐਕਸਪੀਡੀਐਂਸੀ ਐਂਡ ਸੋਸ਼ਲ ਇੰਜੀਨੀਅਰਿੰਗ ਇਹ ਜਿਹੜੀ ਹੈ ਇਹ ਸਾਰੀ ਸਿੱਖੀ ਦੇ ਨੂੰ ਕਮਜ਼ੋਰ ਕਰਨ ਦੇ ਲਈ ਨੇ। ਫਿਰ ਉਹਨਾਂ ਨੇ ਇਹ ਸਾਰਾ ਬਿਕਰਮ ਮਜੀਠੀਆ ਦੂਜਾ ਐਪੀਸੋਡ ਵੀ ਔਰ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਖਬਰਦਾਰ ਹੋਣ ਕਿਉਂਕਿ ਇਹ ਜਿਹੜਾ ਡਿਸਟਰਬਿੰਗ ਔਰ ਜਿਹੜੀ ਨੈਕਸਸ ਹੈ ਯੂਨੀਅਨ ਗਵਰਨਮੈਂਟ ਔਰ ਇਹ ਜੁਡੀਸ਼ਰੀ ਵੀ ਨਾਲ ਰਲੀ ਹੋਈ ਹੈ, ਇਹ ਸਾਧ ਵੀ ਨਾਲ ਰਲੇ ਹੋਏ ਨੇ, ਇਹ ਜਿਹੜਾ ਇਹ ਸਾਡੇ ਲਈ ਬਹੁਤ ਖਤਰਨਾਕ ਹੈ। ਔਰ ਜ਼ਾਹਰ ਹੈ ਕਿ ਵੀ ਇਸ ਵੇਲੇ ਦਿਸ ਇਜ਼ ਨਾਟ ਐਨ ਆਈਸੋਲੇਟਡ ਔਰ ਐਕਸੀਡੈਂਟਲ ਡਿਵੈਲਪਮੈਂਟ। ਉਹਨਾਂ ਨੇ ਕਿਹਾ ਸਿੰਸ ਦਾ ਈਰਾ ਆਫ ਇੰਦਰਾ ਗਾਂਧੀ ਇਨ ਦਾ 1970s the Indian state has consciously nurtured Derawad and Gurudom as instruments to fragment Sikh unity, weaken Sikh institutions and undermine Gurmat philosophy. That policy regrettably continues today. ਪਹਿਲਾਂ ਤਾਂ ਕੋਈ ਲੁਕ ਛਿਪ ਕੇ ਸੀ, ਹੁਣ ਤਾਂ ਓਪਨਲੀ ਉਹਨਾਂ ਨੇ ਇਹਨਾਂ ਨੂੰ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਅਲਟੀਮੇਟਲੀ ਮਕਸਦ ਇਹਨਾਂ ਦਾ ਜਿਹੜਾ ਉਹ ਸਭ ਨੂੰ ਹੜੱਪ ਕਰਨਾ ਹੈ ਉਸ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ। ਸਿੱਖੀ ਐਜ਼ ਏ ਲਾਸਟ ਸਟੈਂਡ ਖੜੀ ਹੈ ਰਾਹ ਦੇ ਵਿੱਚ, ਸਿੱਖ ਵੀ ਖੜੇ ਨੇ ਔਰ ਇਹਨਾਂ ਦੀ ਜਿਹੜੀ ਇਹ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਜਿਹੜੀ ਇਹ ਪੰਜਾਬ ਦੇ ਵਿੱਚ ਲੇਟੈਸਟ ਜਿਹੜੀ ਵਿਜ਼ਿਬਿਲਿਟੀ ਹੈ ਹੁਣ ਇਹ ਬੜੀ ਖਤਰਨਾਕ ਖੇਡ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਨਕੋਦਰ 'ਚ 1 ਫਰਵਰੀ 2025 ਤੋਂ 24 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ 2025 ਤੋਂ 25 ਫਰਵਰੀ 2025 ਤੱਕ 4 ਦਿਨ ਚੱਲੇਗੀ
ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਰਲੀਮੈਂਟ ਕੰਪਲੈਕਸ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਅਤੇ ਬੁੱਚੜ ਬੇਅੰਤੇ ਦੇ ਪੋਤੇ ਬੀਜੇਪੀ ਸਰਕਾਰ ਵਿੱਚ ਮਿਨਿਸਟਰ ਰਵਨੀਤ ਬਿੱਟੂ ਵਿਚਾਲੇ ਤੂੰ ਮੈਂ ਹੋਈ ਹੈ। ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਗੱਦਾਰ ਦੇ ਜੜੇ ਨੇ ਔਰ ਦੇਸ਼ ਧਰੋਹੀ ਦੇ ਲਕਬ ਜੜੇ ਦਿੱਤੇ ਗਏ ਨੇ। ਉਸੇ ਕੌਮ ਲਈ ਦੋਨੋਂ ਹੀ ਧਿਰਾਂ ਜਿਹੜੀਆਂ ਕਾਂਗਰਸ ਤੇ ਬੀਜੇਪੀ ਜ਼ਾਲਮ ਧਿਰਾਂ ਹਨ ਅਤੇ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਾਲਾਂਕਿ ਇਸ ਕਿਸਮ ਦੀ ਖਬਰ ਤੇ ਟਿੱਪਣੀ ਕਰਨਾ ਵੀ ਕਈ ਵਾਰੀ ਵੇਸਟ ਆਫ ਟਾਈਮ ਵੀ ਲੱਗਦਾ ਹੈ। ਅੱਛਾ, ਲੇਕਿਨ ਕਈ ਚੀਜ਼ਾਂ ਜਦੋਂ ਉਹਨਾਂ ਨੂੰ ਕਿਸੇ ਵੱਡੇ ਕੰਟੈਕਸਟ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਏ, ਫਿਰ ਇਹ ਜ਼ਰੂਰੀ ਹੁੰਦਾ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਵੀ ਪੁੱਟ ਦਾ ਥਿੰਗਸ ਐਟ ਦਾ ਰਾਈਟ ਪਲੇਸ। ਹੁਣ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਭਾਰਤ ਦੇ ਵਿੱਚ ABC ਕੋਈ ਪਾਰਟੀ ਹੋਏ 47 ਤੋਂ ਬਾਅਦ ਹੀ ਤੁਸੀਂ ਦੇਖੋ, ਪੰਜਾਬੀ ਸੂਬਾ ਐਜੀਟੇਸ਼ਨ ਤੋਂ ਜੂਨ 84 ਘੱਲੂਘਾਰੇ ਤੱਕ ਔਰ ਉਸ ਤੋਂ ਬਾਅਦ ਹੁਣ ਤੱਕ ਜਦੋਂ ਸਿੱਖ ਹੱਕਾਂ ਜਾਂ ਹਿੱਤਾਂ ਦੀ ਗੱਲ ਆਉਂਦੀ ਹੈ, ਆਲਮੋਸਟ ਬਹੁਤੇ ਖਿਲਾਫ ਭੁਗਤਦੇ ਨੇ ਤੇ ਜੇ ਕੋਈ ਥੋੜ੍ਹਾ ਬਹੁਤ ਹਮਦਰਦੀ ਰੱਖਦਾ ਤੇ ਉਹ ਚੁੱਪ ਕਰ ਜਾਂਦਾ ਹੈ। ਪਰ ਉਹਦੇ 'ਚੋਂ ਹਿੰਮਤ ਔਰ ਜੁਰਤ ਨਹੀਂ ਹੁੰਦੀ ਕਿ ਉਹ ਸਿੱਖਾਂ ਦੇ ਨਾਲ ਖਲੋਣ, ਜਦੋਂ ਕਿ ਸਿੱਖਾਂ ਦਾ ਆਪਣਾ ਜਿਹੜਾ ਇਤਿਹਾਸ ਹੈ ਇਹਨਾਂ 78-80 ਸਾਲਾਂ ਦਾ, ਜਦੋਂ ਸਟੇਟ ਆਫ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ, ਭਾਰਤ ਸਾਰਾ ਸੁਸਰੀ ਵਾਂਗ ਸੌਂ ਗਿਆ। ਕੋਈ ਪੰਜਾਬ ਦੇ ਉੱਤੇ ਐਮਰਜੈਂਸੀ ਦੇ ਕੋਈ ਵਰਸਟ ਇਫੈਕਟ ਨਹੀਂ ਸੀ। ਕੋਈ ਗਿਆਨੀ ਜ਼ੈਲ ਸਿੰਘ ਨੇ ਪੰਜਾਬ 'ਚ ਅਕਾਲੀਆਂ ਦੀ ਫੜੋ ਫੜਾਈ ਨਹੀਂ ਸੀ ਕੀਤੀ ਜਿਵੇਂ ਬਾਕੀ ਸਾਰੀ ਥਾਵਾਂ ਤੇ ਆਪੋਜੀਸ਼ਨ ਦਾ ਹੋਇਆ। ਪਰ ਸਿੱਖਾਂ ਨੂੰ ਲੱਗਾ ਕਿ ਵੀ ਇਹ ਮੁਲਕ ਦੇ ਸ਼ਹਿਰੀਆਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ ਜਾ ਰਹੀਆਂ ਨੇ। ਉਹਨਾਂ ਨੇ ਮੋਰਚਾ ਲਾਇਆ 20-21 ਮਹੀਨੇ ਜਿੰਨੀ ਦੇਰ ਐਮਰਜੈਂਸੀ ਰਹੀ, 40,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਉਸ ਪੀਰੀਅਡ 'ਚ ਆਫਰ ਵੀ ਇੰਦਰਾ ਗਾਂਧੀ ਵੱਲੋਂ ਵਿਚੋਲਿਆਂ ਰਾਹੀਂ ਆਈ ਕਿ ਜੋ ਤੁਸੀਂ ਚਾਹੁੰਦੇ ਹੋ ਲੈ ਲਓ, ਪੰਜਾਬ 'ਚ ਪਾਣੀ ਲੈ ਲਓ, ਚੰਡੀਗੜ੍ਹ ਪੰਜਾਬੀ ਬੋਲਦੇ, ਆਟੋਨਮਸ ਦਿੱਲੀ 'ਚ ਜਿਹੜੀ ਹੈ ਮੇਰੀ ਹਮਾਇਤ ਕਰੋ, ਐਮਰਜੈਂਸੀ ਦਾ ਵਿਰੋਧ ਨਾ ਕਰੋ। ਸਿੱਖਾਂ ਨੇ ਕਿਹਾ ਵੀ ਨਹੀਂ, ਅਸੀਂ ਜਿਹੜਾ ਹੈ ਉਹ ਸਾਰੇ ਸ਼ਹਿਰੀਆਂ ਦੇ ਹੱਕਾਂ ਲਈ ਗੱਲ ਕਰ ਰਹੇ। ਇਹ ਹਾਲਾਂ ਇਸ ਦੇ ਉੱਤੇ ਡਿਬੇਟ ਹੋ ਸਕਦੀ ਹੈ ਕਿ ਵੈਦਰ ਇਹ ਠੀਕ ਸੀ ਜਾਂ ਉਸ ਵੇਲੇ ਜੋ ਮਿਲਦਾ ਉਹਨੂੰ ਲੈ ਲਓ ਵਾਲੀ ਗੱਲ, ਇਹ ਵੀ ਕੁਛ ਕਹਿਣ ਵਾਲੇ ਨੇ। ਲੇਕਿਨ ਮੈਂ ਇਹ ਯਾਦ ਕਰਵਾਉਣਾ ਚਾਹੁੰਦਾ, ਪਰ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ, ਕੋਈ ਆਵਾਜ਼ ਸਿੱਖਾਂ ਦੇ ਲਈ ਨਹੀਂ ਉੱਠਦੀ। ਬਿਲਕੁਲ ਇੱਕ ਅੱਧੇ ਇਕੱਲੇ ਕਾਰੇ ਤੁਸੀਂ ਬੰਦੇ ਦਾ ਨਾਂ ਵੀ ਲੈ ਸਕਦੇ, ਉਹ ਵੀ ਨਾਲ ਇਹ ਕਹਿੰਦੇ ਸੀ ਜੀ ਨਹੀਂ ਇਵੇਂ ਨਹੀਂ ਸੀ ਹੋਣਾ ਚਾਹੀਦਾ, ਘੇਰਾ ਪਾਉਣਾ ਚਾਹੀਦਾ ਸੀ ਔਰ ਵਕਤ ਦੇ ਨਾਲ ਉਹਨਾਂ ਨੂੰ ਅੰਦਰੋਂ ਫੜਨਾ ਸੀ। ਇੰਨੀ ਹਮਦਰਦੀ ਵਾਲਾ ਉਹ ਚੰਦਰ ਸ਼ੇਖਰ ਹੋਏ ਜਾਂ ਸੁਬਰਾਮਨੀਅਮ ਸਵਾਮੀ ਹੋਏ ਜਾਂ 2-3 ਤੁਸੀਂ ਨਾਂ ਉਸ ਕਿਸਮ ਦੇ ਲੈ ਸਕਦੇ ਹੋ। ਪਰ ਉਸ ਤੋਂ ਬਿਯੋਂਡ ਸਭ ਨੇ ਕਿਹਾ ਵੀ ਇਹ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ। ਨਵੰਬਰ 84 ਜਿਸ ਲੈਵਲ ਦੀ ਨਸਲਕੁਸ਼ੀ ਹੋਈ, ਇਹਨਾਂ ਦਾ ਹੀ ਚਹੇਤਾ ਖੁਸ਼ਵੰਤ ਸਿੰਘ ਜਿਹੜਾ ਜਿਹਨੂੰ ਰਾਜ ਸਭਾ ਲਈ ਇੰਦਰਾ ਗਾਂਧੀ ਨੇ ਨੋਮੀਨੇਟ ਕੀਤਾ ਸੀ, ਉਹ ਕਹਿੰਦਾ ਵੀ ਮੈਂ ਕੋਸ਼ਿਸ਼ ਕੀਤੀ ਕਿ 2-3 ਨੂੰ ਹੋਰ ਨਾਲ ਲੈ ਕੇ ਕੰਡੈਮਨੇਸ਼ਨ ਦਾ ਮਤਾ ਹੀ ਰਾਜ ਸਭਾ 'ਚ, ਮੇਰੇ ਨਾਲ ਕੋਈ ਵੀ ਖਲੋਣ ਨੂੰ ਤਿਆਰ ਨਹੀਂ ਹੈ। ਇਹ ਬੈਕਗਰਾਊਂਡ ਸਮਝਣੀ ਜ਼ਰੂਰੀ ਹੈ ਕਿ ਵੀ ਅਸੀਂ ਕਈ ਵਾਰ ਕੋਈ ਇੱਕ ਮਾੜਾ ਮੋਟਾ ਹਮਦਰਦੀ ਦਾ ਬੋਲਦਾ ਤੇ ਅਸੀਂ ਉਹਦੇ ਪਿੱਛੇ ਭੱਜ ਪੈਂਦੇ ਹਾਂ, ਜਿਵੇਂ ਉਹ ਕਈਆਂ ਦੀ ਆਦਤ ਹੁੰਦੀ ਆ। ਤੇ ਸਾਡੇ ਮਿੱਤਰ ਇਹ ਕਹਿੰਦੇ ਹੁੰਦੇ ਨੇ ਕਿ ਵੀ ਉਹ ਕੀ ਆ, ਕਹਿੰਦਾ ਜੀ ਉਹ ਤਾਂ ਜਿਹੜਾ ਵੀ ਸਾਧ ਆਏ ਜਿਹਦੇ ਪਿੱਛੇ ਸਵਾਹ ਲੱਗੀ ਹੋਈ ਉਹਦੇ ਮਗਰ ਹੀ ਤੁਰ ਪੈਂਦਾ ਵੀ ਸ਼ਾਇਦ ਇਹ ਜੋਗੀ ਉਤਰ ਕੇ ਪਹਾੜਾਂ 'ਚੋਂ ਆਇਆ, ਮੈਨੂੰ ਕੁਝ ਦੇ। ਔਰ ਇਹ ਸਾਡਾ ਬਹੁਤਿਆਂ ਦਾ ਵਰਤਾਰਾ ਸਿਆਸੀ ਤੌਰ 'ਤੇ ਇਹੀ ਹੈ। ਅਦਰਵਾਈਜ਼ ਇਹ ਕਦੇ ਨਾ ਹੁੰਦਾ ਕਿ ਪੰਜਾਬ 'ਚ ਕਾਂਗਰਸ ਦੀ ਹਕੂਮਤ ਸਿੱਖ ਬਣਾਉਂਦੇ। ਜੇ ਸਾਨੂੰ ਯਾਦ ਜਾਂ BJP ਦੀ ਅੱਜ ਬਣਾਉਣ ਦੇ ਲਈ ਕਈ ਜਿਹੜੇ ਨੇ ਵੱਡੀਆਂ ਨੂੰ ਥੁੱਕ ਲਾ ਕੇ ਬੈਠੇ ਨੇ ਕਿ ਜੀ ਇੱਕ ਉੱਥੇ ਕਹਿ ਰਿਹਾ ਬੜਾ ਚੰਗਾ ਭਲਾ ਸ਼ਕਲ ਨੂੰ ਸਿੱਖ ਲੱਗਦਾ, ਕਹਿੰਦਾ ਜੀ ਸਭ ਨੂੰ ਮੌਕਾ ਦਿੱਤਾ, ਅਕਾਲੀਆਂ ਨੂੰ ਵੀ ਦੇਖ ਲਿਆ, ਆਮ ਆਦਮੀ, ਹੁਣ ਇੱਕ ਮੌਕਾ BJP ਨੂੰ ਵੀ ਦੇ ਦਈਏ। ਜਦੋਂ ਤੁਹਾਡੀ ਅਕਲ ਦਾ ਦਿਵਾਲਾ ਨਿਕਲਿਆ ਹੋਇਆ ਹੁਣ ਇਹ ਮੈਂ ਇਹ ਸਾਰਾ ਪਿਛੋਕੜ ਇਸ ਲਈ ਕਹਿ ਰਿਹਾ ਕਿ ਵੀ ਰਾਹੁਲ ਗਾਂਧੀ ਲੀਡਰ ਆਫ ਦਾ ਆਪੋਜੀਸ਼ਨ ਹੈ, ਪਾਰਲੀਮੈਂਟ ਦਾ ਬਜਟ ਸੈਸ਼ਨ ਚੱਲ ਰਿਹਾ। ਇਸ ਬਜਟ ਸੈਸ਼ਨ ਲਈ ਵੀ ਅਜੇ ਤੱਕ ਅੰਮ੍ਰਿਤਪਾਲ ਸਿੰਘ ਨੂੰ ਆਉਣ ਦੀ ਆਗਿਆ ਨਹੀਂ। ਇਹ ਡੈਮੋਕ੍ਰੇਸੀ ਦਾ ਹਾਲ ਹੈ। ਇਹਨੇ 2 ਇਸ਼ੂ ਚੁੱਕੇ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ। ਇੱਕ ਤਾਂ ਜਿਹੜਾ ਫੌਜੀ ਚੀਫ ਨਰਵਾਣੇ ਜਿਹਦੀ ਕਿਤਾਬ ਦੇ ਵਿੱਚ ਉਹਨੇ ਇਨਕਸ਼ਾਫ ਕੀਤਾ ਕਿ ਭਾਈ ਕਿਵੇਂ ਇਹਨਾਂ ਨੇ ਫੇਲਿਅਰ ਕੀਤੀ ਜਦੋਂ ਚੀਨ ਦੇ ਟੈਂਕ ਔਰ ਦੂਜੇ ਆਏ ਅਗਸਤ 2020 'ਚ। ਉਹ 2 ਸਾਲ ਤੋਂ ਕਿਤਾਬ ਪਈ ਹੈ, ਡਿਫੈਂਸ ਮਿਨਿਸਟਰੀ ਨੇ
ਜਿਹੜੀ ਕਲੀਅਰ ਨਹੀਂ ਕੀਤੀ, ਉਸ ਦੇ ਬੇਸ ਉਹਦੇ ਕਿਤਾਬ ਦੇ ਐਕਸਰਪਟਸ ਦੇ ਉੱਤੇ 17-18 ਸਫ਼ੇ ਦਾ ਇੱਕ ਰਿਵਿਊ ਕਾਰਵਾਂ ਮੈਗਜ਼ੀਨ ਦੇ ਵਿੱਚ ਛਪ ਗਿਆ। ਉਹ ਕਾਰਵਾਂ ਦੀ ਉਸ ਕਾਰਵਾਈ ਨੂੰ ਕੋਟ ਕਰ ਰਿਹਾ ਰਾਹੁਲ ਗਾਂਧੀ। ਉਹ ਸੁਣਨਾ ਨਹੀਂ ਚਾਹੁੰਦੇ ਕਿ ਵੀ ਇਹ ਤਾਂ ਘਬਰਾ ਗਏ ਸੀ ਚੀਨ ਦੇ ਟੈਂਕਾਂ ਦੇ ਸਾਹਮਣੇ। ਫੌਜੀ ਚੀਫ ਪੁੱਛ ਰਿਹਾ ਕੀ ਕਰਨਾ, ਉਹ ਕਹਿੰਦਾ ਜੈਸਾ ਉਚਿਤ ਹੈ ਵੈਸਾ ਕਰੋ। ਮੋਦੀ ਨੇ ਜਵਾਬ ਤੱਕ ਨਹੀਂ ਦਿੱਤਾ। ਔਰ ਦੂਸਰਾ ਇਸ਼ੂ ਵੋਟਾਂ ਜਿਵੇਂ ਕੱਟੀਆਂ ਜਾ ਰਹੀਆਂ, ਉਹ ਹੁਣ ਅੰਦਾਜ਼ਾ ਲਾਓ ਪੰਜਾਬ ਦੀ ਆਬਾਦੀ 3-3.5 ਕਰੋੜ ਹੈ ਔਰ 3 ਕਰੋੜ ਦੇ ਕਰੀਬ ਵੋਟਾਂ ਕੱਲੀਆਂ ਯੂਪੀ 'ਚ ਹੀ ਕੱਟੀਆਂ ਗਈਆਂ। ਹੁਣ ਉਹਦੇ ਤੇ ਮਮਤਾ ਬੈਨਰਜੀ ਨੇ ਦਿੱਲੀ ਆ ਕੇ ਪ੍ਰੈਸ ਕਾਨਫਰੰਸ ਕੀਤੀ, ਸੁਪਰੀਮ ਕੋਰਟ 'ਚ ਜਿਵੇਂ ਉਹਨੇ ਖੁਦ ਕੇ। ਇਹ ਹੁੰਦਾ ਜੇ ਤੁਹਾਡੇ 'ਚ ਗਟਸ ਹੋਣ, ਭਾਵੇਂ ਸਿਸਟਮ ਉਸ 'ਚ ਹੀ ਉਹ ਰਹਿ ਰਹੀ ਹੈ, ਲੇਕਿਨ ਇੱਕ ਇੰਨੀ ਨਿਡਰ ਆਵਾਜ਼ ਦੇ ਤੌਰ ਤੇ ਭੜਥੂ ਪਾਇਆ ਹੋਇਆ ਉਹਨੇ ਸਾਰਿਆਂ ਨੂੰ ਕਿ ਵੀ ਉਹਨੇ ਕਿਹਾ ਵੀ ਇਨਸਾਫ ਦੇ ਦਰਵਾਜ਼ੇ ਸਾਰੇ ਬੰਦ ਹੋ ਗਏ। ਉਹਨਾਂ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਉਹ ਕਹਿ ਰਹੀ ਹੈ। ਹੁਣ ਇਹ ਦੋ ਮੁੱਦੇ ਜਿਹੜੇ ਵੱਡੇ ਬਣੇ ਔਰ ਜ਼ਾਹਰ ਹੈ ਕਿ ਵੀ ਉਹਦਾ ਫੌਜੀ ਚੀਫ ਨਰਵਾਣੇ ਦੀ ਕਿਤਾਬ ਦੇ ਮੁੱਦੇ ਦੇ ਉੱਤੇ ਇੰਨੀ ਘਬਰਾਹਟ ਹੋਈ ਕਿ ਉਹਨਾਂ ਨੂੰ ਬਾਹਰ ਕੱਢਿਆ ਹੋਇਆ। 7-8 ਬੰਦਿਆਂ ਦੀ ਸਸਪੈਂਸ਼ਨ ਹੋਈ, ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵੀ ਜਿਹੜੇ ਆਏ ਨੇ ਕਾਂਗਰਸਮੈਨ ਔਰ ਰਾਹੁਲ ਗਾਂਧੀ ਵੀ ਬਾਹਰ ਬੈਠੇ। ਹੁਣ ਕੰਪਲੈਕਸ 'ਚ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰਕੇ ਬਾਹਰ ਬਿਠਾਇਆ ਹੋਇਆ। ਤੇ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਜਿਹਦੇ ਸਿਰ ਤੇ ਜਿਹੜਾ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਕਾਂਗਰਸ 'ਚ ਉਹਨੂੰ ਪ੍ਰਮੋਟ ਕੀਤਾ ਰਾਹੁਲ ਗਾਂਧੀ ਨੇ, ਤੇ ਉਹ ਕਹਿ ਰਿਹਾ ਕਿ ਜੀ ਮੈਂ ਤਾਂ ਕਾਸੇ ਜੋਗਾ ਨਹੀਂ ਸੀ, ਮੈਨੂੰ ਤਾਂ ਰਾਹੁਲ ਗਾਂਧੀ ਨੇ ਉਹਨੇ ਮੈਨੂੰ ਕਿਹਾ ਵੀ ਨਹੀਂ ਤੂੰ ਪੱਗ ਬੰਨ੍ਹ ਕੇ ਮੇਰੇ ਸਾਹਮਣੇ ਆਉਣਾ ਹੈ। ਜੇ ਮੈਂ ਅੱਜ ਪੱਗ ਬੰਨ੍ਹੀ ਹੈ ਤੇ ਇਹਦੀ ਬਦੌਲਤ ਹੈ। ਉਹ ਕ੍ਰਿਮੀਨਲ ਬੁੱਚੜ ਬੇਅੰਤਾ, ਉਹਦਾ ਅੱਗੋਂ ਸਾਰੇ ਕ੍ਰਿਮੀਨਲ ਹੈ। ਹੁਣ ਇਸ ਕਦਰ ਕਾਂਗਰਸ ਦਾ MP ਵੀ ਲੁਧਿਆਣੇ ਤੋਂ ਰਿਹਾ ਔਰ ਫਿਊਚਰ ਦੀ ਦਾਅਵੇਦਾਰੀ ਅਮਿਤ ਸ਼ਾਹ ਨੇ ਪੱਟ ਲਿਆ ਉਹਨੂੰ ਹੁੰਦੇ। ਹਾਲਾਂ ਸੀਟ ਆਪਣੀ ਹਾਰ ਗਿਆ ਬੀਜੇਪੀ ਦੇ, ਹਾਰੇ ਹੋਏ ਦੇ ਬਾਵਜੂਦ ਉਹਨੂੰ ਜਿਹੜਾ ਉਹ ਮਿਨਿਸਟਰ ਆਫ ਸਟੇਟ ਬਣਾਇਆ ਹੋਇਆ। ਔਰ ਉਹ ਜਿਹੜਾ ਜਦੋਂ ਲਾਗਿਓਂ ਦੀ ਲੰਘਿਆ ਉਸ ਪਾਰਲੀਮੈਂਟ ਕੰਪਲੈਕਸ ਦੇ ਵਿੱਚ, ਤੇ ਰਾਹੁਲ ਗਾਂਧੀ ਨੇ ਤੰਜ਼ ਕੱਸੀ। ਉਹਨੇ ਕਿਹਾ ਕਿ ਮਾਈ ਟ੍ਰੇਟਰ ਫਰੈਂਡ, ਹੈਲੋ ਬ੍ਰਦਰ, ਮਾਈ ਟ੍ਰੇਟਰ ਫਰੈਂਡ, ਡੋਂਟ ਵਰੀ ਯੂ ਵਿਲ ਕਮ ਬੈਕ ਟੂ ਦਾ ਕਾਂਗਰਸ। ਉਹਨੂੰ ਕਹਿੰਦਾ ਮੇਰੇ ਗਦਾਰ ਦੋਸਤ, ਤੂੰ ਚਲਾ ਗਿਆ ਫਿਰ ਆਏਗਾ ਵਾਪਸ। ਹੁਣ ਉਹ ਜਿਹੜਾ ਅੱਗੋਂ ਮੋੜਵਾ, ਉਹ ਵੀ ਬਦਮਾਸ਼ ਦਾ ਟੱਬਰ ਦਾ ਬੰਦਾ ਹੈ, ਉਹ ਉਹਨੂੰ ਕਹਿੰਦਾ ਦੇਸ਼ ਕਾ ਦੁਸ਼ਮਣ। ਉਹ ਰਾਹੁਲ ਨੂੰ ਕਹਿੰਦਾ ਦੇਸ਼ ਕਾ ਦੁਸ਼ਮਣ। ਫਿਰ ਉੱਪਰ ਚੜ੍ਹ ਗਿਆ ਪੌੜੀਆਂ। ਇੱਧਰੋਂ ਅਮਰਿੰਦਰ ਵੜਿੰਗ ਵੀ ਖੜਾ ਹੋ ਗਿਆ। ਅੰਦਰ ਜਾ ਕੇ ਉਹ ਬਿੱਟੂ ਕਹਿੰਦਾ ਵੀ ਮੇਰੀ ਤਾਂ ਪੱਗ ਲਾ ਦੇਣੀ ਸੀ ਉਹਨੇ, ਰਾਹੁਲ ਗਾਂਧੀ ਇਹ ਕਰਨ ਲੱਗਾ ਸੀ। ਹੁਣ ਨਾਲ ਦੀ ਨਾਲ ਜਿਹੜੇ ਬੀਜੇਪੀ ਦੇ ਸਾਰੇ ਹਰਦੀਪ ਪੁਰੀ ਜਿਹੜਾ ਇੱਥੇ ਐਪਸਟਾਈਨ ਫਾਈਲ ਦੇ ਵਿੱਚ ਫਸਿਆ ਹੋਇਆ 6 ਈਮੇਲਾਂ, ਕਰਪਟ ਬੈਨ, ਔਰ ਦੂਜਾ ਉਹਨਾਂ ਨੇ ਪੂਰਾ ਇਹ ਰੌਲਾ। ਮਨਜਿੰਦਰ ਸਿਰਸਾ ਇੱਕ ਹੋਰ ਜਿਹੜਾ ਉਹ ਚਕਵਾ ਚੁੱਲਾ ਚੋਰ। एंटायर सिख कम्युनिटी एंग्विश्ड ओवर राहुल कॉलिंग बिट्टू ट्रेटर। उन्होंने प्रेस कॉन्फ्रेंस करते उन्होंने कहा कि रवनीत सिंह बिट्टू इज़ नॉट जस्ट एन MP इलेक्टेड फ्रॉम लुधियाना, ही इज़ नॉट जस्ट ए member of Sikh family that has served the country. His grandfather Beyant Singh, who was Chief Minister of Punjab, fell to an assassin's bullet and you call him a traitor. This is unacceptable. कि जी इन्हों बुच्चड़ बेअंते दे पोते नूं ट्रेटर कहना, कहना सारी सिख कम्युनिटी की बेइज्जती है। देखो शहीद का पोता है और ये सिख, मनजिंदर सिरसा कहता सिख गदार हो ही नहीं सकता, तुसी सारे गदार। उन्हीं ये सारे चोर चक्के चंडाल जिहड़े ने ये किस लैवल के उत्ते हुण अद्धे को उस पासे गल करनगे अद्धे को। पर मैं इनू इसलिए पिक किया कि भाई सानू ये समझ होनी चाहिए है कि भाई 4 चफेरे नज़र मार लो, सिख कातल ही ने सारे। और ये जड़ा जिस लिहाज नाल इनू बिट्टू नू प्रमोट कर रहे ने, जिवें बीजेपी ने इस नू खड़िया और जिस अंदाज ये फ्यूचर च जिहड़ी है सिख इनू इहदा कोई रोल नहीं है। हारिया होया बंदा है, राज सभा च लिआंदा इनू हुण, पर अल्टीमेटली फ्यूचर दी सिख नस्लकुशी दे लई इनू तैयार किया जा रहा है। जिद्दन बीजेपी दे कोल जे पंजाब दे विच हुकूमत आई किसी जमाने च, ते फिर वो रियल फेस होएगा सिखां दी आज़ादी दी आवाज़ नूं दबाण वाला। ते राहुल गांधी इन्हां दे खानदान बारे तो कोई कहण च कोई भुलेखा नहीं है कि भाई ये ठीक है कि इंडिविजुअली कई बारी कोई गल बंदा चंगी करदा है वो बहुतिਆਂ नूं चंगी लगन लग जाती है। पर कुल मिला के सानू ये समझ रहना चाहिए कि साडा निशाना, साडा कल्याण, साडी सालवेशन, साडी मुक्ति इंडिपेंडेंट सॉवरन नेशन खालिस्तान दे नाल जुड़ी हुई है।
ਇਹ ਸਾਰੇ ਹੀ ਜਿਹੜੇ ਨੇ ਜਿੱਥੇ ਜਿੱਥੇ ਵੀ ਤੁਸੀਂ ਦੇਖੋਗੇ ਇਹਨਾਂ ਦੀਆਂ ਸ਼ਕਲਾਂ। ਔਰ ਇਹ ਜੇ ਤੁਸੀਂ ਦੇਖੋ ਕਿ ਅੱਜ ਬੀਜੇਪੀ ਦੇ ਵਿੱਚ ਕਿਸ ਲੈਵਲ ਦੇ ਵੱਡੇ ਵੱਡੇ ਪੱਗਾਂ ਵਾਲੇ ਜਿਹੜੇ ਨੇ ਉਹਨਾਂ ਨੇ ਭਾਈਵਾਲ ਬਣਾ ਰਹੇ ਨੇ। ਔਰ ਇਹ ਸਾਰੇ ਹੀ ਜਿਹੜੇ ਨੇ ਉਹ ਹਿੰਦੂਤਵਾਦੀ ਜੈ ਵਾਲੇ ਨੇ। ਔਰ ਇਹਦੇ ਉੱਤੇ ਹਾਲਾਂ ਇੱਕ ਛੋਟਾ ਜਿਹਾ ਕਾਮੈਂਟ ਹਰਜਾਪ ਸਿੰਘ ਜਾਫੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਹੁਣ ਮੈਨੂੰ ਸ਼ਾਇਦ ਉਹ ਮਿਲਣਾ ਨਹੀਂ ਹੈ ਨਾ, ਰੂਲਰ ਜਾਣਾ ਗਿਆ ਹੋਣਾ ਕਿਤੇ, ਉਹਨੇ ਬਹੁਤ ਸੋਹਣਾ ਇਹਦੇ 'ਤੇ ਇੱਕ ਕਾਮੈਂਟ ਕੀਤਾ ਸੀ। ਉਹਨਾਂ ਨੇ ਇਹਨਾਂ ਸਾਰਿਆਂ ਦੇ ਉੱਤੇ ਉਹਨਾਂ ਲਿਖਿਆ, ਚੋਰ ਚੋਰ ਮਸੇਰੇ ਭਾਈ। ਇਹੋ ਜਿਹੀ ਇੱਕ ਕਹਾਵਤ ਹੁੰਦੀ ਹੈ। ਰਾਹੁਲ ਦੀ ਦਾਦੀ ਜਿਹਨੇ ਸਿੱਖਾਂ ਦਾ ਘਾਣ ਕੀਤਾ, ਬਿੱਟੂ ਦਾ ਦਾਦਾ ਜਿਹਨੇ ਚੁਣ ਚੁਣ ਸਿੱਖ ਨੌਜਵਾਨ ਮਾਰੇ, ਇੱਕ ਆ ਸਿਰਸਾ ਸਿਰ ਉੱਪਰ ਪੱਗ ਬੰਨ੍ਹ ਕੇ ਮੋਤੀ ਦੀ ਜੁੱਤੀ ਚੱਟਦਾ ਲੌਂਡਾ ਜਿਹਾ, ਇੱਕ ਉਹ ਪੁਰੀ ਕੁੜੀਆਂ ਦਾ ਸਪਲਾਇਰ ਐਪਸਟਾਈਨ ਫਾਈਲ 'ਚ ਉਹਦਾ ਨਾਂ ਹੈ, ਦਲਾਲ ਪੱਗ ਉਸਦੇ ਸਿਰ ਤੇ ਹੈ। ਦੱਸੋ ਕਿਹੋ ਜਿਹੀ ਕਿਸਮਤ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਆਹ ਲੀਡਰ ਨੇ ਤੇ ਸਾਰੇ ਇੱਕ ਦੂਜੇ ਉੱਪਰ ਦੋਸ਼ ਲਾ ਰਹੇ ਹਨ ਕਿ ਸਿੱਖਾਂ ਦੇ ਮਾਣ ਨੂੰ ਠੇਸ ਪਹੁੰਚਾਈ, ਬਿੱਟੂ ਕਤੂਰੇ ਨੂੰ ਗਧਾਰ ਆਖ ਕੇ। ਹੁਣ ਇਹ ਬਿਲਕੁਲ ਠੀਕ ਸ਼ਬਦਾਵਲੀ ਹੈ, ਇਹੀ ਡਿਜ਼ਰਵ ਕਰਦੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਹਣ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਸਕੇ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਖਾਲਿਸਤਾਨੀ ਫੌਜੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਇਸ ਤਰ੍ਹਾਂ ਮੁਹੰਮਦ ਯੂਨਸ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਸਲਾਮ ਵਾਲੇਕਮ ਕਹਿੰਦੇ ਨੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਕੁਲਮਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਗੁਰਸ਼ਰਨ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਗੁਰਸਿਮਰਨ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਸਿੰਘ ਜੀ ਵੀ। ਇਹ ਕਹਿੰਦੇ ਨਕਲੀ ਗੁਰੂ ਡੰਮ ਬਹੁਤ ਜ਼ੋਰਾਂ ਤੇ ਹੈ ਪੰਜਾਬ ਦੇ ਵਿੱਚ, ਸਾਨੂੰ ਸੁਚੇਤ ਹੋ ਜਾਣਾ ਚਾਹੀਦਾ। ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਹਰ ਖਾਲਸਾ ਪੰਥ ਨੂੰ ਆਪਣੇ ਘਰ ਦੀ ਬਖਸ਼ਿਸ਼ ਕਰਨ, ਔਰ ਫਿਰ ਹਾਂਜੀ ਰਹਿਮਤ ਕਰਨ। ਔਰ ਇਸੇ ਤਰ੍ਹਾਂ ਖਾਲਸਾ ਰਾਜ ਜੀ ਵੀ, ਔਰ ਇਸ ਤਰ੍ਹਾਂ ਗੁਸਕੇ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਕਹਿੰਦੇ ਨੇ ਕਿ ਦਰਬਾਰਾ ਗੁਰੂ ਵਾਸ ਡੀਸੀ ਆਫ ਦਾ ਡਿਸਟ੍ਰਿਕਟ ਜਲੰਧਰ ਹੀ ਪਲੇਡ ਮੇਨ ਰੋਲ। ਏਡੀਸੀ ਸੀਗਾ ਮੇਨ। ਹਾਂਜੀ, ਦਰਬਾਰਾ ਸਿੰਘ ਗੁਰੂ, ਬਾਅਦ ਚ ਅਕਾਲੀਆਂ ਨੇ ਉਹਨੂੰ ਐਮਐਲਏ ਦੀ ਟਿਕਟ ਵੀ ਦਿੱਤੀ, ਹਾਰ ਗਿਆ ਸੀਗਾ ਐਟ ਦੈਟ ਟਾਈਮ ਵੈਨ ਦਿਸ ਵਾਸ ਹੈਪਨਡ। ਬਿਲਕੁਲ। ਔਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਇਸੇ ਤਰ੍ਹਾਂ ਬਲਵਿੰਦਰ ਕੌਰ ਜੀ ਵੀ, ਕੁੱਲਰ ਜੀ ਵੀ, ਔਰ ਇਸੇ ਤਰ੍ਹਾਂ ਜਸਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਵੀ ਕਹਿੰਦੇ ਕਾਸ਼ ਸਿੱਖ ਔਰ ਪੰਜਾਬੀ ਹੈਵ ਏ ਲੀਡਰ ਲਾਈਕ ਮਮਤਾ ਬੈਨਰਜੀ, ਹਾਊ ਸ਼ੀ ਇਜ਼ ਰੋਰਿੰਗ ਇਨ ਸੁਪਰੀਮ ਕੋਰਟ। ਕੋਈ ਸ਼ੱਕ ਨਹੀਂ ਹੈ। ਟੋਨੀ ਢੀਂਡਸਾ ਜੀ ਵੀ, ਗੁਰਮੇਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द ਸਿੱਖ ਨੇਸ਼ਨ, ਪਲੀਜ਼ ਕੀਪ ਇਟ ਅਪ ਐਂਡ ਗੋਡ ਬਲੈਸ ਯੂ ਐਂਡ ਯੂਅਰ ਲਵਡ ਵਨਸ। ਬਹੁਤ ਸ਼ੁਕਰੀਆ ਨਵਾਜ਼ਿਸ਼ ਲਈ। ਹਾਂਜੀ, और मोहम्मद याकूब जी कहते हैं देख लेना डॉक्टर साहब, सरदार ट्रंप ने दोबारा मोदी से दोस्ती कर लेनी है। कहते मैंने आपसे कहा था और अमेरिका कभी भी इंडिया को नहीं छोड़ सकता। नहीं दोस्ती नहीं, जुत्ती साफ करवाने दे तो वही करवा रहे। बाकी आपको पता है कि इंडिया हमारे बलूचिस्तान में वही कुछ कर रहा है वो जो कुछ उसने ईस्ट पाकिस्तान में किया। बिल्कुल ठीक है। और लेकिन हम पाकिस्तानी कश्मीर और खालिस्तान की आवाज़ के लिए कुछ नहीं कर रहे। ਇਹ ਹੁਣ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਚਾਹੀਦਾ ਹੈ ਕਿ ਵੀ ਖੁੱਲ੍ਹ ਕੇ ਹਮਾਇਤ ਕਰਨ कश्मीर ਦੇ ਕੌਜ਼ ਦੀ ਵੀ, ਖਾਲਿਸਤਾਨ ਦੇ ਕੌਜ਼ ਦੀ ਵੀ, ਨਾਗਿਆਂ ਦੇ ਕੌਜ਼ ਦੀ ਵੀ। जी, और कहते इंडिया का एक ही इलाज है, वो है खालिस्तान। और गुरमेल सिंह जी कहते हैं कि खालिस्तान जिंदाबाद, SFJ जिंदाबाद, your dedication and hard work for Khalistan is unmatched and truly inspiring. Sorry, due to shift change I have to watch repeat show. I called off work today. बहुत शुक्रिया, बहुत मेहरबानी। All about truth सिखिज्म जी भी, और इसी तरह गुरप्रीत सिंह जी भी, और फिर इसी तरह गुरसेव सिंह जी भी, और फिर इस तरह खालिस्तान ਜਿਹੜੇ ਨੇ ਉਹ ਕਹਿੰਦੇ ਨੇ ਡਾਕਟਰ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਮੋਦੀ ਤੇ ਭਾਰਤ ਦੇ ਟੋਟਲ ਸਰੈਂਡਰ ਦੇ ਪਿੱਛੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੁਆਰਾ ਜੋ ਪੀਸ ਡੀਲ ਦੇ ਵਿੱਚ ਆਫਰ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਾਇਆ ਜਾਵੇ ਤੇ ਇਸ ਡਰੂਣੇ ਨੇ ਕੀਤਾ। ਦੇਖੋ ਸਿੱਖ ਫੈਕਟਰ ਇਸ ਵੇਲੇ ਹਾਵੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ।
ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਟਾਈਮਿੰਗ ਹੈ ਇਸ 'ਚ ਓਬਵੀਅਸਲੀ ਸਿੱਖ ਫੈਕਟਰ ਤਾਂ ਵੇ ਕਰ ਰਿਹਾ ਇਹਨਾਂ ਦੇ ਦਿਮਾਗਾਂ 'ਚ, ਖਾਸ ਤੌਰ 'ਤੇ ਕੈਨੇਡਾ ਨੇ ਤਾਂ ਸਰੈਂਡਰ ਕੀਤਾ ਹੈ ਔਰ ਕੈਨੇਡਾ ਟ੍ਰੇਡ ਡੀਲ ਉਹਨਾਂ ਦੀ ਐਲਬਰਟਾ ਦੀ ਮਿਨਿਸਟਰ ਵੀ ਉੱਥੇ ਜਾ ਕੇ ਬੈਠੀ ਹੋਈ ਹੈ। ਦੂਸਰਾ ਪਾਸਾ ਜਿਹੜਾ ਹੈ ਐਪਸਟਾਈਨ ਫਾਈਲ ਦੇ ਵਿੱਚ ਵੀ, ਔਰ ਮੈਨੂੰ ਲੱਗਦਾ ਵੀ ਮੋਦੀ ਔਰ ਇਹਨਾਂ ਬਾਰੇ ਬਹੁਤ ਸਾਰੀ ਇਹਨਾਂ ਦੀਆਂ ਏਜੰਸੀਆਂ ਕੋਲ ਜਾਣਕਾਰੀ ਹੈ, ਜਿਹੜਾ ਇਹਨਾਂ ਨੂੰ ਖੌਫ ਹੀ। ਔਰ ਬਾਕੀ ਜੇ ਅਮਰੀਕਾ ਦੀਆਂ ਟਰਮਸ ਮੰਨ ਲਈਆਂ ਤੇ ਉਹ ਅਜੇ ਵੀ, ਹਾਲਾਂਕਿ ਕੋਈ ਡੀਲ ਦਾ ਡਰਾਫਟ ਸਾਹਮਣੇ ਨਹੀਂ ਆਇਆ, ਹੋ ਸਕਦਾ ਕੋਈ 12th ਆਵਰ ਜਿਹੜਾ ਜੇ ਇਹਨਾਂ ਨੇ ਕੋਈ ਹੇਰੀ ਫੇਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਅਮਰੀਕਾ ਫਿਰ ਇਹਨਾਂ ਨੂੰ ਛਿੱਤਰ ਫੇਰੇ। ਲੇਕਿਨ ਮਲਟੀਪਲ ਫੈਕਟਰਸ ਨੇ ਇਹ ਸਾਰੇ ਲਈ। ਓਬਵੀਅਸਲੀ ਸਿੱਖ ਫੈਕਟਰ ਔਰ ਖਾਲਿਸਤਾਨ ਰੈਫਰੈਂਡਮ ਫੈਕਟਰ ਇੱਕ ਜਿਹੜਾ ਉਹਨਾਂ 'ਚੋਂ ਹੈ ਜ਼ਰੂਰ। ਕਹਿੰਦੇ ਜਾਕੂਬ ਜੀ ਕਹਿੰਦੇ ਨੇ ਕਿ ਪਾਕਿस्तान ने 2 कश्ती पर पैर रखा हुआ है, चीन की कश्ती और यूएसए की कश्ती पर भी। ਨਹੀਂ, ਪਾਕਿਸਤਾਨ ਇਹਨੂੰ ਡੈਲੀਕੇਟ ਬੈਲੈਂਸ ਕਹਿੰਦੇ ਨੇ। ਪਾਕਿਸਤਾਨ ਨੇ ਜਿਵੇਂ ਚੀਨ ਔਰ ਅਮਰੀਕਾ ਔਰ ਈਵਨ ਹੁਣ ਰਸ਼ੀਆ ਵੀ ਨਜ਼ਦੀਕੀਆਂ ਨਿਭਾ ਰਿਹਾ, ਉਹਦੇ 'ਚ ਜ਼ਾਹਰ ਹੈ ਕਿ ਵੀ ਇਹ 2 ਬੇੜੀਆਂ 'ਚ ਨਹੀਂ ਹੈ, ਇਹਨੂੰ ਡੈਲੀਕੇਟ ਬੈਲੈਂਸ ਕਿਹਾ ਜਾਂਦਾ ਹੈ। ਇੰਡੀਆ ਨੇ ਡੈਲੀਬਰੇਟਲੀ ਯੂਜ਼ ਕੀਤਾ ਉਸ ਪਲੇਟਫਾਰਮ ਨੂੰ ਆਪਣੇ ਮਫਾਦ ਲਈ ਔਰ ਕਿਸੇ ਨਾਲ ਵੀ ਇੰਟੈਗ੍ਰਿਟੀ ਨਹੀਂ ਦਿਖਾਈ। ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਕਹਿੰਦੇ ਨੇ ਅੱਜ ਤੇ VPN ਨਾਲ ਵੀ ਨਹੀਂ ਚੱਲਿਆ, ਬਹੁਤ ਮੁਸ਼ਕਲ ਨਾਲ ਜੁਗਾੜ ਲਾਇਆ ਤੇ ਸੱਚੋ ਸੱਚ ਸੁਣ ਲਈ ਪੰਜਾਬ ਵਿੱਚ, ਮੇਰੇ ਖਿਆਲ ਕਹਿ ਰਹੇ ਨੇ ਕਿ ਜੀ ਖਾਲਿਸਤਾਨ ਕਹਿੰਦੇ ਨਹੀਂ ਤੇ ਖੇ ਖਾਣੇ ਦੇ ਵਿੱਚ ਕਈ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਦੇ ਵੀ ਨਾਮ ਆਏ, ਇਹ ਡੋਨਲਡ ਟਰੰਪ ਦਾ ਆਪਣਾ ਨਾਮ ਵੀ ਉਹਦੇ ਵਿੱਚ ਆ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਭਾਰਤ ਜਾਂ ਮੋਦੀ ਇਸ ਗੱਲੋਂ ਡਰਦਾ ਕਿ ਮੇਰਾ ਨਾਮ ਨਾ ਆ ਜਾਵੇ ਤੇ ਖਾਣੇ 'ਚ। ਨਹੀਂ, ਇਟਸ ਮੋਰ ਦੈਨ ਦੈਟ। ਇਹ ਅਜੇ ਤੱਕ ਤਾਂ ਕੁਝ ਵੀ ਨਹੀਂ ਆਇਆ ਸਾਹਮਣੇ ਇੰਨੀ ਵੱਡੀ ਘੰਟੇ ਦੀ ਕਹਿੰਦੇ ਡੀਲ ਲਈ। ਹਾਂਜੀ, और मोहम्मद जाकूब जी कहते हैं कि 78 साल से हम दुआ कर रहे हैं कि अल्लाह कश्मीर और फ़लस्तीन आज़ाद करवाए और आप भी दुआ करें कि वाहिगुरू खालिस्तान बना दो। हाँ जी, इन्होंने किया। और फिर कहते हैं कि दुआ ਜਾਂ ਅਰਦਾਸ ਤਾਂ ਜ਼ਰੂਰ ਰੱਬ ਦੇ ਕੋਲ ਹਮੇਸ਼ਾ ਹੀ ਹੁੰਦੀ ਹੈ। ਕਹਿੰਦੇ ਖਾਲੀ ਦੁਆ ਤੇ ਕੁਝ ਨਹੀਂ ਹੁੰਦਾ, ਕਹਿੰਦੇ ਇਸ ਵਾਸਤੇ ਹਰਕਤ ਕਰਨੀ ਪੈਣੀ ਹੈ, ਕੁਰਬਾਨੀ ਦੇਣੀ, ਕੁਰਬਾਨੀ ਜਿਹੜੀ ਹੈ ਦੇਣੀ ਪੈਣੀ ਹੈ। ਬਿਲਕੁਲ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਹਿੰਦੇ ਕੱਲ 5 ਫਰਵਰੀ ਹੈ ਕਸ਼ਮੀਰ ਡੇ, ਕਸ਼ਮੀਰ ਕਹਿੰਦੇ ਉਹਨਾਂ ਦਾ ਜੀ ਹਾਂ, ਕੱਲ 5 ਫਰਵਰੀ ਅਸੀਂ ਵੀ ਕਸ਼ਮੀਰ ਸੋਲੀਡੈਰਿਟੀ ਡੇ ਦੇ ਉੱਤੇ ਗੱਲਬਾਤ ਕਰਾਂਗੇ ਜੀ। और फिर इसी तरह साढ़े को डोचा सिंह जी भी, और इसी तरह गुरभेज सिंह जी भी, माई पलविंदर सिंह जी भी, सुपर सतविंदर सिंह जी भी, मोहम्मद हाँ जी जाकूब जी भी, और इस तरह घुसके जी भी, और रजविंदर सिंह जी, सब का बहुत बहुत शुक्रिया। और इस दिन अपने व्यूज़ को लेने इजाजत। व्यूअर्स, सारे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@tv84.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।